ਕਾਲੂ ਦਾ ਭਾਈ ਇੱਕ ਭਰਾ ਬੋਲਾ ਸੀ, ਉਹਨੂੰ ਵਾਲ ਪੁੱਟ ਕੇ ਸਵੇਰੇ ਠਾਂਦੇ। ਕਾਲੂ ਬੜਾ ਬੇਵਕੂਫ ਉਸਤਾਦ ਜੀ, ਪੁੱਠਾ ਪੀਜ਼ਾ ਖੋਲ ਕੇ ਧੋਖਾ ਹੋ ਗਿਆ ਭਾਈ। ਧੋਖਾ ਹੋ ਗਿਆ ਭਾਈ, ਇਹ ਪਲੈਨਿੰਗ ਸੀ। ਇਹ ਤੇ ਏਡੀ ਉੱਚੀ ਖਰਾਟੇ ਮਾਰ ਰਿਹਾ ਸਦਾ ਕਾ ਇਹ ਕੌਣ ਕੁੱਲਾ ਪਾ ਕੇ ਫਿਰਨ ਦੇ। ਮੈਂ ਕਿਹਾ ਵਿਆਹ ਹੀ ਕਹਿੰਦਾ ਨਹੀਂ, ਹੋਟਲ ਚ ਲੱਗ ਗਏ ਗੇਟ ਖੋਲਣ ਵਾਲੇ। अस्सलामुअलैकुम नाज़रीन। फिर वही शर्ट समझ आ गई। कल वाला शो ते परसों वाला शो, अज वाला शो, कल वाला शो ते परसों वाला शो, ये परसों ही रिकॉर्ड होए है सारे इको शर्ट च। नहीं जी मैं तो बदल ली। नहीं तुसी बदल लिया, मैं मर्द ते एक शर्ट हुंदी। समझ आ रही? ਤੁਸੀਂ ਮੇਰੀ ਸ਼ੌਕ ਹੀ ਨਹੀਂ ਵੇਖੀ। ਆਹੋ ਇਹ ਤੁਹਾਨੂੰ ਇਹ ਲੱਗੇਗਾ ਕਿ ਰੋਜ਼ ਜਾਨੀ ਨੇ ਇੱਕੋ ਸ਼ਰਟ ਪਾਈ, ਨਹੀਂ। ਇਹ ਜਿਹੜਾ ਸੀ ਨਾ ਬਾਹਰ ਅਸੀਂ ਕੀਤਾ ਸ਼ੋ ਜਿਹਦੇ ਚ ਇਹਨਾਂ ਨੇ ਡੰਡ ਬੈਠਕਾਂ ਲਾਈਆਂ ਸੀ, ਅੱਜ ਉਹੀ ਦੇਣਾ। ਉਹ ਨਹੀਂ ਬੰਦ ਨਹੀਂ ਰਹਿਣ ਦਿੱਤੀ। ਕਸਮੇ ਬਈ ਮੈਂ ਸਪੈਸ਼ਲ ਕਟਵਈਆ ਬੁਲਾਇਆ। ਆ ਦੇਖੋ ਹੁਣ ਤੁਸੀਂ ਇਹ ਨਹੀਂ ਸਮਝਣਾ ਕਿ ਜਾਨੀ ਏਡਾ ਪ੍ਰਾਊਡ ਹੋ ਗਿਆ ਕਟਵਾ ਰਿਹਾ। ਭੈਣ ਨਹੀਂ, ਛੋਟਾ ਭਰਾ ਮੇਰਾ, ਤਬੀਅਤ ਖਰਾਬ ਹੁੰਦੀ, ਤੁਸੀਂ ਨੀ ਆਪਣੇ ਬਾਪ ਨੂੰ ਘੁੱਟ ਦਿੰਦੇ, ਵੱਡੇ ਭਰਾ ਨੂੰ ਘੁੱਟ ਦਿੰਦੇ, ਮਾਂ ਦੀਆਂ ਲੱਤਾਂ ਘੁੱਟਦੇ, ਉਂਝ ਘੁੱਟ ਰਿਹਾ। ਇਹਨੂੰ ਐਵੇਂ ਹੀ ਥੱਲੇ ਉਹ ਸ਼ੋਖ ਹੀ ਨਹੀਂ ਕਰਨੀ ਕਿ ਲੋ ਜੀ ਘਟਾ ਰਿਹਾ ਤੇ ਕੈਮਰੇ ਤੇ ਬੈਠਾ। ਭੈਣ ਦਰਦ ਖੱਲੀਆਂ 15 ਬੈਠਕਾਂ ਮੈਂ ਪੂਰੀ ਜ਼ਿੰਦਗੀ 'ਚ ਨਹੀਂ 15 ਡੰਡ ਲਾਏ। ਨਾਲੇ ਤੁਹਾਡਾ ਨਹੀਂ ਘੁੱਟ ਰਿਹਾ, ਤੁਹਾਡਾ 150 ਵੀ ਘੁੱਟਦਾ। ਉਹ ਬਾਅਦ 'ਚ ਘੁੱਟੇਗਾ। ਮੈਂ ਜੁਡੋ ਕਰਾਟੇ ਖੇਲੇ ਆ। ਹਾਂਜੀ ਜੂਟੋ ਜੁਡੋ ਖਟਿਆਂ ਵਾਲੇ ਜੂਡੋ ਜਦੋਂ ਵੀ ਜੁਡੋ ਜਹਦ ਕਰਾਟੇ। ਨਹੀਂ ਉਹ ਜੁਡੋ ਕਰਾਟੇ ਮੈਂ ਖੇਡਿਆ। ਮੈਂ ਸ਼ੋਤੋਕਾਨ ਬਹੁਤ ਖੇਲੀ ਆ। ਹਾਂਜੀ ਸਹੀ ਗੱਲ ਆ। ਬਗਦਾਦੀ ਪਾਰਕ 'ਚ, ਫਿਰ ਵੱਡੇ ਕਬਰਸਤਾਨ ਦੇ ਸਾਹਮਣੇ ਪਾਰਕ, ਉੱਥੋਂ ਮੈਂ ਸ਼ੁਰੂ ਕੀਤੀ ਸੀ। ਬੜਾ ਫਾਈਟਰ ਸਾਂ ਮੈਂ। ਓਏ ਹੋਏ ਓਏ ਹਾਂ ਕਿੰਗ ਜੂ। ਕਿੰਗ ਜੂ ਨਹੀਂ, ਕਿੰਗ ਫੂ ਨਹੀਂ। ਹਾਂਜੀ ਉਹ ਸ਼ੋਤੋਕਾਨ। ਫਿਰ ਨਾਜ਼ਰੀਨ ਮੈਂ ਬੜੀਆਂ ਐਕਸਰਸਾਈਜ਼ਾਂ ਕੀਤੀਆਂ ਨੇ। ਇਹਨਾਂ ਨੇ ਮੈਨੂੰ ਸੋਲ ਕਰ ਦਿੱਤਾ, ਯਕੀਨ ਕਰੋ। ਸਹੀ ਗੱਲ, ਸਹੀ ਗੱਲ। ਓਏ ਹੋਏ ਹੋਏ ਅਸੀਂ ਆਪ ਸੋਲ ਹੋਏ ਪਏ, ਥੱਕੇ ਪਏ ਹੋਏ। ਮੈਂ ਤੇ 12 ਫੁੱਟ ਤੇ ਮੈਂ ਖਲੋਤਾ ਛਾਲ ਮਾਰ ਦਿੰਦਾ ਸਾਂ। ਬਾਜਣ ਨਹੀਂ ਬਾਜਣ। ਫਰੀਦ ਉਹ ਚੋਰ ਮਾਰ ਸਕਦੇ, ਹੋਰ ਕੋਈ ਨਹੀਂ। ਨਹੀਂ ਚੋਰ ਵੀ ਨਹੀਂ ਮਾਰ ਸਕਦੇ। ਇਹਨੂੰ ਐਡਵੋਕੇਟ ਲੱਗਾ। ਥੱਲੇ ਖਲੋਤਾ ਮੈਂ ਜੰਪ ਲਾਉਣਾ ਤਾਂ 12 ਫੁੱਟ ਤੱਕ ਮੇਰਾ ਜੰਪ ਜਾਂਦਾ, ਤੇ ਜੇ ਮੈਂ ਨੱਸ ਕੇ ਮਾਰਦਾ ਤਾਂ ਛਾਲ ਓਏ ਤੇ ਫੇਰ ਤੇ ਮੈਂ ਨਜ਼ਰ ਆਉਣਾ ਬੰਦ ਹੋ ਜਾਣਾ। ਅੱਛਾ ਜੀ, ਮੈਂ ਨਹੀਂ ਘੁੱਟਣਾ ਜੀ। ਉਹ ਵੀ ਨਾ ਨਜ਼ਰ ਆਉਣਾ ਬੰਦ ਹੋ ਜਾਏ। ਕੋਟ ਤੁੰਦੇ ਸ਼ੁਕਰ ਕਰ ਤੂੰ ਅੱਜ ਨਜ਼ਰ ਆਇਆ ਵਾ, ਬੰਦ ਨਾ ਹੋ ਜੇ। ਉਹ ਮੇਰਾ ਗੈਸ ਤੈਨੂੰ ਕੀ ਲੱਗ ਰਿਹਾ ਤੂੰ ਇੱਕ ਝੂਠੇ ਆਦਮੀ ਨੂੰ ਘੁੱਟ ਰਿਹਾ? ਤੈਨੂੰ ਮੇਰੀਆਂ ਗੱਲਾਂ ਤੋਂ ਇਹ ਲੱਗ ਰਿਹਾ? ਨਹੀਂ ਮੈਂ ਵੈਸੇ ਤੁਹਾਨੂੰ ਦੱਸ ਰਿਹਾ ਮੈਂ ਬਹੁਤ ਹੀ ਕਰ ਰਿਹਾ 6 ਫੁੱਟ ਹੁਣ ਵੀ ਛਾਲ ਮਾਰ ਸਕਦਾ। 6 ਫੁੱਟ ਹਾਂ ਥੱਲੇ ਖਲੋਤਾ 6 ਫੁੱਟ ਤਾਂ ਨੂੰ। ਤਾਜੀ ਇਹ ਕਹਿ ਤੁਸੀਂ ਦੇਣਾ, ਬਾਅਦ ਚੋਂ ਮਰਵਾ ਸਾਡੀ ਦੇਣੀ। ਰਹਿਣ ਦੋ ਨਹੀਂ ਮੈਂ ਤਾਂ ਨਾਜ਼ਰੀਨ ਸਹੀ ਕਹਿ ਰਿਹਾ। ਬਾਕੀ ਥਕੇ ਬਈ ਮੇਰੇ ਮੁਕਾਬਲੇ ਕਿੱਥੇ ਪਾਕਿਸਤਾਨ ਦੇ ਕਿਹੜਾ ਸ਼ਹਿਰ ਆ ਜੀ ਮੈਨੂੰ ਪਤਾ ਕਿ ਜਿੱਥੇ ਮੈਂ ਕਿਹਾ ਨਹੀਂ ਮੈਂ ਸਿਰਫ ਫੈਸਲਾਬਾਦ 'ਚ ਹੀ ਲੜਨਾ ਵਾ। ਜਿੰਨੇ ਆਉਣਾ ਇੱਥੇ ਆਵੇ। ਭਾਜੀ ਬਰਹਿੰਗਮ ਚੋਂ ਇੱਕ ਆਦਮੀ ਆਇਆ ਸੀ। ਬਰਹਿੰਗਮ ਤਾਜੀ ਬਰਮਿੰਗਮ ਆ। ਓਏ ਓਪਨ ਬਰਹਿੰਗਮ ਸਟਾਰ। ਤਾਜੀ ਕੋਈ ਪਹਿਲਵਾਨ ਢਾਇਆ। ਯਾਰ ਮੈਂ ਤੁਹਾਨੂੰ ਕਹਿ ਰਿਹਾ, ਸਾਡੇ ਜਿਹੜੇ ਅਸਲ ਦਾਦਾ ਉਸਤਾਦ ਸੀ ਨਾ, ਉਹ ਤਾਈਵਾਨ ਦੇ ਸੀ। ਉਥੋਂ ਆਪਣਾ ਸਾਰਾ ਸ਼ੋਤੋਕਾਨ ਦਾ ਨਿਜ਼ਾਮ ਚਲਾ ਰਹੇ ਸੀ ਜੀ। ਆਨਲਾਈਨ। ਹਾਂਜੀ ਫਿਰ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਸਾਕੀ ਸਾਹਿਬ, ਸਾਡੇ ਜਿਹੜੇ ਦਾਦਾ ਉਸਤਾਦ, ਮੇਰੇ ਉਸਤਾਦ ਜਿਹੜੇ ਸ਼ਬਾਜ਼ ਸਾਹਿਬ ਸੀ, ਪਹਿਲਵਾਨ ਸੀ ਜੀ। ਕਰਾਟੇ ਸ਼ੋਤੋਕਾਨ ਬਗਦਾਦੀ ਪਾਰਕ, ਸ਼ਾਇਦ ਕਿਸੇ ਨੂੰ ਯਾਦ ਹੋਵੇ। 100 ਕਿੱਕ ਮੈਂ, ਉਹ ਜਿਹੜਾ ਨਹੀਂ ਹੁੰਦਾ ਸੈਂਡਬੈਗ, ਹਾਂਜੀ ਸੈਂਡਬੈਗ ਤੇ ਮੈਂ 100 ਕਿੱਕ ਇੰਜ ਮਾਰ ਦੇਣਾ। ਅੱਛਾ ਤੁਸੀਂ ਇਹਨੂੰ ਸ਼ੁਗਲ ਸਮਝ ਰਹੇ? ਹਾਂਜੀ ਨਹੀਂ ਬਿਲਕੁਲ ਸ਼ੁਗਲ ਸਮਝ। ਬਿਲਕੁਲ ਨਹੀਂ ਉਸਤਾਦ ਜੀ, ਮੇਰੇ ਸ਼ੁਗਲ ਸਮਝ। ਅੱਛਾ ਮੇਰੇ ਲਈ ਕੋਈ ਬੁੱਕਤ ਨਹੀਂ ਲੱਗਦੀ। ਸਾਰੇ ਤੁਸੀਂ ਪਤਾ ਕੀ, ਸਾਨੂੰ ਤੁਸੀਂ ਸਮਝਦੇ ਬੱਚੇ ਸੀ। ਬੱਚੇ ਮੈਂ ਦਸਤਾਰ ਭੱਟ ਸਾਹਿਬ ਦੇ ਕੋਲ ਪੂਰਾ ਸਾਲ ਲਾਇਆ। ਮੇਰੀ ਇਹ ਛਿੰਨ ਹੁੰਦੀ, ਇਹ ਛਿੰਨ ਮੈਂ ਮਾਰਾਂ ਨਾ। ਹੁਣ ਪ੍ਰੋਗਰਾਮ ਸ਼ੁਰੂ ਹੋਇਆ ਜੀ। ਹਾਂਜੀ ਕਾਮੇਡੀ ਵਾਲਾ। ਹਾਂਜੀ ਇਸ ਤੋਂ ਪਹਿਲੇ ਹੱਕ ਸੱਚ ਦੀ ਆਵਾਜ਼ਾਂ ਆਈਆਂ ਉਸਤਾਦ ਜੀ ਤੁਹਾਨੂੰ। ਬੈਲਟ ਕਿਹੜੇ ਤੱਕ ਤੁਸੀਂ ਗਏ? ਡਬਲ ਬੱਕਲ ਵਾਲਾ। ਡਬਲ ਬੱਕਲਾ ਸੀ ਇਹ ਮੈਂ ਗ੍ਰੀਨ ਬੈਲਟ ਤੇ ਜਾ ਕੇ ਨਾ ਸਿੱਧਾ ਹੀ ਉਹ ਜਿਹੜੀ ਰੋਡ ਦੇ ਨਾਲ। ਆਹੋ ਭੈਣ ਸਭ ਤੋਂ ਪਹਿਲੇ ਸ਼ੋਤੋਕਾਨ ਚ ਵਾਈਟ ਬੈਲਟ ਹੁੰਦੀ ਹੈ, ਜਿਹੜੀ ਕਸਟਮਾਈਜ਼ ਹੁੰਦੀ ਹੈ ਵਰਦੀ ਦੇ ਨਾਲ।
ਫਿਰ ਹੁੰਦੀ ਯੈਲੋ, ਯੈਲੋ ਤੋਂ ਬਾਅਦ ਹੁੰਦੀ ਆ ਨਹੀਂ ਬ੍ਰਾਊਨ, ਹਾਂ ਬ੍ਰਾਊਨ, ਪੜਾਉਂ ਨਹੀਂ ਗ੍ਰੀਨ, Green ਗ੍ਰੀਨ ਤੋਂ ਬਾਅਦ brown, ਬ੍ਰਾਊਨ, ਫਿਰ ਪਿੰਕ, ਫਿਰ ਪਿੰਕ, ਫਿਰ ਬਲੈਕ। ਹਾਂਜੀ ਸਾਰੇ ਰੰਗ 7 ਬੈਲਟਾਂ ਹੁੰਦੀਆਂ। ਜਿਹੜੀ ਮਰਜ਼ੀ ਦੱਸ ਦਿਓ, ਸਾਨੂੰ ਕਿਹੜਾ ਨਹੀਂ ਸਮਝ ਆ। ਆਹੋ ਨਹੀਂ ਮੇਰਾ ਤੇ ਮੈਂ ਹੁਣ ਵੀ ਛਿੰਨ ਯਾਰ ਸਰਦੀਆਂ ਦੇ ਦਿਨ ਹੋਣੇ, ਮੈਂ ਜਾ ਕੇ ਕੀ 3-3 ਘੰਟੇ ਚਾਰ, ਮੈਂ ਥੱਕਦਾ ਹੀ ਨਹੀਂ ਸੀ ਹੁੰਦਾ। ਥੱਕਣ ਵਾਲਾ ਦਿਨ ਮੈਂ ਜੰਮਿਆ ਹੀ ਨਹੀਂ ਸੀ। ਮੈਂ ਅੱਜ ਕੱਲ ਦੇ ਬੱਚਿਆਂ ਨੂੰ ਵੇਖਦਾ, ਤਾਜੀ ਮੈਨੂੰ ਵੀ ਜਾਣ ਦੋ, ਮੈਂ ਘੱਟ ਫਿਰਕੀ ਲਾਈ ਹੈ ਤਾਂ ਤੋਬਾ ਆਹੋ। ਓਏ ਹੋਏ ਬਹੁਤ ਤਾਜੀ ਫਿਰਕੀ ਇਦਾਂ ਲੱਗੀ ਹੁੰਦੀ ਸੀ, ਮੈਨੂੰ ਕਹਿੰਦੇ ਸੀ ਓਏ ਤੂੰ ਤੇ ਮੈਂ ਯੂਨੀਵਰਸਿਟੀ ਜਾਣਾ, ਮੇਰਾ ਮਸ਼ਹੂਰ ਹੁੰਦਾ ਸੀ ਕਿ ਸਾਈਕਲ ਮੈਂ ਖਿਲਾਰ ਕੇ ਨਾ ਜੰਪ ਲੈਣਾ ਸਾਈਕਲ ਦੇ ਕੈਰੀਅਰ ਤੇ, ਸਾਈਕਲ ਦੇ ਕੈਰੀਅਰ ਤੋਂ ਜੰਪ ਉੱਪਰ ਲੈ ਕੇ ਤੇ ਮੈਂ ਉਹ ਜਿਹੜੀ ਇੰਜ ਕਰਕੇ ਨਹੀਂ ਕਿੱਕ ਹੁੰਦੀ ਉਹ ਮਾਰਦਾ ਹੁੰਦਾ ਸੀ। ਉਹਦੀ ਉਹ ਮੇਰੀ ਤਸਵੀਰ ਵੀ ਗਈ ਸੀ ਇੱਕ ਉਸ ਕਿੱਕ ਦੀ। ਅੱਛਾ ਹਾਂ, ਲੇਕਿਨ ਉਹ ਪਤਾ ਨਹੀਂ ਕਿੱਧਰ ਚਲ ਗਈ। ਰੈੱਡ ਕਲਰ ਦਾ ਮੈਂ ਟਰਾਊਜ਼ਰ ਪਾਇਆ ਸੀ, ਤਸਵੀਰ ਵੀ ਗਈ ਸੀ ਵਿੱਚ। ਇੰਨੀ ਆਈ ਸੀ ਬਸ। ਨਹੀਂ ਬੇਟਾ ਪੂਰੀ ਆਈ ਸੀ। ਸਤਾਈ ਨਾਨਚੱਕ ਨੂੰ ਚਲਾ ਲੈਂਦੇ ਸੀ, ਨਾਨਚੱਕ ਨਹੀਂ ਨਾਨ ਚਨੇ ਜਨਾਦੇ ਸਿਰ ਨਾਨ ਚਨੇ ਚੱਲਦੇ ਸੀ। ਤਾਈ ਦੇ ਮੋਢਿਆਂ ਤੇ ਮਾਨ ਰੱਖ ਕਹਿੰਦਾ ਤਾਈ ਬਾਨ ਆਂ ਥੱਕੇ ਨਹੀਂ ਕਿਸੇ ਨੇ। ਅੱਛਾ ਉਸਤਾਦ ਜੀ ਆਏ ਦੇ ਮੋਢੇ ਤੇ ਬਾਣ ਰੱਖ ਕੇ ਹਾਂਜੀ ਤੇ ਕਹਿੰਦਾ ਤਾਈਵਾਨ। ਲੈ ਕਹਿੰਦਾ ਮੈਂ ਵੀ ਬਲੈਕ ਬੈਲਟ ਤੇ ਟੂਵਲ ਵਾਲਾ ਬੈਲਟ ਪਾਇਆ। ਨਹੀਂ ਉਹ ਤੇ ਤੁਸੀਂ ਕੋਈ ਵੀ ਮੋਟਰਸਾਈਕਲ ਦਾ ਅਕਸਰ ਬਲੈਕ ਬੈਲਟ ਹੁੰਦਾ। ਹਾਂਜੀ ਉਹ ਅੱਛਾ ਕਾਲੂ ਘੁੱਟ ਦਾ ਕੱਚਾ ਪੈਣ ਡਿਆ ਬੜੇ ਲੋ, ਇਹਨੇ ਦੇਖਣਾ ਵੀ ਮੇਰਾ ਸ਼ੋਅ ਬੇਗਮ ਨੇ ਵੀ ਦੇਖਣਾ ਵਾ ਤੇ ਹੁਣ ਮੈਂ ਕੱਚਿਆ ਪੈ ਜਾਣਾ। ਇਹਨੇ ਘਰ ਦੱਸਿਆ ਮੇਰਾ ਨਹੀਂ ਯਾਰ, ਮੇਰਾ ਛੋਟਾ ਭਰਾ ਵਾ ਯਾਰ। ਉਹ ਖੁਸ਼ੀ ਨਾਲ ਕਰ ਰਹੇ ਯਾਰ ਮਿੱਠੇ। ਤੇਰੇ ਮੇਰਾ ਕੈਰੀਅਰ ਤਬਾਹ ਹੁੰਦਿਆ ਦੀ ਭੈਣ ਨੂੰ ਮੈਂ ਮੈਸੇਜ ਕੀਤਾ, ਮੈਂ ਕਿਹੜੇ ਕੰਮ ਲੱਗੇ ਹੁੰਦੇ ਸੀ। ਕਿੰਨਾ ਤੇਰੀ ਉਮਰ ਕਿੰਨੀ ਆ? ਮੇਰੀ 32 ਸਾਲ। ਆ ਤੇ 3 ਸਾਲ ਮੇਰੇ ਤੋਂ ਛੋਟਾ ਵਾ ਤੇ ਘੁੱਟ ਨਹੀਂ ਸਕਦਾ ਘਰ ਬੜੀ ਫਿਲਮ ਪਾਈ ਆ, ਹੈ। ਘਰ ਬੜੀ ਫਿਲਮ ਪਾਈ, ਮੈਂ ਜਾਣਾ ਤੇ ਇਮਲੀ ਚਾਹ ਪੇਸ਼ ਕਰਦਾ, ਸਾਰੇ ਮੈਨੂੰ ਘੁੱਟਦੇ ਤੇ ਮੈਂ ਸੀਨੀਅਰ। ਨਹੀਂ ਯਾਰ, ਤੁਸੀਂ ਸਾਰੇ ਮੇਰੀ ਗੱਲ ਤੋਂ ਪਤਾ ਕੀ ਗੱਲ ਆ, ਇਹਨਾਂ ਨੇ ਜਿਹੜੇ ਮੈਨੂੰ ਉਹ ਲਵਾਏ ਨੇ ਨਾ ਉਹ ਪੁਸ਼ਅਪ ਓਏ ਹੋਏ ਉਹ ਮੈਨੂੰ 6 ਮਹੀਨੇ ਪੁਸ਼ਅਪ ਲੈ ਗਏ। ਉਹ ਕੋਈ ਇਹਨਾਂ ਨੂੰ ਫਿਰ ਪੁੱਛੋ ਹੁਣ। ਹਾਂ ਸ਼ੁਕਰ ਪੁਸ਼ਅਪ ਨਾ ਕੈਸੇ ਮੈਨੇ ਰੈਨ ਬਿਤਾਈ। ਸ਼ੁਕਰ ਤੁਹਾਡਾ ਮਜ਼ਾਕ ਕਰ ਉਸਤਾਦ ਜੀ ਇਹਨਾਂ ਨੇ ਆਹੋ ਕਸਮੇ ਇਹ ਤੇ ਠੀਕ ਹੋ ਗਏ। ਮੈਂ ਬਾਕੀ ਤੁਸੀਂ ਕਰਦੇ ਰਹੇ। ਆਹੋ ਮੈਂ ਹਾਂ ਕਸਮ ਵਾਲੀ ਗੱਲ ਆ ਯਾਰ। ਮੈਂ ਜੁਡੋ ਕਰਾਟੇ ਮੈਂ ਉਦੋਂ ਜੁਡੋ ਕਰਾਟੇ, ਹੁਣ ਤੂੰ ਮੈਨੂੰ ਕਦੇ ਸੁੱਤਿਆਂ ਵੇਖਿਆ? ਮੈਂ ਜੁਡੋ ਕਰਾਟੇ ਖੇਡ ਰਿਹਾ ਹੁਣਾ। ਓਹ ਯਾਰ ਬਹੁਤ ਔਖੇ। ਕਰਾਟੇ ਕੀ ਇਹ ਕਿਉਂ ਕਿਸ ਤਰ੍ਹਾਂ ਬੰਦ ਹੋ ਸਕਦੇ? ਮੇਰੇ ਨਹੀਂ ਸੀ ਵੱਜਦੇ ਹੁੰਦੇ ਕਰਾਟੇ। ਇਹ ਕਰਾਟੇ ਦੀ ਇੱਕ ਲੌਜੀਕ ਆ ਜੀ। ਕਰਾਟੇ ਕਹਿੰਦੇ ਜਦੋਂ ਤੁਸੀਂ ਥਕਾਵਟ ਹੋ ਜਾਊਗੀ ਨਾ, ਅਕਸਰ ਮਤਲਬ ਤੂੰ ਕਰਾਟੇ ਨਹੀਂ ਮਾਰਦਾ ਇੱਕ ਬੰਦਾ, ਅਗਰ ਮਾਰ ਰਿਹਾ ਨਾ ਇਹਦਾ ਮਤਲਬ ਆ ਕਿ ਥੱਕਿਆ ਬਹੁਤ ਜ਼ਿਆਦਾ। ਉਸਤਾਦ ਜੀ ਇਹ ਪਹਿਲੇ ਥੱਕ ਕੇ ਸੌ ਕੇ ਖਰਾਟੇ ਮਾਰਦਾ, ਫਿਰ ਖਰਾਟੇ ਮਾਰ ਕੇ ਫੇਰ ਥੱਕ ਜਾਂਦਾ। ਇਹ ਤੇ ਏਡੀ ਉੱਚੀ ਖਰਾਟੇ ਮਾਰਦਾ ਸਦਾ ਕਾ ਆਪੇ ਹੀ ਉੱਠ ਪੈਂਦਾ ਵਾ। ਖਰਾਟੇ ਨੇ ਇੱਕ ਡਿਵਾਈਸ ਬਣੀ ਉਸਤਾਦ ਜੀ, ਬ੍ਰਾਹਮ ਗੱਲ ਨੇ ਕੱਢੀ ਆ ਡਿਵਾਈਸ। ਉਹ ਤੁਸੀਂ ਕਿੰਨੇ ਬਰਾਊ ਗੱਲ ਉਹ ਜਿਹੜਾ ਹੈ ਬਸ, ਹਾਂ ਗ੍ਰਾਹਮ ਬੈਲ। ਅੱਛਾ, ਉਹ ਤੁਸੀਂ ਆਪਣੇ ਤੱਕੀ ਦੇ ਨੀਚੇ ਰੱਖਣੀ ਆ, ਤੁਹਾਨੂੰ ਖਰਾਟੇ ਨਹੀਂ ਆਉਣਗੇ। ਜੈਨੂਨ ਬਾਤ ਆ ਉਸਤਾਦ ਜੀ। ਉਹਦੇ ਚੋਂ ਆਏਗੀ ਆਵਾਜ਼। ਨਹੀਂ ਹਾਂ। ਉਹ ਤੋਂ ਉਹ ਨਾ ਚੋਂ ਛੁਆਵਾਂ ਨਿਕਲਦੀਆਂ, ਧੂਆਂ ਟੈਪ ਨੱਕ ਨੂੰ ਚੜੇਗਾ। ਬੇਸਿਕਲੀ ਖਰਾਟੇ ਨੱਕ ਦੀ ਆਵਾਜ਼ ਆ, ਥਕਾਵਟ ਥਕੂਵਟ ਦਾ ਕੋਈ ਤਲਕ ਨਹੀਂ ਹੈ। ਯਾਨੀ ਕਿ ਹਮੇਸ਼ਾ ਸ਼ਮੀਆਂ ਦੀ ਆਵਾਜ਼ ਆ। ਇੰਨੇ ਖਰਾਟੇ ਮਾਰਦਾ ਵਾ, ਹੈਲਮਟ ਪਾ ਕੇ ਸੁੱਤਾ ਵਾ। ਇੰਨੇ ਖਰਾਟੇ ਮਾਰਦਾ ਜਦੋਂ ਸੌਂਦਾ ਨਾ, ਇਹਦੇ ਮੂੰਹ ਤੇ ਕਲੋਰੋਫਾਰਮ ਪਾ ਦਿੰਦੇ। ਮੇਰੇ ਨਾਲ ਕੋਈ ਬੰਦਾ ਮਾਰ ਰਿਹਾ ਹੋਵੇ ਨਾ ਖਰਾਟੇ, ਮੈਂ ਦੁਬਈ ਜਾਣਾ ਨਾ, ਲਾਲਾ ਬਹੁਤ ਖਰਾਟੇ ਮਾਰਦਾ ਤੇ ਮੈਂ ਉਹਦਾ ਇੰਜ ਫੜ ਕੇ ਨਾ ਨੱਕ ਹੀ ਨਹੀਂ ਬੰਦ ਕਰਨਾ, ਇੰਜ ਕਰਦਾ ਨਾ ਤੇ ਮੈਂ ਆਪ ਨਾਲ ਨਮੀਸਣਾ ਜਾਏ ਨਾ, ਉੱਠ ਕੇ ਇੱਧਰ ਤੇ ਦੇਖਦਾ ਉਹ ਬਹੁਤ ਆਵਾਜ਼ਾਰੀ ਹੁੰਦੀ। ਅੱਛਾ, ਮੰਨੋ ਨਹੀਂ ਕਦੀ ਜ਼ਿੰਦਗੀ ਜਾਏਗਾ। ਬਸ ਕਰਦੇ ਕੱਲ ਉਹ ਗੱਡੀ ਯਾਰ ਆਪ ਨੂੰ ਨਹੀਂ ਪਤਾ ਲੱਗਦਾ। ਸੱਚ ਕੱਲ ਗੱਡੀ ਚ ਲੰਮਾ ਖਰਾਟੇ ਉੱਤਾ ਸੱਲਾ ਮਾਫੀ ਦੇਵੇ। ਇਹਦੇ ਖਰਾਟਿਆਂ ਦੀ ਵਜ੍ਹਾ ਤੋਂ ਬੱਚਿਆਂ ਨੇ ਰਿਹਾਇਸ਼ ਜ਼ਿਆਦਾ ਕੀਤੀ ਹੋਈ ਹੈ। ਤੇਰੇ ਪਾਪਾ ਬਹੁਤ ਖਰਾਟੇ ਮਾਰਤੇ। ਤੇਰੇ ਖਰਾਟਿਆਂ ਨੇ 2 ਤਾਏ ਬੋਲੇ ਕੀਤੇ ਬੇਟੇ, ਉੱਤੋਂ ਇੰਨੇ ਉੱਚੀ ਖਰਾਟੇ। ਫਰੀਦ ਦਾ ਵੋਕਲ ਇਦਾਂ ਦਾ ਵਾ, ਖਰਾਟਾ ਮਾਰਦਾ ਇਦਾਂ ਲੱਗਦਾ ਵਹਿਰਾ ਭੁੱਖਾ ਖੜਾ ਵਾ। ਉਸਤਾਦ ਜੀ ਇੱਕ ਤੁਹਾਨੂੰ ਮੈਂ ਠਹਿਰੋ। ਉਸਤਾਦ ਜੀ ਐਟਮ ਲਾ ਕੋਈ ਕੱਢ ਸ਼ੀਸ਼ੀਆਂ ਤੇ ਤੇਲ ਕਿੱਥੇ ਆ? ਬਹੁਤ 70% ਲੋਕਾਂ ਨੂੰ ਇਹ ਨਹੀਂ ਪਤਾ ਕਿ ਖਰਾਟੇ ਕਿਉਂ ਹੁੰਦੇ। ਸਿਆਸਤਦਾਨ ਕਹਿੰਦੇ ਆ ਕਿ ਇਹ ਮੋਟਾਪੇ ਦੀ ਵਜ੍ਹਾ ਤੋਂ। ਓਏ ਸੈਂਸਤਾਨ ਖੁਦਾ ਦਾ ਉਹ ਸਿਆਸਤਦਾਨ ਕਿੱਥੋਂ ਆ ਗਈ ਯਾਰ? ਮੋਟਾਪਾ ਜਿਹਨੂੰ ਹਾਇਰ ਹੋ ਜਾਂਦਾ। ਨਾ ਇਲਮ ਪਾਰਟਨਰ ਸਿਆਸਤਦਾਨ ਕਹਿੰਦੇ ਜੀ। ਮੋਟਾ ਬੰਦਾ ਹੁੰਦਾ ਜਦੋਂ ਇਹ ਉਲਰਬਾਜ਼ੀ ਲੈ ਗਿਆ, ਪਾਸਾ ਲੈ ਗਿਆ, ਪੇਟ ਘੁੱਟਿਆ ਜਾਏਗਾ। ਅੱਛਾ, ਇਹ ਗੱਲ ਦੱਸਦਾ, ਆ ਪੈਂਟ ਤੋਂ ਅੱਛੀ ਪਈ ਹੈ ਤੂੰ ਬੇਵਕੂਫ। ਯਾਰ ਫਿਰ ਕਹੀ ਤੇਰੀ ਉਹ ਐਡਾ ਚੈਨਲ ਚ ਨਹੀਂ ਉੱਠ ਕੇ ਆ, ਬਦਤਮੀਜ਼ ਗੱਲਾਂ ਕਰ। ਇੱਕ ਮਿੰਟ ਹੈ, ਉਹਦਾ ਪਹਿਲੇ ਪੂਰਾ ਉਹਦੀ ਜਿਹੜੀ ਲੌਜੀਕ ਹੈ ਨਾ ਉਹ ਲੈ ਲਾ। ਹਾਂਜੀ, ਜਦੋਂ ਮੋਟਾ ਤੁਸੀਂ ਮੋਟੇ ਬੰਦੇ ਨੇ ਇੰਜ ਕਰਕੇ ਪਾਸਾ ਲੈਣਾ ਨਾ, ਇਹ ਪੇਟ ਘੁੱਟਿਆ ਜਾਣਾ ਦੇਖਣਾ। ਹੁਣ ਮੈਂ ਪੇਟ ਘੁੱਟ ਕੇ ਖਾਵਾਂਗਾ, ਸਾਦਾ ਬੈਠਾ ਪੇਟ ਘੁੱਟ ਕੇ ਉਹ ਬੱਲੇ ਯਾਰ ਕੀ ਬਾਤ ਹੈ ਜਿੱਥੇ ਯਾਰ। ਉਹ ਮਤ ਸਕੇ ਯਾਰ, ਇਹ ਮੇਰੇ ਵੀਰ ਦੀ ਬਾਤ। ਇਹ ਮੈਂ ਇੱਕ ਡਾਕਟਰ ਦੀ ਸਾਡੀ ਗਲੀ ਚ, ਉਹ ਮਾਸ਼ਾਅੱਲਾ ਉਹਨਾਂ ਨੇ ਮੂੰਗਫਲੀ ਦਾ ਕੰਮ ਸ਼ੁਰੂ ਕੀਤਾ।
ਤੁਸੀਂ ਉਹਦੇ ਕੋਲ ਜਾਣਾ ਵਾ। ਅੱਛਾ ਇੱਧਰ ਇੱਕ ਸੈਕਿੰਡ, ਇੱਕ ਦੀ ਕੱਲ ਕਹਿੰਦਾ ਯਾਰ ਮੈਂ ਨਾ ਆਪਣੇ ਬੇਟੇ ਦਾ ਚੈੱਕਅਪ ਕਰਾ ਜਾਣਾ ਵੇ, ਮੇਰੀ ਡਾਕਟਰ ਨਾਲ ਗੱਲ ਹੁੰਦੀ ਤੇ ਡਾਕਟਰ ਦਾ ਨਾਮ ਸੇਵ ਕੀਤਾ, ਡਾਕਟਰ ਪੁੰਡੀ। ਡਾਕਟਰ ਪੁੰਡੀ। ਮੈਂ ਕਿਹਾ ਯਾਰ ਕਿਸੇ ਅੱਛੇ ਡਾਕਟਰ ਕੋਲ ਬੱਚੇ ਨੂੰ ਲੈ ਕੇ ਬੜੀ ਐਟਮ ਡਾਕਟਰ ਹੁਣ ਮੀਆਂ ਬੀਵੀ ਗਏ ਨਾ, ਤੇ ਮੀਆਂ ਬੀਵੀ ਗਏ ਚੈੱਕਅਪ ਕਰਾਉਣ, ਤੇ ਚੈੱਕਅਪ ਬੰਦੇ ਨੇ ਕਰਾਉਣਾ ਵਾ, ਤੇ ਉਹਨੇ ਐਵੇਂ ਆਪੇ ਤੁਸੀਂ ਇੱਥੇ ਆ ਜਾਓ, ਆਪੇ ਤੁਸੀਂ ਇੱਥੇ ਬੰਦੇ ਬੇਟਾ ਦੇਖ ਜ਼ਰਾ ਭਾਈ ਨੂੰ, ਦੇਖ ਜ਼ਰਾ, ਤੇ ਭਾਈ ਨੂੰ ਉਧਰ ਭੇਜ ਦੇਣਾ ਚੈੱਕਅਪ, ਤੇ ਐ ਆਪੇ ਕੀ ਖਾਦਾ, ਉਹ ਕਹੋਗੇ ਮੈਂ ਤੇ ਆ ਖਾਦਾ ਸੀ, ਆਪੇ ਤਾਂ ਤੇ ਕੋਈ ਮਸਲਾ ਲੱਗਦਾ ਨਹੀਂ, ਨਹੀਂ ਭਾਈ ਚੈੱਕਅਪ ਭਾਈ ਨੇ ਕਰਾਉਣਾ, ਅੱਛਾ ਫੇਰ ਠੀਕ ਆ, ਤੁਸੀਂ ਆਓ ਭਾਈ ਮੇਰੇ ਇੱਥੇ, ਮੈਂ ਆਪੇ ਨੂੰ ਚੈੱਕ ਕਰ ਦੂੰਗਾ। ਡਾਕਟਰ ਭੁੰਡੀ ਨੂੰ ਫੋਨ ਕਰਕੇ ਕਹਿੰਦਾ ਇਹ ਸਾਡਾ ਫੈਮਿਲੀ ਡਾਕਟਰ ਆ, ਉਹ ਡਾਕਟਰ ਨਹੀਂ ਭੁੰਡੀ ਕਿਉਂ ਨਾ ਆਉਂਦਾ? ਇਹਨਾਂ ਦਾ ਫੈਮਿਲੀ ਡਾਕਟਰ ਹੈ ਨਾ, ਇਸ ਕਰਕੇ ਫੈਮਿਲੀ ਡਾਕਟਰ ਨਹੀਂ ਉਸਤਾਦ ਜੀ, ਉਹ ਨਾ ਥੋੜਾ ਜਿਹਾ ਅੱਛਾ ਭੁੰਡੀ, ਐੜਾ ਤਾਂ ਹੁਣੇ ਗੱਲ ਦੱਸੀ ਆ। ਅੱਛਾ 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 ਭੁੰਡੀ ਕਰਦਾ। ਓਕੇ ਓਕੇ ਓਕੇ। ਨਾਲੇ ਇਦਾਂ ਦਾ ਇਲਾਕਾ ਏਡਾ, ਉਹ ਤੁਹਾਨੂੰ ਪਤਾ ਹੀ, ਉੱਥੇ ਦਦਰੀ ਨੂੰ ਕੈਂਸਰ ਕਹਿੰਦੇ ਇਸ ਇਲਾਕੇ ਦਾ ਰਹਿਣ ਵਾਲਾ। ਤਾਂ ਜੀ ਫਰੀਦ ਨੂੰ ਪਤਾ ਲੱਗਾ ਗ੍ਰਾਈ ਵਾਟਰ ਨਹੀਂ, ਇਹ ਚ ਤਾਕਤ ਹੁੰਦੀ ਹੈ, ਤੇ ਉਹਦੇ ਨਾਲ ਰੋਟੀਆਂ ਚੋਪੜ ਖਾਈ ਜਾਂਦੇ ਪੂਰਾ ਟੱਬਰ, ਯਾਰ ਉਹਦੀ ਚੂਰੀ ਬਣਾ ਖਾਈ ਜਾਂਦੇ। ਕਾਲੂ ਬੜਾ ਬੇਵਕੂਫ ਉਸਤਾਦ ਜੀ, ਪੁੱਠਾ ਪੀਜ਼ਾ ਖੋਲ ਕੇ ਧੋਖਾ ਹੋ ਗਿਆ ਭਾਈ, ਧੋਖਾ ਹੋ ਗਿਆ ਭਾਈ, ਇਹ ਪਲੈਨਿੰਗ ਸੀ ਉਹਨਾਂ ਦੀ, ਇਹਦੇ ਉੱਤੇ ਤਾਂ ਲੱਗਾ ਹੀ ਕੁਛ ਨਹੀਂ। ਧੋਖਾ ਆ ਗਿਆ। ਹੋਰ ਦੱਸੀ, ਹੋਟਲ ਬੰਦ ਕਰਾਤਾ ਵਿਚਾਰਾ, ਉੱਤੇ ਫੋਨ ਕਰਕੇ ਕਹਿ ਰਿਹਾ ਉਹ ਉੱਤੇ ਕਿਵੇਂ ਪਾਉਣਾ ਸੀ ਸਾਰਾ ਕੁਝ ਇਹਦੇ। ਕੱਲਾ ਕੁਲਚਾ ਭੇਜਦਾ ਜੀ। ਓਏ ਉਹ ਮੈਨੂੰ ਇੱਕ ਯਾਦ ਆ ਕਿ ਇੱਕ ਜਾਲੀ ਪੀਰ ਕਿਸੇ ਪਿੰਡ ਚਲਾ ਜਾਂਦਾ ਨਾ ਇਦਾਂ ਹੀ, ਤੇ ਉਹ ਬਾਬਾ ਬਣਿਆ ਨਾ ਐਵੇਂ ਲੁੱਟਣ ਵਾਲਾ, ਆ ਜੀ ਉਹ ਨਿਜ਼ਾਮ ਕਰਨ ਵਾਲਾ ਨਾ ਝੂਠਾ ਹੀ, ਤੇ ਉਹ ਇੱਕ ਘਰ ਚੱਲ ਜਾਂਦਾ, ਤੇ ਕਮਾਈ ਬੜੀ, ਔਰਤ ਬੜੀ ਸਿਆਣੀ ਹੁੰਦੀ, ਉਹ ਦੇਖ ਲੈਂਦੀ ਕਿ ਵੀ ਇਹ ਗੇੜੇਬਾਜ਼ ਆ ਹੈ, ਤੇ ਉਹ ਨਾ ਉਹਨੂੰ ਇੱਕ ਬੈਠਾ ਕਰਦਾ ਹੁਸ਼ 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 ਹਾਂ ਹੁਸ਼। ਉਹ ਸਾਰੇ ਕਹਿੰਦੇ ਬਾਬਾ ਜੀ ਕੀ ਹੋਇਆ? ਕਹਿੰਦਾ ਮੇਰੇ ਘਰ ਨਾ ਕੁੱਤਾ ਵੜਨ ਲੱਗਾ ਸੀ ਇੱਕ, ਤੇ ਮੈਂ ਉਹਨੂੰ ਪਰੇ ਕੀਤਾ। ਅੱਛਾ ਕਹਿੰਦੇ ਠੀਕ, ਹੁਣ ਚੌਲ ਲੈ ਕੇ ਆਂਦੇ, ਚੌਲ ਨਾ ਚਿੱਟੇ, ਕੁਛ ਨਹੀਂ ਉੱਤੇ ਪਾਇਆ, ਖਾਲੀ ਇਕੱਲੇ ਚੌਲ। ਉਹਨੇ ਔਰਤ ਨੇ ਲਿਆ ਕੇ ਜਿਹੜੀ ਤੇਜ਼ ਸੀ, ਉਹਨੇ ਬਾਬੇ ਨੂੰ ਫੜਾਤੇ, ਉਹਨੇ ਕਿਹਾ ਬਾਬਾ ਜੀ ਆਲੋ ਵਿੱਚ। ਬਾਬੇ ਨੇ ਦੇਖਿਆ, ਬਾਬੇ ਨੇ ਕਿਹਾ ਵੀ ਇਹਦੇ ਉੱਤੇ ਤੇ ਕੁਛ ਪਾਓ। ਉਹਨੇ ਚਪੇੜ ਬਾਬੇ ਦੇ ਮਾਰੀ, ਉਹਨੇ ਕਿਹਾ ਤੂੰ ਘਰ ਕੁੱਤਾ ਵੜਦਾ ਵੇਖ ਲਿਆ, ਚੌਲਾਂ ਦੇ ਥੱਲੇ ਮੈਂ ਚੀਨੀ ਪਾਈ ਸ਼ੱਕਰ, ਉਹ ਤੈਨੂੰ ਨਜ਼ਰ ਨਹੀਂ ਆਈ। ਬਿਲਕੁਲ ਚੌਲਾਂ ਦੇ ਥੱਲੇ ਮੈਂ ਸਾਰਾ ਕੁਝ ਪਾ ਕੇ ਉੱਤੇ ਚੌਲ ਪਾਏ, ਤੇ ਤੂੰ ਕਹਿੰਦੇ ਉੱਤੇ ਕੁਝ ਪਾ ਕੇ ਲਿਆਓ, ਉੱਥੇ 250 ਕਿਲੋਮੀਟਰ ਦੂਰ ਤੂੰ ਵੜਦਾ ਵੇਖ ਲਿਆ, ਤੈਨੂੰ ਚੌਲਾਂ ਦੇ ਥੱਲੇ ਨਹੀਂ ਨਜ਼ਰ ਆਇਆ। ਇਹ ਉਹ ਹਿਸਾਬ ਆ, ਪਤਾ ਨਹੀਂ ਹੁਣ ਕਿਸ ਗੱਲ ਤੋਂ ਮੈਂ ਮਿਸਾਲ ਦਿੱਤੀ, ਮੈਨੂੰ ਤੇ ਉਹ ਵੀ ਭੁੱਲ ਗਈ। ਉਹ ਡਾਕਟਰ ਦੀ ਗੱਲ ਦੱਸ, ਡਾਕਟਰ ਭੁੰਡੀ ਚਾਚੇ ਦੀ ਦਵਾਈ ਲੈਣ ਗਏ, ਤੇ ਚਾਚੇ ਨੇ ਉਹਨੂੰ ਘੰਟੇ ਬਾਅਦ ਚੈੱਕ ਕੀਤਾ, ਬੈਠਾ ਵੀ ਕੋਈ ਨਹੀਂ, ਕੋਈ ਵੀ ਨਹੀਂ ਬੈਠਾ, ਤੇ ਫੇਰ ਘੰਟੇ ਬਾਅਦ ਫੇਰ ਐਵੇਂ ਫੌਕ ਪਾਉਣ ਲਈ ਚਾਚੇ ਕੱਲੇ ਨੂੰ ਕਹੀ ਜਾਣਾ ਟੋਕਨ ਤੇ ਰਹਾਉਣਾ। ਉਸਤਾਦ ਜੀ ਇੱਕ ਗੱਲ ਮੈਨੂੰ ਦੱਸੋ ਯਾਰ, ਤੁਹਾਡੀ ਨਜ਼ਰ 'ਚ ਫੈਸਲਾਬਾਦ ਜਾਂ ਇੱਧਰ ਉੱਧਰ ਕਿਤੇ ਫੈਸਲਾਬਾਦ ਦੇ ਲਾਗੇ ਕੋਈ ਐਸਾ ਹਕੀਮ ਹੈਗਾ ਵਾ ਜੈਨੂਇਨ ਜਿਹੜਾ ਹਕੀਮ ਹੁੰਦਾ ਵਾ? ਮੇਰੇ ਕੋਲ ਇੱਕ ਹੈਗੇ ਸੀ ਹਕੀਮ ਤਫੈਲ ਸਾਹਿਬ, ਉਹ ਵਿਚਾਰੇ ਵਫਾਤ ਪਾ ਗਏ ਨੇ, ਜਾਂ ਪਤਾ ਨਹੀਂ ਉਹ ਮਤਲਬ ਜ਼ਿਆਦਾ ਜ਼ਈਫ ਹੋ ਗਏ ਨੇ, ਮੈਨੂੰ ਹਾਲੇ ਬਾਰ ਅੱਲਾ ਮਾਫੀ ਦੇਵੇ, ਮੈਨੂੰ ਨਹੀਂ ਪਤਾ ਕਿ ਉਹ ਹੈ, ਹੋ ਸਕਦਾ ਹੋਣ, ਜੇ ਹੈ ਨੇ ਤੇ ਭਾਈ ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ। ਤੇ ਬਾਕੀ ਇਹ ਮੈਂ ਉਹਨਾਂ ਦੀ ਦੁਕਾਨ ਤੇ ਜਿਹੜਾ ਦੇਖਿਆ ਨਾ, ਉਹ ਮੈਂ ਉਹਨਾਂ ਦੇ ਬੇਟੇ ਨੂੰ ਬੈਠਾ ਦੇਖਿਆ, ਹੋ ਸਕਦਾ ਘਰ ਹੋਣ, ਜ਼ਈਫ ਹੋ ਗਏ ਹੁਣ। ਉਸਤਾਦ ਜੀ ਉਹ ਬੰਦਾ ਸੀ, ਫਰੀਦ ਖਾਨ ਤੇਰੀ ਨਗਰੀ ਚੋਰ ਪੈਣ ਬੰਬ ਮਾਰ ਤੇ ਜਮਾਲੂ ਬਈ, ਮੈਂ ਜੈਨੂਇਨ ਯਾਨੀ ਕਿ ਦੇਖਿਆ ਕਿ ਇੰਜ ਮੈਂ ਨਬਜ਼ ਉਹਨਾਂ ਨੂੰ ਫੜਾਈ ਇੰਜ, ਤੇ ਨਾਲ ਵਾਲੇ ਚੌਕ ਸੀ, ਮੇਰੀ ਅੰਮੀ ਹੁਣੀ ਉਹਨਾਂ ਦੇ ਹੱਥਾਂ 'ਚ ਖੇਲੇ ਨੇ, ਮੇਰੇ ਨਾਨਾ ਬੂ ਦੇ ਦੋਸਤ ਸੀ ਉਹ, ਸਮਝ ਆ ਗਈ। ਤੇ ਮੈਂ ਜਾਣਾ ਨਾ, ਤੇ ਮੈਂ ਉਹਨਾਂ ਨੂੰ ਕਹਿਣਾ ਜੀ ਮੈਂ ਇਸ ਤਰ੍ਹਾਂ ਹਾਜੀ ਗਨੀ ਸਾਹਿਬ ਦਾ ਦੋਤਾ ਵਾਂ, ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਉਹ ਫਲਾਣੀ ਦਾ ਮੁੰਡਾ ਵਾਂ ਜਿਹੜੀ ਉੱਥੇ ਵਿਆਹੀ ਗਈ ਸੀ, ਉਹਦਾ ਮੁੰਡਾ। ਮੈਂ ਕਹਿਣਾ ਜੀ ਮੈਂ ਇਹਦਾ, ਉਹ ਐਸਟੈਬਲਿਸ਼ ਨਹੀਂ ਮੇਰੇ ਨਾਨਾ। ਤੇ ਮੈਨੂੰ ਪੇਟ ਦਾ ਮਸਲਾ ਨਾ ਕੋਈ, ਤੇ ਉਹਨਾਂ ਨੇ ਪੱਖਾ ਉਹਨਾਂ ਦਾ ਕਿੰਜ ਦਾ ਸੀ, ਬਈ ਤੂੰ ਆਰਾਮ ਨਾਲ ਗਿਣ ਲੈ ਕਰਕੇ ਪਾ ਚੱਲ ਦੇ ਐ ਟੈਬ ਸਾਦਗੀ ਟੈਬ, ਮਤਲਬ ਮੱਖੀ ਬੈਠੀ ਵੀ ਤੂੰ ਵੇਖ ਸਕਦਾ ਪਰਦੇ ਉੱਤੇ, ਤੇ ਮੱਖੀ ਵੀ ਨਹੀਂ ਉੱਡਣ ਦੇਈ, ਐ ਸਪੀਡ ਤੇ ਬਾਹਰ ਗਰਮੀ ਨਾਲ ਮੱਤ ਵੱਜੀ ਪਈ। ਦਵਾਈ ਲੈਣੀ ਲੈ, ਬਹਿਣਾ ਬਹਿ, ਨਹੀਂ ਉਸ ਤੋਂ ਪੱਖਾ ਤੇਜ਼ ਨਹੀਂ ਹੋਣਾ, ਇਹ ਉਹਨਾਂ ਦਾ ਸਟਾਈਲ ਸੀ। ਠੀਕ ਹੈ ਜੀ, ਤੇ ਸਪੀਡ ਉਹਨਾਂ ਦੀ ਕੀ ਹੈ, ਇਹ ਬੈਠੇ ਨੇ, ਤੇ ਹੁਣ ਤੂੰ ਕਹਿ ਗਈ ਜੀ ਹਕੀਮ ਸਾਹਿਬ, ਮੈਂ ਹਾਂਜੀ ਹਕੀਮ ਸਾਹਿਬ ਮੇਦੇ 'ਚ ਨਾ ਕਹਿੰਦੇ ਅਲਸਰ ਜਿਹਾ ਵਾ, ਕੋਈ ਮਸਲਾ ਬਣ ਗਿਆ। ਕਿੱਥੋਂ ਆਏ ਹੋ? ਮੈਂ ਜੀ ਇੱਧਰੋਂ ਝੰਡਾ ਪੀਰੋ।
ਝੰਡਾ ਪੀਰ ਉਹ ਸ਼ਫਾਕ ਦੇ ਕੋਲੋਂ ਹਾਂਜੀ ਹਾਂਜੀ, ਉਹ ਅੱਛੀ ਨਹੀਂ ਬਰਫ ਵਾਲਾ, ਹਾਂਜੀ ਹਾਂਜੀ ਉਹਦੇ ਕੋਲ। ਅੱਛਾ ਅੱਛਾ। ਤੇ ਉੱਥੇ ਉਹ ਚਾਚਾ ਇੱਕ ਹੁੰਦਾ ਸੀ, ਉਹ ਜਿਹੜਾ ਮਸ਼ਹੂਰ ਹੁੰਦਾ ਸੀ, ਉਹ ਕੁਲਫੀਆਂ ਮੇਰੇ ਹੱਲ ਵੇਚਦਾ ਸੀ। ਹਾਂ ਹਾਂ, ਉਹ ਹੈਗਾ ਉਹ? ਨਹੀਂ, ਫੌਤ ਹੋ ਗਈ ਜੀ। ਓਏ ਹੋਏ ਹੋਏ। ਅੱਛਾ ਤਾਊ ਦਾ ਭਰਾ ਹਨਾ। ਅੱਛਾ, ਹਾਂਜੀ ਹਾਂਜੀ। ਇਹ ਮੇਰੇ ਮੇਦੇ ਦੇ ਅਫਸਰ ਦਾ ਕੋਈ ਮਸਲਾ ਸੀ। ਅੱਛਾ ਅੱਛਾ, ਕਦੋਂ ਤੋਂ? ਇਹ ਤਕਰੀਬਨ 3 ਮਹੀਨੇ ਹੋ ਗਏ ਜੀ, ਬੜੀਆਂ ਦਵਾਈਆਂ ਲਈਆਂ, ਕੋਈ ਸਮਝ ਨਹੀਂ ਆਉਂਦੀ। ਅੱਛਾ ਅੱਛਾ। ਕਿੱਥੋਂ ਦੱਸਿਆ ਤੁਸੀਂ, ਕਿੱਥੋਂ ਦੇ ਹੋ? ਸਰ ਝੰਡਾ ਪੀਰੋਂ। ਝੰਡਾ ਪੀਰ, ਅੱਛਾ ਅੱਛਾ, ਹਾਂ ਠੀਕ ਹੋ ਗਿਆ, ਠੀਕ ਹੋ ਗਿਆ। ਕਦੋਂ ਤੋਂ ਹੈ ਇਹ ਦਵਾਈ ਜਿਹੜੀ ਲਈ ਤੁਸੀਂ, ਇਹ ਫਰਕ ਨਹੀਂ ਪਿਆ? ਜੀ ਨਹੀਂ, 3 ਮਹੀਨੇ ਹੋ ਗਏ ਬਸ। ਤੇ ਤੰਦੂਰ ਹੈਗਾ ਉੱਥੇ? ਝੰਡਾ ਪੀਰ ਨੁੱਕਰ ਤੇ ਹੁੰਦਾ ਸੀ, ਬਰਫ਼ ਵਾਲੇ ਦੇ ਨਾਲ ਤੰਦੂਰ ਹੁੰਦਾ ਸੀ। ਹਾਂਜੀ ਚਾਚੇ, ਅੱਜੇ ਦਾ ਹਲੇ ਵੀ ਹੈ। ਹਾਲੇ ਵੀ ਆ? ਤੇ ਕੀ ਬਦ ਪਰਹੇਜ਼ੀ ਕੀਤੀ ਕੋਈ? ਨਹੀਂ ਜੀ, ਝੰਡਾ ਪੀਰ। ਬਦ ਪਰਹੇਜ਼ੀ ਕੀਤੀ? ਇਹ ਹੁਣ ਇਹ ਦਾ ਸਪੀਡ ਹੁੰਦੀ ਸੀ ਉਹਨਾਂ ਦੀ। ਹੁਣ ਉਹਨਾਂ ਨੇ ਤੈਨੂੰ ਕੁਛ ਨਹੀਂ ਦੱਸਣਾ ਇਹਦਾ, ਉਹਨਾਂ ਨੇ ਇੰਝ ਫੜਨਾ, ਪਰਚੀਆਂ ਦਵਾਈ ਵਾਲੀਆਂ ਇੰਝ ਸਲੋ ਟੈਂਪੋ, ਜਿਵੇਂ ਸਲੋਮੋ ਨਹੀਂ ਬਣਾਉਂਦੇ, ਉਹ ਪੂਰਾ ਸਲੋਮੋ ਸੀ। ਠੀਕ ਹੋ ਗਿਆ, ਹਕੀਮ ਸਲੋਮੋ। ਹਾਂ ਹਾਂ, ਸਲੋਮੋ, ਇੰਝ ਕਰਕੇ ਇੰਝ ਥਿੰਕਿੰਗ 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 ਥਿੰਕਿੰਗ। ਤੇ ਫਰੀਦ ਉਹਨਾਂ ਨੇ ਤੈਨੂੰ ਦੱਸਣੀ ਉਹ ਗੱਲ ਆ, ਮੇਦਾ ਮੂਦਾ ਨਹੀਂ। ਉਹਨਾਂ ਨੇ ਤੈਨੂੰ ਕਹਿਣਾ ਤੈਨੂੰ ਆ ਵੀ ਹੁੰਦਾ ਹੈ, ਤੈਨੂੰ ਆ ਵੀ ਹੁੰਦਾ ਹੈ, ਤੂੰ ਇੰਝ ਹੁੰਦਾ, ਤੈਨੂੰ ਇੰਝ ਹੁੰਦਾ, ਤੈਨੂੰ ਇੰਝ ਹੁੰਦਾ, ਤੇ ਤੂੰ ਪੈਰੀਂ ਪੈ ਜਾਣਾ ਸੀ ਉਹਨਾਂ ਦੇ। ਪਰਫੈਕਟ। ਅੱਛਾ ਜੀ। ਹਾਂਜੀ, ਉਹ ਕਹਿੰਦੇ ਸੀ ਤੈਨੂੰ ਇਹ ਨਹੀਂ ਰੌਲਾ, ਤੈਨੂੰ ਇਹ ਰੌਲਾ ਵਾ, ਇੰਝ ਹੁੰਦਾ, ਤੂੰ ਕਹਿਣਾ ਹਾਂਜੀ। ਜਦੋਂ ਉੱਠਣਾ ਇੰਝ ਹੁੰਦਾ, ਹਾਂਜੀ। ਜਦੋਂ ਸੌਣਾ ਇੰਝ ਹੁੰਦਾ, ਜਦੋਂ ਵਾਸ਼ਰੂਮ ਜਾਣਾ ਇੰਝ ਹੁੰਦਾ। 1000%। ਐਸੇ ਉਹ ਹਕੀਮ ਸੀ, ਔਰ ਉਹਨਾਂ ਦੇ ਸੰਤਾਂ ਲੱਗੀਆਂ ਸੀ, ਅੱਜ ਵੀ ਲੱਗੀਆਂ ਹੋਣਗੀਆਂ, ਹਾਲੇ ਵੀ ਦੁਕਾਨ ਹੋਏਗੀ, ਗੌਰਮੈਂਟ ਮਨਜ਼ੂਰ ਸ਼ੁਦਾ। ਔਰ ਮੈਂ ਇੱਕ ਦਿਨ ਉਹਨਾਂ ਕੋਲ ਬੈਠਾ ਤਾਂ ਉਹਦਾ ਦੋਸਤ ਬੈਠਾ, ਤਾਂ ਆਪਣੀਆਂ ਪੁਰਾਣੀਆਂ ਗੱਲਾਂ ਕਰ ਰਹੇ, ਜਿਹਦੇ 'ਚ ਇੱਕ ਦੂਜੇ ਨੂੰ ਕੀ ਸ਼ੁਗਲ ਕਰ ਰਹੇ ਕਿ ਜਦੋਂ ਮਗਰਮੱਛ ਫੜਨ ਗਏ ਸਾਂ ਫਲਾਂ ਜੰਗਲਾਤ 'ਚ, ਤੇ ਉੱਥੋਂ ਉਹ ਕੱਢਣ ਗਏ ਸਾਂ, ਤੇ ਕੀ ਹੋਇਆ ਸੀ ਉਦੋਂ। ਉਹ ਹਕੀਮ ਆਪ ਜਿਹੜੀ ਬੂਟੀਆਂ ਆਪ, ਹਾਂ, ਜਿਹੜਾ ਮੇਰਾ ਕਲਿੱਪ ਨਹੀਂ ਸੀ, ਜਿਹੜਾ ਜੰਗਲ 'ਚ ਹਕੀਮ ਫਿਰਦਾ, ਕਹਿੰਦਾ ਹਕੀਮ ਤੈਨੂੰ ਮੈਂ ਇੱਕ ਪੁੜੀ ਦਿਆਂਗਾ ਸਾਲ ਬਾਅਦ, ਤੈਨੂੰ ਮੈਂ ਇੱਕ ਪੁੜੀ ਦੇਣੀ ਹੈ, ਸਾਲ ਬਾਅਦ ਤੈਨੂੰ ਅੱਲਾ ਨੇ ਕੁੜੀ ਦੇਣੀ। ਯਾਦ ਆ ਹਕੀਮ? ਉਹ ਟਾਈਪ ਦੇ ਜਿਹੜੇ ਮਤਲਬ ਕਸ਼ਤੀਆਂ 'ਚ ਕਹਿੰਦੇ ਸੀ ਬਹਿ ਕੇ ਜਾ ਕੇ, ਤੇ ਉਹ ਜਿਹੜੀਆਂ ਮਤਲਬ ਇੱਕ ਕੋਈ ਜੜੀ ਬੂਟੀ ਐਸੀ ਹੈ ਜਿਹੜੀ ਕਿਸੇ ਨਦੀ ਦੇ ਨੁੱਕਰਾਂ ਤੇ ਲੱਗੀ ਆ, ਉੱਥੋਂ ਲੱਭਣੀਆਂ, ਫਿਰ ਜਾਨਵਰਾਂ ਦੇ ਅੰਦਰੋਂ ਚੀਜ਼ਾਂ ਜਿਹੜੀਆਂ, ਉਹ ਹਕੀਮ ਸੀ ਫਾਈਨਲ। ਕੋਈ ਐਸਾ ਯਾਰ ਹੁਣ ਹਕੀਮ ਐਸਾ ਹੋਵੇ ਨਾ। ਉਹਨਾਂ ਦੇ ਕੀ ਨਾਮ ਕੀ ਦੱਸਿਆ? ਹਕੀਮ ਤੁਫੈਲ ਸਾਹਿਬ। ਤੇ ਉਹਨਾਂ ਦੀ ਕੋਈ ਹੋਣਾ ਹੀ ਨਾ ਅੱਗੋਂ ਉਹਨਾਂ ਦੇ ਬੇਟੇ ਹੈ ਨੇ, ਉਹ ਵੀ ਹੁਣ ਤਾਂ ਉਹ ਵੀ ਜ਼ਈਫ ਹੋਏ ਹੋਣੇ ਨੇ ਵਿਚਾਰੇ। ਇਹ ਤਫੈਲ ਟੋਕੇ ਵਾਲਿਆਂ ਦੇ ਕੀ ਲੱਗਦਾ? ਨਹੀਂ, ਹਕੀਮ ਤੁਫੈਲ ਸਾਹਿਬ ਨਾੜ ਵਾਲੇ ਚੌਕ 'ਚ ਹਾਲੇ ਵੀ ਦੁਕਾਨ ਹੋਏਗੀ, ਔਰ ਯਕੀਨਨ ਜਿਹੜੇ ਉਹਨਾਂ ਦੇ ਬੇਟੇ ਨੇ, ਜ਼ਾਹਰੀ ਬਾਤ ਆ, ਉਹਨਾਂ ਨੇ ਕਨਵਰਟ ਕੀਤਾ। ਹਾਂ ਉਸਤਾਦ ਜੀ, ਸਾਡੇ ਇਲਾਕੇ ਨਾ ਬਾਬਾ ਨਾਦਰ ਸਾਹਿਬ ਮਸਲਾ ਜਨਤਾ ਹੀ ਕਰਦੇ, ਫੌਤ ਹੋ ਗਏ, ਹਿਕਮ ਸ਼ੁਰੂ ਕੀਤੀ, ਤੇ ਬਜ਼ੂਰੀ ਦਾ ਸ਼ਰਬਤ ਨਾ ਕੂਲਰ ਭਰ ਕੇ ਸੋਹਣਾ ਠੰਡਾ ਕਰਕੇ, ਪਹਿਲੇ ਦਿਨ ਹਿਕਮਤ ਸ਼ੁਰੂ, ਦੁਕਾਨ ਖੋਲੀ, ਉਹ ਬੇਟਾ ਬਜ਼ੂਰੀ ਪੀਓ, ਬੇਟਾ ਬਜ਼ੂਰੀ ਪੀਓ। ਜਦੋਂ ਘੰਟੇ 'ਚ ਕੂਲਰ ਮੁੱਕ ਗਿਆ ਨਾ, ਛਨ ਹੋ ਗਿਆ, ਤੇ ਬਾਬਾ ਜੀ ਕਹਿੰਦੇ ਗਾਹ ਗੂ ਕੋਈ ਨਹੀਂ, ਤੇ ਕੂਲਰ ਮਾਸ਼ਾ 250 ਨਿਕਲ ਗਿਆ। ਕੋਈ ਨਹੀਂ, ਕਹਿੰਦੇ ਕਰਮ ਆ ਪੁੱਤਰ, ਚੱਲਦਾ ਏਦਾਂ ਹੀ ਚੱਲਣਾ, ਬਾਬੇ ਦਾ ਲੰਗਰ ਪਏ, ਫਿਕਰ ਹੋ ਜਾਓ। ਅਗਲੇ ਦਿਨ ਫੇਰ ਕੂਲਰ ਪੂਰਾ ਨਿਕਲ ਗਿਆ, 4-5 ਕੂਲਰ ਜਾਂ ਨਿਕਲ ਗਿਆ ਨਾ, ਤੇ 7ਵੇਂ ਦਿਨ ਛਿੱਟ ਸੁੱਟ ਕੇ ਕਹਿੰਦੇ ਯਾਰ, ਕਹਿੰਦੇ ਮੈਂ ਰੇਹੜੀ ਲਾਉਣ ਲੱਗਾ ਅਮਰੂਦਾਂ ਦੀ। ਅਸੀਂ ਕਿਹਾ ਬਾਬਾ ਜੀ ਕੀ ਹੋਇਆ? ਕਹਿੰਦਾ ਯਾਰ ਗਾਹ ਕਹਿ ਕੇ ਕੂਲਰ 7ਵਾਂ ਨਿਕਲ ਗਿਆ। ਯਾਰ ਸਾਡੇ ਬੰਦੇ ਨਾ ਬਹੁਤ ਛੇਤੀ ਫਿਰਦੇ ਨੇ ਗੱਲਬਾਤ ਤੋਂ। ਸਾਜੀ ਮੇਰਾ ਨਾ ਨੱਕ ਬੰਦ ਹੋਣ ਲੱਗ ਪਿਆ, ਮੈਂ ਅੱਗੇ ਵੀ ਇੱਕ ਵਾਰੀ ਦੱਸੀ ਸੀ ਗੱਲ, ਤੇ ਇੰਨਾ ਕੁ ਬਰਬਾਦ ਕਰ ਲਿਆ ਮੈਂ ਕਿ ਟੋਟਲੀ ਗਦੂਦਾਂ, ਜਿੱਦਾਂ ਸਾਡੀ ਮਾਂ ਕਹਿੰਦੀ ਹੁੰਦੀ ਨਾ, ਗੰਦੀਆਂ ਗਦੂਦਾਂ ਜੰਮ ਪਈਆਂ ਤੇ ਨਾ ਭਾਜਨ ਨੱਕ ਬਲੌਕ। ਜ਼ਾਈਨੋਸੀਨ ਇੱਕ ਮਿਲਦਾ ਵਾ, ਉਹ ਤੁਸੀਂ ਬਿਲਕੁਲ ਨਹੀਂ ਯੂਜ਼ ਕਰਨਾ, ਕਿਉਂਕਿ ਡਾਕਟਰ ਉਦੋਂ ਹੁੰਦਾ ਜਦੋਂ ਕਿਤੇ ਆਪਰੇਸ਼ਨ ਦੇ ਦੌਰਾਨ, ਜਾਂ ਕਿਤੇ ਮਤਲਬ ਇੱਕ ਲਾਈਕ ਤੇਰਾ ਉਹਨਾਂ ਨੇ ਗਲੇ ਦਾ ਆਪਰੇਸ਼ਨ ਕਰਨਾ, ਹੁਣ ਤੂੰ ਗਲੇ 'ਚੋਂ ਸਾਹ ਨਹੀਂ ਲੈ ਸਕਦਾ, ਤੇ ਉਹਨਾਂ ਨੇ ਤੇਰੇ ਨੱਕ 'ਚ ਇੱਕ ਕਤਰਾ ਪਾ ਦੇਣਾ ਕਿ ਅਗਰ ਖੁਦਾ ਨਾ ਖਾਸਤਾ ਇਹਦਾ ਨੱਕ ਬੰਦ ਆ, ਤੇ ਕੋਈ ਮਸਲਾ ਦੇ ਤਾਂ ਨੱਕ ਖੁੱਲਾ ਰਵੇ। ਉਹ ਏਦਾਂ ਦੇ ਕੰਮਾਂ ਤੇ ਯੂਜ਼ ਹੁੰਦਾ, ਨਾਟ ਮਤਲਬ ਕਿ ਰੈਗੂਲਰ ਤੁਸੀਂ ਨੱਕ ਬੰਦ ਹੋ ਗਿਆ। ਉਹ ਮੈਨੂੰ ਕਿਸੇ ਨੇ ਦੱਸ ਦਿੱਤਾ ਕਿ ਉਹ ਪਾ,
ਮੈਂ ਉੱਤੇ ਲੱਗ ਗਿਆ। ਜਿੱਦਾਂ ਮੈਂ ਸਿਗਰਟ ਨਹੀਂ ਸੀ ਪੀਣਾ ਤੇ ਇੱਕ ਡੱਬੀ ਇੱਥੇ ਰੱਖੀ, ਜਿਹਦਾ ਵੇਪ ਮੈਂ 3 ਰੱਖੇ ਨੇ ਹੁਣ। ਇੰਜ ਮੈਂ ਉਹ ਜਿਹੜਾ ਜ਼ਾਇਨੋ ਸੀ ਨਾ 6 ਜਗ੍ਹਾ ਤੇ ਰੱਖਿਆ ਹੁੰਦਾ ਸੀ ਹਰ ਕਮਰੇ 'ਚ। ਇੱਥੇ ਲੈਦਾ, ਇੱਧਰਲੀ ਜੇਬ 'ਚ ਲੈਦਾ, ਘਰ ਲੈਦਾ, ਉਤੋਂ ਬਗੈਰ ਮੇਰੀ ਜ਼ਿੰਦਗੀ ਖਤਮ ਸੀ। ਤੇ ਸਾਲ ਹੋ ਗਿਆ ਤੇ ਮੇਰੀ ਮਾਂ ਨੇ ਮੈਨੂੰ ਰੋਜ਼ ਕਹਿਣਾ ਵੀ ਜਾ ਕੀਮਤ ਫੈਲ ਕੋ ਚਲੇ ਜਾ ਕੀਮਤ ਫੈਲ ਕਰ ਚਲ ਜਾ, ਉਹ ਕੋ ਪੁੜੇ ਦਿੰਦਾ ਵਾ ਪੀਣ ਵਾਲੇ ਤੇ ਉਹ ਤੇਰਾ ਉਹ। ਤੇ ਮੈਂ ਕਿਹਾ ਇੱਥੇ ਮੈਡੇ ਡਾਕਟਰ, ਗੋਲੀਆਂ, ਇੰਜੈਕਸ਼ਨ, ਕੀਮਤ ਫੈਲ ਕੌਣ, ਮੈਨੂੰ ਪਤਾ ਹੀ ਨਹੀਂ। ਇੱਕ ਦਿਨ ਭਾਈ ਮੈਨੂੰ ਕਹੇ ਤੈਨੂੰ ਮੈਂ ਕਹਿੰਨੀ ਚਲਾ ਜਾ, ਉਹਦੇ ਕੋਲ ਚੰਗਾ ਰਹੇਗਾ। ਤੇ ਮੈਂ ਕਿਹਾ ਯਾਰ ਚਲੋ, ਮੈਂ ਉਹਨਾਂ ਕੋਲ ਚਲਾ ਗਿਆ। ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਜਾ ਕੇ ਆਪਣਾ ਦੱਸਿਆ, ਆਪਣੇ ਨਾਨਾ ਬੂ ਦੱਸਿਆ। ਉਹਨਾਂ ਨੇ ਉਸਤਾਦ ਜੀ ਮੈਨੂੰ ਨਾ ਇਹਨੇ ਨੇ ਪੁੜੇ ਦਿੱਤੇ ਬਣਾ ਕੇ। ਉਹ ਪੁੜੇ ਦੇ ਵਿੱਚ ਬਰਫਸ਼ਾ, ਅਨਾਬ, ਮਲੱਠੀ, 1-2 ਐਟਮਾਂ ਹੋਰ ਉਹ ਪਾ ਕੇ ਨਾ ਉਹਨਾਂ ਨੇ ਕਿਹਾ ਇਹਨੂੰ ਉਹ ਕਾੜਨਾ ਵਾ, ਕਵਰ ਇਹ ਉਹ ਬਣ ਜਾਏਗਾ। ਹਾਂ ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਨੂੰ ਤੂੰ ਪੁਣ ਲੈਣਾ ਵਾ ਤੇ ਇਹਦੇ 'ਚ ਕੌੜਾ ਬਹੁਤ ਹੋਏਗਾ ਤੇ ਚੀਨੀ ਪਾ ਕੇ ਤੇ ਥੋੜਾ ਜਿਹਾ ਇਹਨੂੰ ਪੀਣਾ ਤੂੰ। ਤੇ ਇਹ ਤੇਰੇ ਸਿਰ ਤੋਂ ਲੈ ਕੇ ਨਾ ਪੈਰਾਂ ਤੱਕ ਜਿੱਥੇ ਜਿੱਥੇ ਤੇਰੇ ਰੇਸ਼ਾ ਹੋਇਆ ਨਾ, ਇਹਨੂੰ ਪਿਘਲਾ ਕੇ ਤੇ ਫਰਕ ਕਰ ਦੇਗਾ। ਘਰ ਆਇਆ ਉਸਤਾਦ ਜੀ, ਉਹਨੂੰ ਪਕਾਇਆ, ਪਹਿਲਾ ਘੁੱਟ ਭਰਿਆ ਤੇ ਸਾਫੀ ਨਹੀਂ ਪੀਂਦਾ ਤੂੰ, ਸਾਫੀ ਇਸ ਟਾਈਮ ਬਹੁਤ ਹੀ ਕੜਦੀ। ਉਹ ਮਾਂ ਮੇਰੀ ਕਹਿੰਦੀ ਪੀ ਲਾ। ਮੈਂ ਕਿਹਾ ਨਾ, ਮੈਂ ਬੰਦ ਨੱਕ ਨਾਲ ਜ਼ਿੰਦਗੀ ਕੱਢ ਲੂੰਗਾ, ਇਹ ਨਹੀਂ ਮੈਂ ਪੀਣਾ। ਉਹ ਹੁਣ ਭਾਈ ਉਸ ਤੋਂ ਬਾਅਦ ਉਹ ਖੈਰ ਕਰਦੇ ਇੱਕ ਮੈਂ ਕਿਹਾ ਯਾਰ, ਅੰਮੀ ਕਹਿੰਦੀ ਤੂੰ 1 ਵਾਰੀ ਪੀਏਂਗਾ, 2 ਵਾਰੀ ਪੀਏਂਗਾ ਨਾ ਤੇ ਇਹ ਤੈਨੂੰ ਘੱਟ ਫੀਲ ਹੋਣ ਲੂਗਾ। ਸ਼ੁਰੂ ਕਰਤਾ ਪੀਣਾ ਮੈਂ। 2-3 ਦਿਨ ਹੀ ਨੰਗੇ ਫਰੀ ਸਾਹਿਬ, ਈਜ਼ੀ, ਬਿਲਕੁਲ ਈਜ਼ੀ। ਹਾਂਜੀ ਬਿਲਕੁਲ ਈਜ਼ੀ। ਹਫਤਾ 10 ਦਿਨ ਮੈਂ ਪੀਤਾ, ਫਿਰ ਮੈਨੂੰ ਚੰਗਾ ਲੱਗਣ ਲੱਗ। ਚੰਗੇ ਤੋਂ ਬਰਾਦ ਹੈ ਕਿ ਉਹਦੀ ਜਿਹੜੀ ਮੇਰੀ ਫੀਲ ਕਰਨ ਦੀ ਹਿੱਸ ਸੀ ਨਾ, ਉਹ ਨਾਰਮਲ ਯੂਜ਼ ਟੂ ਹੋ ਗਈ। ਜਿਹਦਾ ਕਾਫੀ ਪੀਂਦੇ ਕਈ ਬੰਦੇ, ਹੁਣ ਮੈਂ ਕਾਫੀ ਪੀਣਾ ਵਾ, ਮੇਰੇ ਕੋਲ ਨਹੀਂ ਪੀਤੀ ਜਾਂਦੀ, ਲੇਕਿਨ ਜਿਹੜੇ ਪੀਂਦੇ ਨੇ ਤੂੰ 10-12 ਦਿਨ ਪੀ ਲਾ, ਤੂੰ ਆਰਾਮ ਨਾਲ ਪੀਣ ਲੱਗ ਪੈਣੀ। ਠੀਕ ਹੈ ਨਾ, ਉਹ ਤੁਹਾਡਾ ਐਕਸੈਪਟ ਕਰ ਲੈਂਦਾ ਦਿਮਾਗ। ਠੀਕ ਹੈ ਨਾ। ਉਹ ਜਨਾਬ ਜੀ ਉਹ ਖਤਮ ਹੋ ਗਿਆ। ਲੋ ਉਹ ਦਿਨ ਜਾਵੇ ਤੇ ਆਹ ਦਿਨ ਆਵੇ, ਮੇਰਾ ਨੱਕ ਨਹੀਂ ਬੰਦ ਹੋਇਆ। ਉਹ ਐਸੇ ਹਕੀਮ, ਉਸ ਜੈਨੂਇਨ ਹਕੀਮ ਸੀ। ਹੁਣ ਦੇ ਹਕੀਮ ਅੱਧੀ ਵਿੱਚ ਐਲੋਪੈਥਿਕ ਪੀਸ ਕੇ ਪਾਈ ਹੁੰਦੀ ਨੇ। ਸਹੀ ਗੱਲ। ਹਾਂਜੀ ਐਲੋਪੈਥਿਕ ਸਟੀਰੋਇਡਸ ਵੀ ਉਹ ਸਾਡੇ 13 ਨੰਬਰ 'ਚ ਹਕੀਮ ਟੈਂਕੀ ਵਾਲੇ ਨੇ, ਰਜ਼ਾਬਾਦ। ਉਹਨਾਂ ਨੇ ਇੱਥੋਂ ਵੇਖਣਾ ਤੈਨੂੰ, ਇਹ ਆ ਲੱਤ ਤੋਂ ਲੱਤ ਤੋਂ ਨਬਜ਼ ਇਹ ਕੀ ਆ ਦੇਖੀ ਅੱਗੇ ਉਹਨਾਂ ਦਾ ਸਟਾਈਲ, ਪੱਲੇ ਖਾਦੇ ਲੋਕ ਦੇ ਆਲੂ ਅੱਜ ਤੂੰ ਕਹਿਣਾ ਹਾਂਜੀ ਰਾਤੀ ਖਾ ਲਏ ਤਾਂ ਠੀਕ, ਇਕੱਲੇ ਖਾਦੇ ਕਿ ਨਾਲ ਵੀ ਕਿਸੇ ਨੇ ਖਾ। ਉਹ ਬਹੁਤ ਮਜ਼ੇਦਾਰ ਜੀ ਨੇ, ਜੈਨੂਇਨ। ਚੌਲ ਖਾਦੇ, ਚੌਲ ਨਹੀਂ ਖਾਣੇ, ਸਬਜ਼ੀਆਂ ਖਾ। ਉਹਨਾਂ ਦਾ ਸਟਾਈਲ ਬਹੁਤ ਆ, ਝਟਕੇ ਟਾਈਪ ਨੇ, ਬੜੇ ਪਿਆਰ ਵਾਲੇ ਜੀ ਨੇ। ਉਹ ਉਸਤਾਦ ਜੀ ਉਹ ਬੁੜੀਆਂ ਦਾ ਉਹਨੇ ਕਹਿਣਾ ਨਾ, ਹਕੀਮ ਸਾਹਿਬ ਪਰਹੇਜ਼, ਬੋਤਲ ਨਹੀਂ ਪੀਣੀ, ਨਾ ਕਿਸੇ ਨੂੰ ਪਿਆਉਣੀ। ਉਹ ਅੱਜ ਤੱਕ ਹੀ ਉਹ ਬੜਾ ਮਜ਼ੇਦਾਰ ਹਕੀਮ ਨੇ, ਬੜੇ ਪਿਆਰ ਵਾਲੇ। ਸਾਜੀ ਇਹਨਾਂ ਦੇ ਗਟਰ ਬੰਦ ਹੋ ਗਏ ਤੇ ਸਾਨੂੰ ਸੀਨ ਪਾਉਣ ਡਿਆ। ਤਾਏ ਨੇ ਚੂਸੀਆਂ ਘੜੀਆਂ ਲਿਆ ਕੇ ਦਿੱਤੀਆਂ, ਕਹਿੰਦਾ ਸ਼ੂਗਰ ਫ੍ਰੀ। ਫਰੀਦ ਵੀ ਭਾਈ ਡਾਕਟਰ ਬਣ ਗਿਆ। ਇੱਕ ਡਾਕੂ ਦਵਾਈ ਲੈਣ ਆਇਆ ਤੇ ਉਹਨੂੰ ਕਨਫਿਊਜ਼ ਹੋ ਕੇ ਗਲਤੀ ਦੇ ਦਿੱਤੀ। ਉਹ ਮਾਰਦਾ ਕਹਿੰਦੇ ਓਏ ਉਹਨੂੰ, ਉਹ ਡਾਕਟਰ ਫਰੀਦ ਨੂੰ ਨਾ ਛੱਡਿਓ। ਡਰ ਕੇ ਗਲਤ ਦੇ ਦਿੱਤੀ। ਹਾਂਜੀ ਕੋਈ ਕੀ ਸਿਆਸਤਦਾਨਾਂ ਨੇ ਕਿਹਾ? ਸਿਆਸਤਦਾਨਾਂ ਦੀ ਗੱਲ ਨਹੀਂ, ਪਤਾ ਕੀ ਗੱਲ, ਤੁਸੀਂ ਪਾਉਣੇ ਗੱਲ ਸ਼ੂਗਰ 'ਚ ਸੀਰੀਅਸਲੀ ਬਾਤ ਹੈ। ਜਿਹੜਾ ਬੰਦਾ 24 ਘੰਟਿਆਂ 'ਚੋਂ ਘੰਟਾ ਆਪਣੀ ਲਾਈਫ ਤੇ ਆਪਣੇ ਆਪ ਤੇ ਸ਼ੀਸ਼ੇ ਕੇ ਖੜੋ ਕੇ ਆਪਣੇ ਆਪ ਨਾਲ ਡਿਸਕਸ ਨਾ ਕਰਦਾ, ਉਹ ਬੰਦਾ ਮੌਤ ਦੇ ਕਰੀਬ ਜਾ ਰਿਹਾ ਵਾ। ਅੱਛਾ ਤੂੰ ਕੱਪੜੇ ਅੱਛੇ ਆ, ਕੋਈ ਗਲਤ ਗੱਲ ਨਾ ਕਰ ਯਾਰ ਤੂੰ ਕਿੱਦਾਂ ਕਰੇਗਾ ਡਿਸਕਸ? ਸ਼ੀਸ਼ੇ ਕੇ ਖਲੋ ਕੇ ਤੂੰ ਆਪਣੇ ਆਪ ਨਾਲ ਡਿਸਕਸ ਕਿੱਦਾਂ ਕਰੇਗਾ? ਇੱਕ ਸਵਾਲ ਦਾ ਵੀ ਜਵਾਬ ਨਹੀਂ ਉਹਦਾ ਤੇਰੇ ਕੋਲ ਹੋਣਾ। ਜ਼ਮੀਰ ਵਾਜ਼ਿਬ ਨਾਲ ਬੋਲਦਾ। ਉਹ ਤੇਰੀ ਇੰਡੀਵਿਜੂਅਲ ਗੱਲ ਕਰਨ ਦੇ ਇਹ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਨਾਲ ਜ਼ਾਹਰ ਖਿਆਲ ਕਰਨ ਲੱਗਦਾ। ਉਹ ਸ਼ੀਸ਼ੇ ਵਾਲਾ ਪਹਿਲੋਂ ਹੀ ਗਾਲਾਂ ਕੱਢ, ਓਏ ਚੁੱਪ ਬੋਲੀ। ਜਿਹੜਾ ਸ਼ੀਸ਼ੇ 'ਚ ਮਿੱਟਾ ਨਹੀਂ, ਉਹ ਇਹ ਰਾਮ ਨਾਲ ਖਲੋਤਾ ਕਰਾ ਸ਼ੀਸ਼ੇ ਦੇ ਅੰਦਰੋਂ ਇਹਦਾ ਚੇਜ਼ਾ ਕਰ ਰਿਹਾ। ਸ਼ੀਸ਼ੇ ਵਾਲੇ ਅੰਦਰੋਂ ਕਹਿੰਦੇ ਆ ਗਈ ਕੱਚ। ਆਪਣੇ ਜ਼ਮੀਰ ਨੂੰ ਕਹਿਣ ਦਿਆ ਥੋੜਾ ਵੀ ਜਵਲੀ ਹੈ ਮੇਰਾ। ਅੱਛੇ ਸ਼ੀਸ਼ੇ ਕੇ ਖਲੋਤਾ ਤੇ ਆਪ ਇੱਧਰ ਤੇ ਅਗਲਾ ਸ਼ੀਸ਼ਾ ਨਹੀਂ, ਉਹ ਜਾਣ ਕੇ ਇਹਨਾਂ ਚੇਜ਼ਾ ਕਰ ਰਿਹਾ ਅਗਲਾ। ਇਹ ਅੱਜ ਕੀਤਾ ਇੰਜ ਕੀਤਾ ਉਹਨੇ, ਤੇ ਇਹ ਦੇਖ ਰਿਹਾ ਕਿ ਯਾਰ ਮੈਂ ਤੇ ਅੱਜ ਕੀਤਾ ਨਾ। ਨਹੀਂ ਕਾਲੂ ਸ਼ੀਸ਼ੇ ਕੇ ਖੜੋਤਾ ਤੇ ਅਗਲਾ ਆਏ ਨੇ, ਅਗਲਾ ਐ ਹੌਲੀ ਹੌਲੀ ਆਉਣ। ਦੂਜੇ ਪਾਸੇ ਵਾਲਾ ਅਕਸਰ ਕਾਲੂ ਕੋ ਇਹਨੇ ਪੈਸੇ ਮੈਂ ਖਿਆਲ ਰੱਖਣਾ ਜ਼ਮੀਰ ਵਿੱਚ ਆ। ਆਪਣੇ ਸ਼ੀਸ਼ੇ ਕੇ ਗਿਆ ਇੰਜ ਕਰਕੇ ਸਾਹਮਣੇ ਹੋਇਆ
ਤੇ ਇੱਧਰ ਇਹ ਆਪ ਆ ਤੇ ਉਧਰ ਵੀ ਆਪ ਆ, ਤੇ ਜਿਹੜਾ ਉਧਰ ਆਪ ਆ ਉਹਨੇ ਪਾਨ ਵੀ ਰੱਖਿਆ ਮੂੰਹ ਇਹ ਨਾਲ ਵਾਲ ਮਾਰਿਆ ਕਰਦਾ, ਨਾਲ ਉਹ ਕੱਲਾ ਹੀ ਅੱਜ ਕਰੀ ਜਾ ਰਿਹਾ। ਮੀਆਂ ਇਹ ਬੀਵੀ ਕਾਲੂ ਸ਼ੀਸ਼ੇ ਦੇ ਸਾਹਮਣੇ ਗਿਆ ਤੇ ਅਗਲੇ ਨੇ ਇੱਥੇ ਸਿਗਰਟ ਲਾ ਕੇ ਤੇ ਮੋਢੇ ਤੇ ਸਾਫਾ ਰੱਖ ਤੇ ਇਹ ਤੇ ਬੀਵੀ ਦੋਨੋਂ ਸ਼ੀਸ਼ੇ ਕੇ ਗਏ ਤੇ ਵੇਖ ਕਹਿੰਦਾ ਉਹ ਉਧਰ ਫੈਮਿਲੀ ਆ। ਇਹ ਤੇ ਬੀਵੀ ਸ਼ੀਸ਼ੇ ਮੋਰੇ ਗਈ ਆ ਤੇ ਉਹ ਅਗਲਾ ਨੂੰ ਕਹਿੰਦਾ ਪਰਦਾ ਕਰ ਲਾ, ਬੀਵੀ ਨਾਲ ਗਿਆ ਤੂੰ ਮਰੇ, ਕੀ ਹੋ ਗਿਆ? ਅੱਛਾ, ਆਪਣੇ ਸ਼ੀਸ਼ੇ ਅੱਗੇ ਖਲੋਤਾ ਦੋਵੇਂ, ਉਹਨੂੰ ਪਰਦਾ ਕਰਾਇਆ ਕਿ ਉਹ ਤੈਨੂੰ ਵੇਖ ਰਿਹਾ। ਆਹ ਲੈ ਇੱਕ ਬੰਦਾ ਦੇ ਸਾਹਮਣੇ ਦਮ ਪੁਖਤ ਬਣਾਉਣਾ ਪੂਰੇ ਬੱਕਰੇ ਦਾ, ਤੇ ਉੱਥੇ ਕਹੀ ਜਾਂਦਾ ਆ ਆ ਆ ਆ ਆ ਮਾਮਾ ਹੋ ਜਾ ਜਾਣਾ ਕਿਤੇ ਦੱਸ। ਇਹ ਵੀ ਸੁਣੀ ਲੱਗਦੀ ਤੇ ਕਹਿ ਹੁਣ ਯਾਰ ਉਹ ਮੁੰਡਾ ਜ਼ਿਕਰ ਕਰਦਾ, ਮੁੰਡਾ ਚੰਗਾ ਮਦਰਸੇ ਪੜਦਾ, ਮੈਂ ਉਹਦੀ ਗੱਲ ਤੇ ਨਹੀਂ। ਸ਼ੀਸ਼ੇ ਦੇ ਅੱਗੇ ਦੋਵੇਂ ਮੀਆਂ ਬੀਵੀ ਖਲੋਤੇ ਨੇ, ਤੇ ਉਹਨੇ ਸ਼ੀਸ਼ੇ 'ਚ ਬੁੱਢੀ ਨੇ ਇਹਨੂੰ ਵੇਖਿਆ ਤੇ ਉਹਨੇ ਕਿਹਾ ਤੁਸੀਂ ਅੱਜ ਕਿੰਨੇ ਪਿਆਰੇ ਲੱਗ ਰਹੇ, ਤੇ ਇਹ ਚੋਪਾ ਤੇ ਉਹ ਕਹਿੰਦਾ ਥੈਂਕ ਯੂ ਜੀ। ਇਹਦੀ ਬੇਗਮ ਉਸਤਾਦ ਜੀ ਭੋਲੀ ਬਹੁਤ ਆ। ਸ਼ੀਸ਼ੇ ਕੇ ਦੋਵਾਂ ਮੀਆਂ ਵੀ ਖਲੋਤੇ ਤੇ ਸ਼ੀਸ਼ੇ ਕੇ ਵੇਖਿਆ ਕੱਲ ਵਾਲਾ ਭਾਈ ਫੇਰ ਆ ਗਿਆ। ਇਹੀ ਸੀ ਵਿਚਾਰਾ ਵੀ ਭਾਬੀ ਉਹੀ ਆ। ਇਹ ਵੀ ਮੀਆਂ ਬੀਵੀ ਸ਼ੀਸ਼ੇ ਮੋਰੇ ਗਏ ਉਸਤਾਦ ਜੀ, ਠੀਕ ਆ, ਤੇ ਇਹਦੀ ਬੀਵੀ ਨੂੰ ਕਹਿੰਦੀ ਕੰਮ ਤੇ ਵੀ ਜਾਇਆ ਕਰ, ਤੇ ਉਹ ਅਗਲਾ ਕਹਿੰਦਾ ਭਾਵੇਂ ਤੁਹਾਨੂੰ ਕਹਿੰਦੇ ਅੱਛਾ, ਉਹ ਅਕਸ ਕਹਿ ਰਿਹਾ ਕਿ ਤੈਨੂੰ ਕਹਿ ਅੱਛਾ, ਰਹੇ ਬੇਸਿਕਲੀ ਉਹਨੂੰ ਕੀ ਕਵਾਂਗੇ? ਅਕਸ ਕਵਾਂਗੇ, ਕੀ ਕਵਾਂਗੇ? ਉਹਨੂੰ ਕਿਸ ਤਰ੍ਹਾਂ ਜੀ ਕਹਿੰਦੇ ਆ? ਅਕਸ। ਅਕਸ ਨੁਕਸ ਨਹੀਂ ਉਹਨੂੰ ਕੀ ਕਹਿੰਦੇ ਆ? ਜਿਹੜਾ ਆਪਣਾ ਹੀ ਅਕਸ, ਆਪਣਾ ਹੀ ਸੀ ਆ ਨਾ, ਅਕਸ ਹੀ ਆ, ਹਾਂਜੀ। ਸਾਇਆ ਹੋਰ ਹੁੰਦਾ ਵਾ, ਸਾਇਆ ਤੇ ਉਹ ਜਿਹੜਾ ਚੀਜ਼, ਸਾਇਆ ਹੋਰ, ਇਹ ਅਕਸ ਆਪਣਾ। ਹਾਂਜੀ, ਅਕਸ ਵੀ ਨਹੀਂ ਕਹਿੰਦੇ, ਸਾਇਆ ਹੁੰਦਾ ਪਿਛਲੀ ਸਾਈਡ ਤੇ। ਸ਼ੀਸ਼ੇ ਮੋਰੇ ਖਲੋਤਾ ਵਾ, ਡਬਲ ਬਿੱਲ ਗਾਲੇ ਦਿਖਾਉਂਦਾ, ਤੂੰ ਧਾਰਦੇ ਯਾਰ ਦੇ ਉਹਨੂੰ ਕਹਿ ਰਿਹਾ। ਸ਼ੀਸ਼ੇ ਕੇ ਤੇ ਇਹਦੀ ਬੀਵੀ ਗਏ ਨੇ ਤੇ ਆ ਗਏ ਨੇ, ਤੇ ਇਹ ਕੰਮ ਤੇ ਲਗਾ ਭਰਜਾਈ ਹੁਣ ਜਾਣ ਕੇ ਸ਼ੀਸ਼ੇ ਕੇ ਜਾਂਦੇ, ਕਿੱਧਰ ਗਿਆ? ਕਿੱਧਰ ਗਿਆ? ਉਹਨੂੰ ਲੱਭਣ ਦੀ ਨਹੀਂ ਹੈ ਤੇ ਉਹੀ ਸੀ ਨਾ। ਉਹ ਹੈ ਉਹੀ ਵਿਚਾਰੀ। ਗੈਰਤ ਵਾਲਾ ਸੀ, ਇੱਕ ਤਰੀ ਸ਼ੀਸ਼ਾ ਲਾ ਕੇ ਨਾਲ ਲੈ ਗਿਆ ਕੰਮ ਤੇ, ਕਹਿੰਦਾ ਅੱਗੇ ਜਾਂਦੀ ਉੱਥੇ। ਤੇ ਸ਼ੀਸ਼ਾ ਲਾ ਕੇ ਲੈ ਕੇ ਮਾਲਕ ਨੂੰ ਸ਼ਿਕਾਇਤ ਲਾਉਣਾ, ਕਹਿੰਦਾ ਆ ਭਾਈ ਤੰਗ ਕਰਦਾ, ਤੂੰ ਮਾਲਕ ਦੀ ਆਪਣੀ ਫੋਟੋ, ਕਹਿੰਦਾ ਉਹ ਇਹ ਤਾਂ ਮੈਂ ਮਾਲਕ ਕਰ ਗਿਆ ਯਾਰ, ਉਹ ਪਰਵਾਤਾ ਦੱਸ। ਥਾਣੇ ਜਾ ਕੇ ਕਹਿੰਦੇ ਇਸ ਬੰਦੇ ਤੇ ਪਰਚਾ ਕਰਨਾ। ਐਸਐਚਓ ਦੇ ਅੱਗੇ ਚੀਜ਼ਾਂ ਕਰਕੇ ਕਹਿੰਦਾ ਇੱਥੇ ਪਰਚਾ ਕਰੋ। ਆਪਣੀ ਬੇਗਮ ਨੂੰ ਸ਼ੀਸ਼ੇ ਅੱਗੇ ਲਿਜਾ ਕੇ ਆਪਣੇ ਹੱਥ ਕਰਕੇ ਕਹਿੰਦਾ ਵੱਡਾ ਫਰੇਮ ਚੈੱਕ ਕਰ, ਵੱਡਾ ਫਰੇਮ। ਸ਼ੀਸ਼ਾ ਲਾ ਕੇ ਇੰਜ ਤੋੜ ਕੇ ਕਹਿੰਦਾ ਹੁਣ ਚੰਗਾ ਰਿਹਾ, ਦੇਖਿਆ ਜਾਮ ਆਪਣਾ। ਦੱਸ ਜੀ। ਸ਼ੀਸ਼ੇ ਮੋਰੇ ਖਲੋ ਕੇ ਥੁੱਕਾ ਸੁੱਟਦਾ, ਕਹਿੰਦਾ ਇਸ ਚਾਵਲੇ ਮੇਰਾ ਘਰ ਬਰਬਾਦ ਕੀਤਾ। ਇਹਨੇ ਚੀਜ਼ੇ ਕੇ ਖਲੋ ਕੇ ਨਾ ਦੇਖ ਕੇ ਅੱਜ ਚੀਰ ਕੱਢਿਆ, ਤੇ ਉਹਨੇ ਸੈਂਟਰ 'ਚ ਕੱਢ ਲਿਆ। ਮੰਨ ਹੀ ਨਹੀਂ ਰਿਹਾ ਇਹਦੀ। ਉਹਨੇ ਕਿਹਾ ਨਹੀਂ ਮੈਂ ਇਹਨੂੰ ਕਾਪੀ ਨਹੀਂ ਟੈਨ ਹੋ ਕੇ ਦੇਖ ਵੀ ਰਿਹਾ, ਉਹਦਾ ਸੈਂਟਰ 'ਚ ਚੀਰਾ ਤੇ ਇਹਦਾ ਸਾਈਡ ਤੇ ਚੀਰ। ਬੇਗਮ ਨੂੰ ਲੈ ਕੇ ਸ਼ੀਸ਼ੇ ਦੇ ਅੱਗੇ ਖਲੋਤਾ, ਤੇ ਇਹ ਸਿੱਧਾ ਹੀ ਖਲੋਤਾ, ਉਹ ਸ਼ੀਸ਼ੇ ਵਾਲੇ ਨੇ ਐ ਕਰ ਲਿਆ, ਦਾੜਾ ਬਣ ਗਿਆ। ਅੱਛਾ, ਚੀਜ਼ੇ ਦੇ ਅੱਗੇ ਖਲੋ ਕੇ ਨਾ ਪਾਪੂ ਪਾ ਕੇ ਨਿਕਲ ਗਿਆ, ਤੇ ਉਹਨੇ ਆਵਾਜ਼ ਮਾਰੀ, ਓਏ ਚਾਬੀਆਂ ਲੈ ਜਾ। ਸ਼ੀਸ਼ੇ ਕੇ ਖਲੋ ਕੇ ਪਰਫਿਊਮ ਲਾਉਂਦਾ, ਉਹ ਕਹਿੰਦਾ ਕੋਈ ਸ਼ਰਮ ਕਰ। ਇਹਨੇ ਸਿਗਰਟ ਲਾਇਆ, ਸ਼ੀਸ਼ੇ ਕੇ ਖਲੋ ਕੇ ਨੇ ਧੂਆ ਮਾਰਿਆ, ਤੋ ਕਰ। ਯਾਰ ਸ਼ੀਸ਼ੇ ਕੇ ਖੜੋ ਕੇ ਨਹੀਂ ਜ਼ੋਰ ਕੇ ਕੰਗਾ ਬੋਲ ਰਿਹਾ, ਤੇ ਅਗਲਾ ਬੰਦਾ ਸ਼ੀਸ਼ੇ ਦਾ ਕਹੀ ਨਾ ਕਾਰੂ ਬਾਦਸ਼ਾਹ ਖੈਰ ਹੋਵੇ ਤੇਰੀ, ਹੈ ਤੂੰ ਦੇਖੀਦਾ ਹੁੰਦਾ। ਆ ਵੀ ਆਪਣਾ ਹੀ ਐਕਸ। ਸ਼ੀਸ਼ੇ ਅੱਗੇ ਖਲੋ ਕੇ ਭਾਈ ਫੋਨ ਤੋਂ ਦਿਆ, ਉਹਨੂੰ ਕਹਿੰਦਾ ਠੀਕ ਆ ਫਿਰ ਓਕੇ, ਤੇ ਉਹ ਸ਼ੀਸ਼ੇ 'ਚੋਂ ਬੰਦਾ ਕਹਿੰਦਾ ਮੇਰੀ ਵੀ ਗੱਲ ਕਰਾਈ। ਯਾਰ ਸ਼ੀਸ਼ੇ ਕੇ ਮੀਆਂ ਬੀਵੀ ਖਲੋਤੇ ਆ, ਤੇ ਆਪਣੀ ਬੇਗਮ ਨਾਲ ਮੂੰਹ ਬਣਾ ਲਿਆ, ਕਹਿੰਦਾ ਕੱਲ ਤੇ ਮੈਂ ਕੌਣ ਭਾਈ ਖੜਾ ਸੀ? ਯਾਰ ਤੂੰ ਹੀ ਆ ਯਾਰ, ਪਾਗਲਾ ਜੀ ਤੂੰ ਹੀ ਆ। ਦਾਨਿਸ਼ ਨੇ 10 ਮਿੰਟ ਸ਼ੀਸ਼ਾ ਵੇਖਿਆ, ਉਹ ਸ਼ੀਸ਼ੇ 'ਚ ਲੈਣਾ ਵਗ ਗਈਆਂ ਆਪੇ, ਜਿੱਦਾਂ ਕੇਬਲ ਨਹੀਂ ਖੜਾ। ਅੱਛਾ, ਸ਼ੀਸ਼ਾ ਖਰਾਬ ਹੋਣ ਲੱਗ ਪਿਆ, ਜਿਵੇਂ ਕਿ ਸ਼ੀਸ਼ੇ ਦੇ ਤਾਰੇ ਹੋਣ ਲੱਗ ਪਏ, ਯਾਰ ਉਹਦਾ ਪੈਨਲ ਤੇ ਸ਼ੀਸ਼ੇ ਨੂੰ ਪਿੱਛੋਂ ਲਾ ਰਿਹਾ। ਕਲੀਅਰ ਨਹੀਂ ਤਾਂ ਜੀ ਜਦੋਂ ਜਾਈਦਾ ਸੀ ਨਾ, ਉਹ ਲੱਗਦਾ ਸੀ ਕਿ ਉਹ ਮੌਤ ਤੇ ਖੂਹ ਲੱਗਦਾ ਸੀ, ਉਹ ਇੱਕ ਸ਼ੀਸ਼ੇ ਵਾਲਾ ਕਮਰਾ ਵੀ ਹੁੰਦਾ ਸੀ, ਜਿਹਦੇ ਢਿੱਡ ਵੱਡਾ ਹੋ ਜਾਂਦਾ ਸੀ, ਉਹ ਨਿਕਲ ਲੰਬੇ ਨੂੰ ਆਪੇ ਖਲੋ ਕੇ ਹਾਸਾ ਤਾਂ ਬਣਾ। ਇਹਨੇ ਵੀ ਲਵਾ ਲਿਆ ਥੱਲੋਂ ਐਡਾ ਮੋਟਾ, ਉੱਤੋਂ ਇਹਨਾਂ ਪੱਟੀ ਵਰਗਾ। ਆਹੋ ਯਾਰ, ਉਹ ਤੇ ਚਿੜੀਆ ਘਰ ਵੀ ਹੈਗੇ, ਹੁੰਦੇ ਸੀ ਚਿੜੀਆ ਘਰ। ਸ਼ੀਸ਼ਾ ਘਰ ਕੇ ਪਤਾ ਨਹੀਂ ਉਹਨੂੰ ਕੀ ਕਹਿੰਦੇ। ਲੰਮਾ ਨਜ਼ਰ ਆਉਂਦਾ ਕਿਸੇ ਚ ਕਰਤਾ ਜੀ। ਆਹੋ ਉਹਦੇ ਅੱਗੇ ਖਲੋ ਜਾਓ ਤਾਂ ਬੰਦਾ ਕਦੋਂ ਫਿੱਟੇ ਮੂੰਹ, ਯਾ ਕੌਣ? ਆਪਣੇ ਕਜ਼ਨ ਦੀ ਮਹਿੰਦੀ ਤੇ ਅਸਦਹਾ ਪਾ ਕੇ ਫਿਰਨਾ, ਕਹਿੰਦਾ ਸਾਫਾ ਪਾਇਆ ਭਰਾ ਨੇ। ਲੁੱਡੀ ਫਿਰ ਸਿਰ ਤੇ ਬੰਨਿਆ ਪੂਰਾ, ਤੇ ਉਹਦਾ ਜਿਹੜਾ ਖੰਭ ਨਹੀਂ, ਉਹ ਇੰਜ ਨੁੱਕਰ ਬਣਾ ਕੇ ਇੰਜ ਕੱਢਿਆ ਬਾਹਰ। ਔਰ ਰੋਡ ਤੇ ਸਾਂਡੇ ਰੱਖ ਕੇ ਬੈਠਾ ਹੁੰਦਾ ਵਿਚਾਰਾ, ਉਹ ਤੋਂ ਸਾਈਕਲ ਕਾ ਕੇ ਨਾ ਸੌਰੀ 500 ਸਾਰੇ ਮਾਰਦੇ ਪਏ, ਅੱਧੇ ਕਨਾਲ ਹੀ ਚਿੱਬੜ ਗਏ। ਚੀਰੀ ਆਵਾਜ਼ ਆਉਂਦੀ ਗਈ। ਇਹ ਵੀ ਯਾਰ ਇੱਕ ਗੇਮ ਸੀ, ਸਾਂਡੇ ਦਾ ਤੇਲ, ਉਹਨਾਂ ਦੇ ਲੱਕ ਤੋੜੇ ਹੁੰਦੇ ਉਹਨਾਂ ਨੇ, ਤੇ ਉਹ ਉੱਥੇ ਰੱਖੇ ਹੁੰਦੇ ਨੇ। ਓਏ ਬੜੀ ਗਲਾ ਦਿੱਤਾ।
ਤੇ ਉਹ ਜੀ ਸਾਂਢੇ ਦਾ ਤੇਲ, ਤੇ ਉਹ ਤੇਲ ਸਾਂਢੇ ਦਾ ਕਿੱਥੇ ਹੁੰਦਾ, ਉਹ ਵੈਸੇ ਹੀ ਰੱਖੇ ਨੇ, ਪਤਾ ਨਹੀਂ ਕਦੋਂ ਦੇ ਉਹਦੇ ਕੋਲ। ਨਹੀਂ ਕਹਿੰਦੇ ਕੁਝ ਲੋਕ ਐਸੇ ਵੀ ਸਨ ਜਿਹੜੇ ਤਵੇ ਤੇ ਨਾਲ ਹੀ ਸਾੜ ਕੇ ਤੇ ਉਹ ਬਣਾਉਂਦੇ ਵੀ ਸਨ। ਉਹ ਪਹਿਲੇ ਹੁੰਦੇ ਹੋਣਗੇ ਕੋਈ ਲੋਕ। ਹਾਂ ਅੱਛਾ, ਅਰਬੀ ਜਿਹੜੇ ਨੇ ਉਹ ਕਿਰਲਾ ਪੂਰਾ ਜਿਹੜਾ ਉਹ ਜ਼ਬਗਲ ਕਰ ਜਾਂਦੇ ਨੇ, ਖਾ ਵੀ ਜਾਂਦੇ ਨੇ। ਪਤਾ ਨਹੀਂ ਕੀ ਉਹ ਜਿਹੜੇ ਉਹ ਨਿਕਲਦੇ ਨੇ ਨਾ ਪਹਾੜਾਂ ਦੇ ਵਿੱਚੋਂ ਕਿਰਲੇ। ਉਹ ਗੋਹ ਜਿਹਨੂੰ ਕਹਿੰਦੇ ਆਪਾਂ। ਆਹੋ ਉਹ ਆ ਗੋਹ। ਜ਼ਰਾ ਸਾਡੇ ਨਾਲ ਘਰ ਚੋਂ ਨਿਕਲਿਆ ਕਣਕ ਜਿਹਨਾਂ ਨੇ ਐਡਾ ਗਲਮਾ ਕਿੰਨੀਆਂ ਲੱਤਾਂ, ਬਾਹ ਖੁਦਾ ਮੈਂ ਦੇਖਿਆ ਮੇਰੀ ਲੱਤਾਂ ਕੰਬੀ ਜਾਣ, ਪਸੀਨੇ ਆਉਣ। ਮੇਰੀ ਅੰਮੀ ਮੈਨੂੰ ਕਹਿੰਦੀ ਤੂੰ ਇੰਨਾ ਕੋ ਡਰ ਗਿਆ, ਉਹ ਇੰਨਾ ਡੇਂਜਰਸ ਹੁੰਦਾ ਵਾ। ਇਹਨੇ ਜਾ ਕੇ ਵੀਰਾਂ ਨੂੰ ਗਿਫਟ ਕਰਤਾ। ਡੇਂਜਰਸ ਕੀ ਹੁੰਦਾ, ਐਡਾ ਕਦਾ ਹੁੰਦਾ। ਆ ਡੱਡੂ ਰੱਖ ਕੇ ਨਾ, ਡੱਡੂ ਰੱਖ ਕੇ ਬੱਚਿਆਂ ਨੂੰ ਡਰੈਗ ਵਾ ਕੇ ਦੇਣ ਡਿਆ। 4 3 ਡੱਡੂ ਖਾ ਕੇ ਬੇਬਨ ਕਹੀ ਸਹੀ ਨਹੀਂ ਬਣਿਆ, ਤੈਨੂੰ ਬਣਾ ਦੇ। 4 ਨਾ 3 ਡੱਡੂ ਖਾਏ। ਅੱਛਾ, ਕੁਝ ਐਸੇ ਜਾਨਵਰ ਸਾਜੀ ਜਿਵੇਂ ਅਸੀਂ ਭੂੰਡ ਜਿਹੜੇ ਨੇ ਅਸੀਂ ਅੱਛਾ ਨਾ, ਮੈਂ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ, ਇਹ ਘੁੱਟ ਰਿਹਾ ਨਾ, ਜਦੋਂ ਇਹਨੂੰ ਆਮਦ ਹੁੰਦੀ ਨਾ ਕੋਈ ਤੇ ਤੇਜ਼ ਹੋ ਜਾਂਦੀ, ਮੈਨੂੰ ਪਤਾ ਇਹਨੇ ਹੁਣ ਗੱਲ ਕਰਨੀ। ਡੱਡੂ ਤੇ ਸ਼ਾਹੀ ਲਾ ਕੇ ਤੇ ਪਾਸਪੋਰਟ ਲਾ ਕੇ ਨਾ ਮੈਂ ਯੂਰਪ ਤੇ ਚੱਲਾਂ। ਕੰਮ ਘਟ ਗਿਆ, ਸਲੋ ਹੋ ਗਿਆ। ਹੁਣ ਜਦੋਂ ਲੈ ਵਧਣੀ ਇਹਨਾਂ ਦਾ ਮਤਲਬ ਇਹਨੂੰ ਆਮਦ ਹੋਈ। ਨਵਾਂ ਪੈਂਟ ਕੋਟ ਪਾ ਕੇ ਨਾ ਡੱਡੂ ਪਾ ਕੇ ਥੋੜਾ ਬਾਹਰ ਕੱਢਿਆ ਯਾਰ, ਨੂੰ ਲਾ ਕੇ ਡੱਡੂ ਖਾਈ ਜਾਂਦਾ, ਉਹਦੇ ਲੈ ਰਹੇ ਲਾਈਫ ਨੂੰ ਇੰਜੋਏ ਕਰ ਰਿਹਾ। ਮਿੱਠੇ ਕੀਤਾ ਯਾਰ ਕਿਹੜਾ ਖਾਣਾ ਵਾ ਯਾਰ। 10-15 ਬੰਦੇ ਨੇ ਕੁੱਟੇ ਤੇ ਹੱਸੀ ਜਾ ਰਿਹਾ, ਕਹਿੰਦਾ ਮੈਂ ਉਹ ਹੈ ਹੀ ਨਹੀਂ ਵੀ ਜਿਹੜੇ ਕੁੱਟ। ਇੱਕਦਮ ਸ਼ੀਸ਼ੇ ਅੱਗੇ ਗਿਆ ਤੂੰ, ਅਗਲਾ ਬੰਦਾ ਕਹਿੰਦਾ ਉਹ ਭਾਈ ਰਾਮ ਨਾਲ ਕੀ ਹੋ ਗਿਆ। ਕੈਸੀ ਗੱਲ ਆ ਨਾ, ਆਪੇ ਡਰ ਗਿਆ। ਇੱਕਦਮ ਸ਼ੀਸ਼ੇ ਗਿਆ ਜੋ ਹੈ ਨਾ ਇੰਜ ਕਰਕੇ, ਤੇ ਉਹ ਜਿਹੜਾ ਸ਼ੀਸ਼ੇ 'ਚ ਆਪ ਆਇਆ ਨਾ, ਉਹ ਕਹਿੰਦਾ ਓਏ ਭਾਈ ਕੀ ਗੱਲ ਯਾਰ, ਰਾਮ ਨਾਲ ਆ ਕੀ ਹੋ ਗਿਆ। ਕਿੰਨੀ ਦੇਰ ਤੱਕ ਕਰਦਾ ਰਿਹਾ। ਆਪਣੇ ਅਕਸ ਨੂੰ ਕਹਿੰਦੇ ਆ ਹੌਟਸਪੌਟ ਤਾਂ ਨਹੀਂ ਦਾ। ਇਹ ਚੀਜ਼ ਸ਼ੀਸ਼ੇ ਕੇ ਲੋਕ ਉਹਨੂੰ ਕਹਿੰਦੇ ਹੌਟਸਪੌਟ ਤੇ ਔਨ ਕਰ। ਇੱਥੇ ਆਪਣੇ ਡੱਡੂ ਲਾ ਕਹਿੰਦਾ ਮੈਨੂੰ ਕੈਂਸਰ ਆ। ਲੈ ਇੱਥੇ ਆ ਪਿੱਛੇ ਉਹ ਜਿਹੜਾ ਹੁੰਦਾ ਨੀ ਰਸੌਲੀ ਟਾਈਪ। ਇਹਦੇ 6 ਮਹੀਨੇ ਦੇ ਬੱਚੇ ਨੇ ਦੰਦੀਆਂ ਕੱਢਣੀਆਂ ਸੀ, ਤੁਹਾਨੂੰ ਡੱਡੂ ਲਿਆ ਕੇ ਤਾਂ ਮੂੰਹ 'ਚ ਪਾ ਕੇ ਦੰਦੀਆਂ ਕੱਢਣ ਵਾਸਤੇ। ਉਹ ਛੇਤੀ ਕੇ ਦੰਦੀਆਂ ਜਿਹੜਾ ਬੱਚੇ ਨੂੰ ਪਿਆ ਕੇ ਫਰੀ ਸ਼ੀਸ਼ਾ ਵੇਖਣ ਦੇ ਤੇ ਨਾਲ ਕਹਿੰਦਾ ਠੀਕ ਆ, ਫਿਰ ਮੈਂ ਚੱਲਦਾ ਘਰਦਿਆਂ ਨੂੰ, ਤੇ ਉਹ ਵੀ ਸ਼ੀਸ਼ੇ ਵਾਲਾ ਬੰਦਾ ਕਹਿੰਦਾ ਸ਼ੁਕਰ ਆ ਯਾਰ ਚੱਲਾ। ਇਹ ਸ਼ੀਸ਼ਾ ਵੇਖਣ ਤੇ ਜਿਹੜਾ ਵਿੱਚ ਵੇਖਣ ਡਿਆ ਉਹ ਕਹਿੰਦਾ ਓਏ ਤੇਰੇ ਮਗਰੋਂ 2 ਜਣੇ ਹੋਰ ਲੰਘੇ। ਆ ਕਾਲੂ ਸ਼ੀਸ਼ਾ ਜੂਆ ਵੇਖ ਕੇ ਜਾਣ ਲੱਗਾ ਤਾਂ ਉਹਨੇ ਪਿੱਛੋਂ ਕਾਲਰ ਫਾਲਿਆ ਸ਼ੀਸ਼ਾ ਲੈ, ਕਹਿੰਦਾ ਅੱਜ ਬਿੱਲ ਦੀ ਆਖਰੀ ਤਰੀਕ ਇੱਧਰ ਚੱਲੋ। ਵੈਸੇ ਮੈਂ ਡਬਲ ਬਿੱਲ ਵਾਲੀ ਗੱਲ ਕਰਤੀ ਸੀ। ਚਲੋ ਕੋਈ ਤੂੰ ਮਾਰਾ। ਤੂੰ ਪ੍ਰੋ ਮੈਕਸ ਕਰਤੀ, ਚਲੋ ਕੋਈ। ਡੱਡੂ ਇੱਥੇ ਲਗਾ ਕੇ ਬੁੱਢੀ ਨੂੰ ਕਹਿਣਾ ਬੋਦੀ ਕਿਦੇ ਚ ਹੱਥ ਧੋਣ ਲੱਗਾ ਭਾਈ ਡੱਡੂ ਨੇ ਪੈਂਦਾ ਕਰਕੇ। ਸਾਬਣ ਰੱਖਿਆ। ਬੁੱਢੀ ਨੂੰ ਪੁੱਛਿਆ ਕਿਹੜੇ ਹੱਥ 'ਚ ਡੱਡੂ, ਉਹ ਪਲਕਾ ਪੁੱਟ ਕੇ ਦੱਸਦੇ। ਅੱਛਾ, ਡੱਡੂ ਦੀ ਉਹ ਕਿਸਮ ਜਿਹੜੀ ਉਹਦੇ ਚ ਆਪਟੀਕਲ ਅਪਰੋਚ ਦੀ ਵਿਖਾਈ ਗਈ ਉਸਤਾਦ ਜੀ, ਉਹ ਹਾਂਜੀ ਬੜਾ ਸੱਪ ਨੂੰ ਲੜੇ ਸੱਪ। ਮੇਰੇ ਕੋਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ, ਉਹ ਡਰਦਾ, ਉਹਨੇ ਜੇਬ ਦੇ ਵਿੱਚ ਨਾ 8-9 ਪਾਏ ਹੁੰਦੇ ਸੀ ਸਾਈਡ ਵਾਲੀ ਜੇਬ 'ਚ, ਸਵੇਰ ਤੋਂ ਸ਼ਾਮ ਤੱਕ। ਆਹੋ, ਤੇ ਉਹਨੇ ਚੇਦਾ ਕਰਨਾ, ਤੁਰੇ ਜਾਂਦੇ ਨਾ, ਉਹਨੇ ਇੰਜ ਕਰਕੇ ਉਹਨੇ ਕੱਢ ਕੇ ਕਹਿਣਾ, ਉਹਨੇ ਕਹਿਣਾ ਉਰੇ ਆ ਏ ਆ ਲੈ ਫੜ। ਸਾਜੀ ਉਹਦੇ ਤੋਂ ਇਹ ਨਹੀਂ ਵੀ ਉਹ ਡੰਗ ਡੂੰਗੀ ਜਾਂ ਨਹੀਂ ਕੁਝ ਵੀ ਨਹੀਂ ਕਰਦਾ ਉਹਦੀ ਨਾ ਜਿਹੜੀ ਉਹਦਾ ਪੋਲਾ ਪੰਨਣਾ ਉਹ ਬਹੁਤ ਕਿਰਲੀ। ਮੈਨੂੰ ਇਸੇ ਗੱਲ ਤੋਂ ਛਿਪਕਲੀ ਮੇਰੇ ਵਾਸ਼ਰੂਮ 'ਚ ਮੈਂ ਡਾਂਗ ਰੱਖੀ ਏ, ਗੜ 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 ਪੂਰੇ ਵਾਸ਼ਰੂਮ 'ਚ ਫੇਰ ਕੇ ਨਾ ਪੰਜਾਬ ਜੂਗ ਫੇਰ ਜਾਣਾ ਹੁੰਦਾ। ਨਹੀਂ ਵਾਸ਼ਰੂਮ 'ਚ ਡਾਂਗ ਤੂੰ ਫੇਰਦਾ ਤੂੰ। ਫਰੀਦ ਭਾਈ ਇੱਕ ਬੋਲੇ ਦੇ ਲੱਕ 'ਚ ਛਿੱਤਰ ਮਾਰ ਗਈ, ਤੈਨੂੰ ਇੱਕ ਦਫਾ ਗਏ ਤੇ ਨਹੀਂ ਸੌਂਦਾ। ਬੋਲੇ ਦੇ ਲੱਕ ਤੇ। ਕਾਲੂ ਦਾ ਭਾਈ ਇੱਕ ਭਰਾ ਬੋਲਾ ਸੀ, ਉਹਨੂੰ ਵਾਲ ਪੁੱਟ ਕੇ ਸਵੇਰੇ ਠਾਦੇ। ਉਹਦੀ ਜਦੋਂ ਚਾਂਕਰ ਨਿਕਲਦੀ ਸੀ ਘਰ ਤੇ ਕਹਿੰਦੇ ਸੀ ਉੱਟ ਗਿਆ ਉਹ। ਉਹਦੀ ਜਦੋਂ ਕੀ ਚਾਂਕਰ ਨਿਕਲਦੀ ਸੀ ਵਾਲ ਪੁੱਟਦੇ ਸੀ ਘਰ। ਇਹ ਕਿਹਦੀ ਲੌਜੀਕ? ਵਾਲ ਪੁੱਟ ਕੇ ਨਾ ਭਰਾ ਗੁੰਗਾ ਵਾ ਤੈਨੂੰ ਵਾਲ ਪੁੱਟ ਕੇ ਟਾ ਰਹੇ। ਇਹ ਬੋਲਾ ਤਾਂ ਬੋਲਾ ਆ ਕਾਲੂ ਦਾ ਵੀ ਇੱਕ ਭਰਾ ਬੋਲਾ ਸੀ, ਉਹਨੂੰ ਨਾ ਹਲਕਾ ਜਿਹਾ ਬਲਬ ਬੰਦ ਕਰਕੇ ਦੱਸਦੇ ਵੀ ਸੌਣ ਦਾ ਟਾਈਮ ਹੋ ਗਿਆ। ਮਿੱਠਾ ਇੱਕ ਪਾਗਲ ਨੂੰ ਕਹੀ ਹੋਵੇ ਆਪਣੀ ਸੋਚ ਕਿੰਨੀ ਮਿਲਦੀ। ਯਾਰ ਕੀ ਕਹਿ ਆਪਣੀ ਸੋਚ ਕਿੰਨੀ ਮਿਲਦੀ ਹੈ। ਦਾਨਿਸ਼ ਇੱਕ ਨਜੂਮੀ ਕੋ ਗਿਆ, ਇਹਨੇ ਜਾ ਕੇ ਦਾ ਹੱਥ ਅੱਗੇ ਕੀਤਾ, ਉਹ ਭਾਈ ਆਪਣਾ ਸਾਬਣ ਕੱਢ ਕਹਿੰਦਾ ਪਹਿਲੇ ਧੋ ਗਿਆ। ਕੁੱਲਾ ਪਾ ਕੇ ਫਿਰਨ ਦਿਆ, ਮੈਂ ਕਿਹਾ ਵਿਆਹ ਹੀ, ਕਹਿੰਦਾ ਨਹੀਂ ਹੋਟਲ 'ਚ ਲੱਗ ਗਏ ਗੇਟ ਖੋਲਣ ਵਾਲੇ। ਦੂਰਬੀਨ ਲਾ ਕੇ ਸੁੱਤਾ, ਮੈਂ ਕਿਹਾ ਕੀ ਹੋਇਆ?
ਕਹਿੰਦਾ ਹੋਇਆ ਕੁਛ ਨਹੀਂ, ਅੱਖਾਂ ਵੇਚਤੀਆਂ, ਘਰਦਿਆਂ ਨੂੰ ਨੀ ਪਤਾ, ਚੁੱਪ ਕਰ। ਕੀ ਅੱਖਾਂ ਘਰਦਿਆਂ ਨੂੰ ਨੀ ਪਤਾ, ਚੁੱਪ ਕਰ। ਯਾਰ ਆਹ ਕਿਹੜੀ ਗੱਲ ਆ? ਅੱਖਾਂ ਵੇਚਤੀਆਂ ਕਹਿੰਦਾ ਘਰਦਿਆਂ ਨੂੰ ਨਹੀਂ ਪਤਾ। ਅੱਛਾ ਉਸਤਾਦ ਜੀ, ਵੈਸੇ ਸਵਾਲ ਆ, ਜੁਗਤ ਦਾ ਅਸਲ ਕੀ ਮਕਸਦ ਹੈ? ਲਫ਼ਜ਼ੀ ਮੈਨੀ ਜਾਂ ਇਹਦਾ ਕੋਈ ਹਿਸਾਬ ਕਿਤਾਬ ਕੀ ਹੈ ਤੁਹਾਡੇ ਹਿਸਾਬ ਨਾਲ? ਦੱਸਾਂਗੇ ਫਿਰ, ਚਲੋ ਯਾਰ। ਇਹ ਮਤਲਬ ਵੀ ਉਸਤਾਦ ਜੀ ਨੇ ਇਹ ਤਾਂ ਦੱਸ ਦਿਓ। ਯਾਰ ਹਾਲੇ ਨਹੀਂ ਟਾਈਮ ਹੈਗਾ। ਸੀਐਨਜੀ ਪੰਪ ਤੇ ਜਾ ਕੇ ਕਹਿੰਦਾ ਲੈਟਰ ਭਰ ਦਿਓ, ਉਥੋਂ ਖੋਖੇ ਤੋਂ ਭਰਾ ਲਾ ਯਾਰ, ਤੇ ਗੱਡੀ ਕੀ ਹੋ ਗਿਆ ਯਾਰ ਐਚੀ ਉਸਤਾਦ ਜੀ ਲੈਟਰ ਭਰਾਈ ਦਾ ਯਾਰ, ਕੀ ਹੈ ਨਹੀਂ, ਕੀ ਹੈ ਇੰਨੀ ਦੇਰ ਬਾਅਦ? 6 ਸਾਲਾਂ ਬਾਅਦ ਕੀਤੀ ਹੈ। ਸ਼ਾਇਦ ਪਰ ਨਾ ਅੱਛੀ ਸੀ ਸੀਐਨਜੀ ਪੰਪ ਤੇ ਲੈਟਰ ਖਾਲੀ ਹੁੰਦਾ, ਉਹ ਕੁੱਟਣ ਦੇ ਆ। ਗੱਲ ਵੀ ਠੀਕ ਹੈ। ਜਾਮ ਨੂੰ ਉਹਦਾ ਕੰਮ ਕਰ ਲਿਆ ਤੇ ਕੱਛੂ ਕੁੰਮੇ ਦਾ ਉਤਲਾ ਹਿੱਸਾ ਖੋਲ ਕੇ ਉਹਦੇ ਚ ਨਰਮ ਕਰ ਰਿਹਾ। ਅੱਛਾ, ਉਹ ਜਿਹੜੇ ਜੀ ਹੁੰਦੇ ਜਹਾਜ਼, ਜਿਹੜਾ ਅਸੀਂ ਕਹਿੰਦੇ ਭੂੰਡ ਜੇ ਉੱਡਦੇ ਜਹਾਜ਼ ਕਹਿੰਦੇ ਅਕਸਰ, ਜਾਂ ਕਾਪਟਰ ਵੀ ਹਾਂ ਕਹਿੰਦੇ। ਹਾਂ, ਉਹ ਲੰਮੇ ਲੰਮੇ ਪਰਾਂ ਲੈ। ਹਾਂਜੀ, ਉਹਦੀ ਆਵਾਜ਼ ਵੀ ਉਦੋਂ ਨਹੀਂ ਟੈਪ ਦਾ। ਹਾਂਜੀ, ਉਹ ਅਰਬ ਦੇ ਵਿੱਚ ਖਾਂਦੇ ਨੇ ਲੋਕ ਉਸਤਾਦ ਜੀ। ਹਾਂ, ਉਹ ਟਿੱਡੇ ਟੈਪ, ਟਿੱਡੇ ਉਹ ਟਿੱਡੇ ਦਲ ਹੁੰਦਾ, ਉਹ ਨਹੀਂ ਹੁੰਦਾ ਉਸਤਾਦ ਉਹ ਖਾਂਦੇ ਨੇ। ਸਹੀ ਗੱਲ ਆ, ਉਹ ਖਾਂਦੇ ਨੇ ਯਾਰ ਉੱਥੇ, ਖਾਂਦੇ ਨੇ ਓਏ, ਉਹ ਜਹਾਜ਼ ਨਹੀਂ ਹੁੰਦੇ, ਉਹ ਹੋਰ ਟਿੱਡੇ ਹੁੰਦੇ ਉੱਡਣ ਵਾਲੇ। ਉਦਾਂ ਦੇ ਹੀ ਹੁੰਦੇ ਨੇ। ਹਾਂ, ਉਹ ਖਾਂਦੇ ਆ। ਸਹੀ ਗੱਲ। ਉਸਤਾਦ, ਟਿੱਡੀ ਦਲ ਹੋਰ ਵਾ, ਉਹ ਜਹਾਜ਼ ਹੋਰ ਵਾ। ਟਿੱਡੀ ਦਲ ਜਿਹੜੇ ਫਸਲਾਂ ਤਬਾਹ ਕਰ ਦਿੰਦੀ ਉਹ ਹੁੰਦੀ ਆ, ਉਹ ਖਾਂਦੇ ਆ। ਆਹੋ ਉਹੀ ਉਹ ਜਹਾਜ਼ ਨਹੀਂ, ਉਹ ਨਹੀਂ ਖਾਂਦੇ, ਕਾਪਟਰ ਨਹੀਂ ਖਾਂਦੇ ਉਹ। ਲੇਕਿਨ ਉਸੇ ਨੁਮਾ ਇੱਕ ਚੀਜ਼ ਹੁੰਦੀ ਹੈ। ਟਿੱਡੀ ਦਾ ਪੈਲਟ ਵਾਲੀ ਵਰਦੀ ਪਾ ਕੇ ਸਾਜੋ ਜਹਾਜ਼ ਫੜਨ ਦਿਆ, ਉਹਦੇ ਨਿੱਕੇ ਨਿੱਕੇ ਹੁੰਦੇ। ਉਹ ਯਾਰ ਕੁਛ ਵੀ ਯਾਰ, ਕੀ ਹੋ ਗਿਆ? ਪੈਲਟ ਵਾਲੀ ਵਰਦੀ ਪਾ ਕੇ ਤੇ ਜਹਾਜ਼ ਫੜਨ ਦੇ। ਅੱਛਾ, ਉਸ ਤੋਂ ਇਲਾਵਾ ਉਸਤਾਦ ਜੀ ਹੁਣ ਕਿਰਲਾ ਵੇਖ ਲਓ, ਪਾਕਿਸਤਾਨ ਜੀ, ਜਾਂ ਅਸੀਂ ਏਸ਼ੀਅਨ ਲੋਕ ਨਹੀਂ ਉਹ ਖਾਂਦੇ, ਲੇਕਿਨ ਉਹ ਕਹਿੰਦੇ ਹੈ ਹਲਾਲ ਵਾ। ਉਹ ਮਾਫੀ ਉਹ ਯਾਰ ਕੀ ਹੋ ਗਿਆ? ਮੈਂ ਮਤਲਬ ਤੇਰੇ ਮੂੰਹ 'ਚ ਪਾਤਾ ਕਿਰਲਾ ਕਿਤੇ। ਆ ਡੱਡੂ ਵੀ ਜੂਸ ਪੀਂਦੇ ਜੀ, ਡੱਡੂ ਭੰਨ ਕੇ। ਗੱਲ ਕੌਣ? ਆ ਚਾਈਨੀਜ਼, ਮੈਂ ਤੁਹਾਨੂੰ ਦਿਖਾ ਦਿੰਦਾ ਥਰਮੋਸ ਚ। ਉਹ ਚਾਈਨੀਜ਼ ਦੀ ਨਾ ਗੱਲ ਕਰ। ਓਏ ਉਹ ਤੇ ਵਿਚਾਰੇ ਜ਼ਿੰਦਾ ਬੰਦ ਉਹ ਤੇ ਤੈਨੂੰ ਖਾ ਜਾਣਾ। ਮੇਰਾ ਖਿਆਲ ਆ ਉਸਤਾਦ ਜੀ, ਉਹ ਨਾ ਇਹ ਕਈ ਲੋਕਾਂ ਦਾ ਇਹ ਮੰਨਣਾ ਵਾ ਕਿ ਲਾਈਕ ਮੱਛਲੀ ਹੈ ਨਾ, ਤੁਸੀਂ ਉਹਨੂੰ ਜਦੋਂ ਫੁੱਲ ਤੇਲ 'ਚ ਫਰਾਈ ਕਰ ਲੈਂਦੇ ਹੋ ਨਾ, ਇਹਦੀ ਜਿੰਨੀ ਉਹ ਸਾਰਾ ਕੁਝ ਅੰਦਰੋਂ ਖਤਮ ਹੋ ਜਾਂਦਾ। ਇਹਦੇ 'ਚੋਂ ਕੁਝ ਨਹੀਂ ਰਹਿੰਦਾ ਹਿਸਾਬ ਕਿਤਾਬ। ਜੀ, ਔਰ ਮੱਛਲੀ ਦਾ ਵੈਸੇ ਕਹਿੰਦੇ ਹੈ ਵੀ ਇਦਾਂ ਕਿ ਜਿਵੇਂ ਅਸੀਂ ਜਾਨਵਰ ਜ਼ਿਬਾ ਕਰਨੇ ਵਿੱਚੋਂ ਬਲੱਡ ਨਿਕਲਦਾ ਨਾ, ਮੱਛਲੀ ਜਦੋਂ ਪਾਣੀ 'ਚੋਂ ਬਾਹਰ ਆਉਂਦੀ ਨਾ, ਤਾਂ ਬਲੱਡ ਜਿਹੜਾ ਖਤਮ ਹੋ ਜਾਂਦਾ। ਖਤਮ ਹੋ ਜਾਂਦਾ। ਔਰ ਜਿਹੜੇ ਕੁਝ ਲੋਕ ਖਾਂਦੇ ਨੇ ਨਾ, ਮਾੜਾ ਜਿਹਾ ਇਹਨੂੰ ਸਾਫ਼ ਸੂਫ ਕਰਕੇ, ਹਲਕੀ ਕੱਚੀ ਭੁੰਨੀ ਜੀ ਕਰਕੇ ਨਾ, ਤੇ ਉਹ ਖਾ ਲੈਂਦੇ। ਹਾਂਜੀ ਹਾਂਜੀ ਅਸੀਂ ਜਿਹੜਾ ਹੁਣ ਦੇਖੋ, ਜ਼ੈਤੂਨ ਦਾ ਤੇਲ ਆ ਜੀ, ਠੀਕ ਹੈ ਜੀ, ਤੇ ਜ਼ੈਤੂਨ ਦਾ ਤੇਲ ਤੁਸੀਂ ਹਾਂਡੀ 'ਚ ਪਾ ਲਓ, ਇਹਨੂੰ ਉਬਾਲੇ ਆ ਜਾਣ, ਹਾਂਡੀ 'ਚ ਪੱਕ ਜਾਓ, ਬਿਲਕੁਲ ਖਤਮ ਹੋ ਜਾਏਗਾ, ਕੋਈ ਫਾਇਦਾ ਨਹੀਂ ਜ਼ੈਤੂਨ ਦਾ। ਜ਼ੈਤੂਨ ਦਾ ਤੇਲ ਕੱਚਾ ਖਾਣਾ ਸਲਾਦ ਦੇ ਉੱਤੇ, ਅਰਬੀ ਲੋਕ ਸਲਾਦ ਦੇ ਉੱਤੇ ਪਾਉਂਦੇ ਨੇ ਜ਼ੈਤੂਨ ਸਲਾਦ ਦੇ ਉੱਤੇ ਪਾ ਕੇ ਉਹ ਸਲਾਦ ਖਾਂਦੇ ਨੇ। ਤੁਸੀਂ ਜ਼ੈਤੂਨ ਨੂੰ ਜਦੋਂ ਗਰਮ ਕਰਕੇ ਇਹਨੂੰ ਤੁਸੀਂ ਫੁੱਲ ਅੱਗ ਤੇ ਕਰ ਦੇਣਾ, ਜ਼ੈਤੂਨ ਦਾ ਟੋਟਲ ਖਤਮ ਹੋ ਗਿਆ ਸਾਰਾ। ਔਰ ਸਬਜ਼ੀਆਂ ਦਾ ਵੀ ਇਸੇ ਤਰ੍ਹਾਂ ਹੀ। ਹਾਂਜੀ, ਔਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਜਦੋਂ ਤੁਸੀਂ ਅੱਗ ਤੇ ਤੁਸੀਂ ਲਾਈਕ ਜਿਹੜਾ ਸਾਡਾ ਪਾਣੀ ਹੈ ਨਾ, ਤੇ ਪਾਣੀ ਨੂੰ ਜਦੋਂ ਅਸੀਂ ਕਰਦੇ ਹਾਂ ਬੋਇਲ ਕਰਦੇ ਹਾਂ, ਇਸੇ ਤੋਂ ਹੀ ਕਰਦੇ ਹਾਂ ਕਿ ਇਹਦੇ ਵਿੱਚੋਂ ਕਿੰਨਾ ਕੁਛ ਕਸਾਫਤਾਂ ਨੇ, ਇਹਦੇ ਉਹ ਜਿਹੜੇ ਕੀ ਹੁੰਦੇ ਨੇ ਪਾਣੀ ਦੇ ਅੰਦਰ, ਵਾਕੀਆਤ, ਨਮਕੀਆਤ, ਮਿਨਰਲਸ। ਇਹਦੇ ਅੰਦਰੋਂ ਜਿਹੜੇ ਮਿਨਰਲਸ ਹੁੰਦੇ ਨੇ ਨਾ, ਉਹ ਖਤਮ ਮਿਨਰਲਸ ਹੋ ਜਾਂਦੇ। ਨਹੀਂ, ਉਹ ਟਿੱਡੇ ਵਾਕਈ ਉਹਨਾਂ ਨੇ ਉਹ ਖਾਂਦੇ। ਹਾਂ, ਖਾਂਦੇ ਆ ਤਾਜੀ। ਫਿਰ ਉਹ ਸਬਜ਼ੀਆਂ 'ਚ ਵੀ ਹੋਰ ਹੀ ਪਾਉਂਦੇ ਹੋਣੇ। ਆਪਾਂ ਕਰੇਲਿਆਂ 'ਚ ਕੀਮਾ ਪਾਣੇ, ਉਹ ਲਾਲ ਬੇਗ ਤੋਂ ਲੰਦੇ ਹੋਣੇ ਕਰੇਲਿਆਂ। ਨਹੀਂ, ਉਹ ਵੈਸੇ ਉਹ ਤਲ ਲੈਂਦੇ ਨੇ। ਉਹਦਾ ਫਲੀਆਂ ਦੀ ਜਗ੍ਹਾ ਤੇ ਕਾਢੇ ਪਾਉਂਦੇ ਹੋਣੇ, ਆਲੂ ਕਾਢੇ ਪਕਾਏ। ਯਾਰ ਦੇਖੋ, ਮੇਰੀ ਗੱਲ ਸੁਣੋ, ਅਰਬ ਦੇ ਵਿੱਚ ਨਾ ਇਹ ਚੀਜ਼ਾਂ, ਕਿਉਂਕਿ ਪਹਾੜੀ ਇਲਾਕੇ ਨੇ, ਉੱਥੇ ਕੋਈ ਜੰਗਲਾਤੀ ਸਿਸਟਮ ਤੇ ਹੈ ਨਹੀਂ, ਤੇ ਇਹ ਚੀਜ਼ਾਂ ਜਿਹੜੀਆਂ ਉਹ ਖਾ ਕੇ ਉਹਨਾਂ ਨੇ ਉਹ 400 ਰੁਪਏ ਰਿਆਲ ਦੇ ਕਿਲੋ ਹੁੰਦੇ ਸਨ। ਭਾਜੀ ਬ੍ਰੈਲਰ ਨਾਲੋਂ ਤੇ ਚੰਗੇ ਆ। ਹਾਂਜੀ, ਇਹ ਬ੍ਰੈਲਰ ਨੇ ਤੇ ਬ੍ਰੈਲਰ ਕਰਤਾ। ਉਸਤਾਦ ਜੀ, ਹੁਣ ਤੁਰਕੀ ਵਾਲੇ ਜਿਹੜੇ ਉਹ ਘੋੜਾ ਖਾ ਜਾਂਦੇ ਆ, ਘੋੜਾ ਪੱਕਦਾ ਉੱਥੇ ਤੁਰਕੀ 'ਚ। ਅੱਛਾ ਜੀ, ਰੀ ਸਾਹਿਬ ਮਿੱਠੇ ਕਿਹੜੇ ਟਾਈਮ ਤੈਨੂੰ ਘੋੜੇ ਦੇ ਸਿਰੀ ਪਾਏ ਆਇਆ ਤੈਨੂੰ। ਸਿਆਸਤ ਦਾ ਜਨਰਲ ਗੱਲ ਤੂੰ ਪੜ੍ਹ, ਹਿਸਟਰੀ ਪੜ੍ਹ ਤੂੰ ਯਾਰ। ਓ ਯਾਰ, ਤੂੰ ਐਵੇਂ ਹਿਸਟਰੀ, ਤੂੰ ਗਰੀਬ ਇਲਾਕੇ ਦਾ ਬੰਦਾ ਵਾ, ਤੂੰ ਸਿਰਫ ਕੋਈ ਉੱਥੇ ਗੰਢੀਆਂ ਗੁੰਡਿਆਂ ਦੀ ਗੱਲ ਕਰਕੇ ਚੁੱਪ ਕਰ। ਮੈਂ ਤਾਂ ਚਲੋ ਓਏ, ਤੁਹਾਡੇ ਇਲਾਕੇ 'ਚ ਸਿਰਫ ਅੱਜ ਤੋਂ 26 ਸਾਲ ਪਹਿਲੇ ਇੱਕ ਵਿਆਹ ਤੇ ਬੱਗੀ ਗਈ ਸੀ ਘੋੜੇ 'ਚ, ਅੱਜ ਤੱਕ ਉਥੋਂ ਘੋੜਾ ਨਹੀਂ ਲੱਭਾ। ਐਸਾ ਤੁਸੀਂ ਉਹ ਗੈਪ ਕੀਤਾ ਇੱਕੋ ਹੀ। ਨੌਲੇਜ ਦੀ ਗੱਲ ਤਾਂ ਦਿਓ ਸਹੀ। ਇੱਥੇ ਜਿਹੜੇ ਇਲਾਕੇ ਦਾ ਤੂੰ ਬੰਦਾ, ਉੱਥੇ ਮਰੇ ਬੰਦੇ ਨੂੰ ਸਰਾਣਾ ਸਮਝਦੇ ਆ। ਇਹਨਾਂ ਦੇ ਪਿੰਡ ਬੱਗੀ ਜੀ ਕਹਿੰਦਾ ਮੁਗਲੀਆ ਦੌਰ ਫੇਰ ਆ ਗਿਆ। ਕਮ ਸੇ ਕਮ ਤੂੰ ਨਾ ਕਮ ਸੇ ਕਮ ਇੱਦਾਂ ਦੀ ਗੱਲਾਂ ਕਰੇਗਾ। ਤੂੰ ਤਾਂ ਕੁਛ ਹਾਲ ਹੀ 'ਚ ਵੀ ਹਾਰਡ ਨਇਆ ਨਕਸ਼ਾ ਲਈ ਫਿਰਦਾ ਵਾ। ਜੈਨੂਨ ਗੱਲ ਆ ਯਾਰ, ਬੂਸਟ ਜੇ ਨਇਆ ਨਕਸ਼ਾ ਵੀ ਤੈਨੂੰ। ਇੱਕ ਹੋਰ ਚੀਜ਼ ਉਸਤਾਦ ਜੀ, ਜਿਵੇਂ ਅਸੀਂ ਇੱਥੇ ਖਾਂਦੇ ਆ, ਅਸੀਂ ਸਬਜ਼ੀ ਜਿਵੇਂ ਸ਼ਿਮਲਾ ਮਿਰਚ ਦੀ ਹੈ ਹੀ ਇਹਦਾ ਮਸਲਾ ਹੈ ਵੀ ਇਹਨੂੰ ਪਕਾ ਕੇ ਅਸੀਂ ਦਾਲ ਸ਼ੁਰੂ ਕਰ ਲੈਨੇ। ਇਹ ਰਹਿੰਦੀ ਕੱਚੀ ਖਾਣ ਵਾਲੀ, ਬੰਦ ਗੋਭੀ, ਸ਼ਿਮਲਾ ਮਿਰਚ, ਫਲਾਂ ਲਾਈਕ ਦਿਸ। ਗੋਂਗਲੂ ਕਈ ਕੀਮ ਕਹਿੰਦੇ ਗੋਂਗਲੂ ਖਾਓ, ਹਾਂਜੀ, ਉਹ ਵੀ। ਲੇਕਿਨ ਹੁਣ ਕੱਚਾ ਕਰੇਲਾ ਕਿੱਦਾਂ ਖਾਈਏ?
ਉਹ ਕੋੜਾ ਨਹੀਂ ਹੋਣਾ। ਕੱਚਾ ਕਰੇਲਾ ਤੇ ਕੱਚਾ ਨਹੀਂ ਉਸਤਾਦ ਜੀ ਸਿਆਸਤਦਾਨ ਕਹਿੰਦੇ ਕਿ ਕਰੇਲੇ ਦੇ ਬਾਰੇ ਕੁਝ ਨਹੀਂ ਉਸਤਾਦ ਜੀ। ਸਬਜ਼ੀਆਂ ਦਾ ਮਿਲਕ ਸ਼ੇਕ ਬਣਾ ਕੇ ਪੀਓ ਤੇ ਫਰੂਟ ਏਦਾਂ ਹੀ ਖਾਓ, ਫਰੂਟ ਦਾ ਸ਼ੇਕ ਨਾ ਪੀਓ। ਹੁਣ ਦੱਸ ਸਬਜ਼ੀਆਂ ਦਾ ਜੂਸ ਵੀ ਪੀਂਦੇ ਨੇ, ਸ਼ੇਕ ਸ਼ੇਕ ਪੀਂਦੇ ਸਬਜ਼ੀਆਂ ਦਾ ਲੋਕ। ਵੈਜੀਟੇਬਲ ਸ਼ੇਕ। ਸਾਜੀ ਅਸਲ 'ਚ ਸਾਨੂੰ ਨਹੀਂ ਪਤਾ ਹੈਗਾ, ਅਸੀਂ ਹਰ ਚੀਜ਼ ਭੁੰਨ ਕੇ ਉਹਦਾ ਬੇੜਾ ਗਰਕ ਕਰ ਦਿੰਦੇ ਆ। ਸਬਜ਼ੀਆਂ ਦਾ ਉਸਤਾਦ ਜੀ ਕਿੱਦਾਂ ਜੂਸ ਪੀ ਸਕਦੇ ਆ? ਪੀਂਦੇ ਨੇ ਸਬਜ਼ੀਆਂ ਦਾ, ਹਾਂ ਹਾਂਜੀ ਕੱਚੀਆਂ ਸਬਜ਼ੀਆਂ ਦਾ। ਭਾਈ ਬੜਾ ਕੁਛ ਆ ਸਭ ਤੋਂ ਮੁਫੀਦ ਸਬਜ਼ੀਆਂ ਦਾ ਵਾ। ਭਾਈਜਾਨ। ਤੁਸੀਂ, ਮੈਂ ਤੁਹਾਨੂੰ ਦੱਸਾਂ, ਤੁਸੀਂ ਇਹ ਵੱਡਿਆਂ ਰੈਸਟੋਰੈਂਟਾਂ 'ਚ ਜਾਓ, ਹਾਂਜੀ ਵੱਡੇ ਰੈਸਟੋਰੈਂਟ, ਸਰ ਦਿਲ ਕਰੇ ਤੇ ਉੱਥੇ $50 ਦੀ ਇੱਕ ਪਲੇਟ ਆਵੇ ਜਿਹਦੇ 'ਚ ਸਿਰਫ ਪੱਤੇ ਹੁੰਦੇ ਨੇ। ਆਹਾ ਪੱਤੇ ਹਾਂਜੀ, ਪੱਤੇ ਤੇ ਇਸ ਤਰ੍ਹਾਂ ਦਾ, ਯਾਨੀ ਕਿ ਤੂੰ ਦੇਖ ਕੇ ਜਾਣਾ ਯਾਰ ਇਹਦੇ 'ਚ ਕੀ ਹੈ ਐਸਾ। ਤਾਸ਼ ਦੇ ਪੱਤੇ ਹਾਂ, ਤਾਂ ਉਹ ਨਿੱਕੀ ਨਿੱਕੀ ਡੰਡੀਆਂ ਪੌਦਿਆਂ ਦੀਆਂ ਕੱਟ ਕੇ ਵਿੱਚ ਪੱਤੇ, ਉਹ ਤੂੰ ਖਾਣੀ ਹੈ ਬਸ। ਤੇ $50 ਦੇ ਦੇਣਾ। ਮਹਿੰਗੇ, ਹਾਂਜੀ, ਇਸ ਤੋਂ ਵੀ ਮਹਿੰਗੇ। ਮੈਂ ਤੇ ਉਹ ਲੇਕਿਨ ਸਾਜੀ ਹੈਲਦੀ ਫੂਡ ਹੁੰਦਾ ਉਹ। ਮੈਨੂੰ ਤੇ ਇੱਥੇ ਸਾਜੀ ਉਹ ਜੂਸ ਨਹੀਂ ਸਹੀ ਲੱਗਦਾ। ਇੱਥੇ ਉਹ ਜਿਹੜੇ ਹੋਟਲਾਂ ਦੇ ਵਿੱਚ ਉਹ ਛਤਰੀ ਜੀ ਲਾ ਕੇ ਦੇ ਦਿੰਦੇ, ਆਹੋ ਉਹ ਨਹੀਂ ਮੈਂ ਪੀਣਾ। ਉਹ ਜਿਹੜਾ ਤੋਤੇ ਗ੍ਰੈਂਡ ਮਿੰਟ ਆਹੋ ਉਹ ਮਿੰਟ ਮਾਰ, ਉਹ ਅੱਛਾ ਉਸਤਾਦ ਜੀ ਕਹਿੰਦੇ ਛਤਰੀ ਜੀ ਲਾ ਕੇ ਦੇ ਦਿੰਦੇ। ਉਹ ਡੇਂਜਰਸ ਹੁੰਦਾ। ਇਹਨੇ ਹੀ ਉਹਨੂੰ ਕਿਹਾ ਸੀ ਆ ਕਿ ਤੋਤੇ ਗ੍ਰੈਂਡ ਕਰਕੇ ਲਿਆਏ। ਕਹਿੰਦਾ ਭਾਈ ਮੈਨੂੰ ਤੋਤੇ ਗ੍ਰੈਂਡ ਕਰਕੇ ਆਹ ਬੜੀ ਪੁਰਾਣੀ ਤਹਿਕੀਕ ਦੇ ਮੁਤਾਬਕ ਉਸਤਾਦ ਜੀ ਜਿਹੜਾ ਸਾਗ ਵਾ ਇਹ ਘਾਸ ਹੀ ਸੀ, ਮਾਫੀ ਦੇ ਦੇ। ਇਹ ਵੀ ਘਾਹ ਹੀ ਸੀ। ਬੰਦ ਕਰ ਦਿਓ ਇਹ ਜਨਾਬ। ਜਦੋਂ ਪਕਾਇਆ ਨਾ ਕਿਸੇ ਨੇ, ਉਹਨਾਂ ਨੇ ਵੇਖਿਆ ਇਹਦੇ ਚ ਟੇਸਟ ਬੜਾ ਅਜੀਬ ਜਿਹਾ ਆਇਆ। ਉਹਨਾਂ ਨੇ ਫਿਰ ਇਹਨੂੰ ਘਾਸ, ਕਿਉਂਕਿ ਲੋਕਾਂ ਨੇ ਖਾਣੀ ਨਹੀਂ ਸੀ ਘਾਸ, ਉਹਨਾਂ ਨੇ ਘਾਹ ਖਾਣ ਡਿਆ, ਫਿਰ ਉਹਨਾਂ ਨੇ ਸਾਗ ਉਲਟਾ ਕਰਤਾ। ਹਾਂ ਉਸਤਾਦ ਬਹੁਤ ਜੀ ਸਹੀ ਆ। ਘਾਸ ਨਹੀਂ ਯਾਰ, ਕਰੇਲੇ ਸਭ ਤੋਂ ਪਹਿਲੇ ਕੱਟ ਕੇ ਵਿੱਚ ਕਿੰਨੇ ਕੀਮਾ ਭਰਿਆਗਾ, ਉਹ ਕੌਣ ਹੋਏਗਾ? ਮੀਆਂ ਤਾਂ ਸਰ ਵੱਡੇ ਲੋਕ ਹੋਏ, ਇਹ ਬੀਜੂ ਬਾਬਲਾ ਜੀ ਦਾ ਕੰਮ ਸੀ। ਮੇਰੀ ਗੱਲ ਸੁਣ ਨਾ, ਦੇਖ ਮੇਰੀ ਗੱਲ ਸੁਣ, ਗੱਲ ਇਹ ਹੈ ਕਿ ਕਿੰਨੇ ਇਹ ਸਾਜੀ ਇਹ ਜ਼ੌਕ ਵਾਲੇ ਬੰਦਿਆਂ ਦਾ ਕੰਮ ਆ, ਇਹ ਆਮ ਬੰਦੇ ਦਾ ਨਹੀਂ ਨਹੀਂ ਕੰਮ। ਮੈਂ ਚਾਹ ਰਿਹਾ ਯਾਰ, ਉਹਨਾਂ ਦਾ ਅਸੀਂ ਕਿੰਨਾ ਸ਼ੁਕਰੀਆ ਵੀ ਨਹੀਂ ਅਦਾ ਕਰਦੇ, ਤੁਹਾਨੂੰ ਪਤਾ ਹੀ ਨਹੀਂ। ਆਏ ਯਾਰ, ਗਾਇਬ ਬਣਨਾ ਫੇਰ ਵੀ ਸ਼ੁਕਰੀਆ। ਸ਼ੁਕਰੀਆ ਉਹਦਾ ਬਣਦਾ ਵਾ। ਇਹ ਆ ਕੇ ਬਾਅਦ ਚ ਫਤਿਹ ਅਲੀ ਖਾਨ ਸਾਹਿਬ ਦੇ ਬਜ਼ੁਰਗਾਂ ਨਹੀਂ ਉਹ ਦੇਖੋ ਨਾ, ਕੜੀ ਕੜੀ ਕਿੰਨੇ ਇੱਕ ਚੀਜ਼ ਖਰਾਬ ਹੋਈ ਆ, ਕੜੀ ਰਾਤ ਦਾ ਤਾਂ ਕੜੀ ਨਹੀਂ ਬਣੀ ਨਹੀਂ ਨਾ। ਸਹੀ ਗੱਲ ਆ, ਜਿਵੇਂ ਇੱਕ ਗੋਲੀ ਨਹੀਂ ਬਣੀ ਕਿਸੇ ਹੋਰ ਵਾਸਤੇ ਸੀ ਤੇ ਉਹ ਸਾਈਡ ਇਫੈਕਟ ਹਾਂਜੀ। ਕਰ ਗਈ ਤੇ ਹੁਣ ਹੋਰ ਕੰਮ ਯੂਜ਼ ਹੋ ਰਹੀ। ਕੜੀ ਅਸਲ 'ਚ ਕੋਈ ਹੋਰ ਚੀਜ਼ ਸੀ ਤੇ ਉਹ ਖਰਾਬ ਹੋ ਗਈ। ਹਾਂਜੀ, ਕਿਸੇ ਦੇ ਕੋਲ ਉਹ ਪਕੌੜੇ ਲੈ ਰਹਾ, ਉਹਨਾਂ ਕੋਲ ਪਏ ਸੀ, ਹਾਂਜੀ ਠੀਕ ਹੈ ਜੀ, ਫਰਿੱਜਾਂ ਉਦੋਂ ਉਹ ਕਿਤੇ ਕੋਈ ਚੀਜ਼ ਇੰਜ ਡਿੱਗੀ ਆ ਦਹੀਂ ਟੈਪ ਦੇ ਵਿੱਚ ਤੇ ਉਹ ਕੋਈ ਨਿਜ਼ਾਮ ਤੇ ਉਹ 'ਚ ਉਹਨਾਂ ਨੇ ਕਿਹਾ ਚ ਪਕੌੜੇ ਪਾ ਕੇ, ਉਹ ਇੰਜ ਕਰਕੇ ਨਾ ਕੋਈ ਚੀਜ਼ ਹੋਇਆ। ਖਰਾਬ ਹੋਈ ਆ ਤੇ ਕੜੀ ਬਣੀ ਹੈ ਮੇਰੇ ਹਿਸਾਬ ਨਾਲ। ਹਾਏ ਹਾਏ। ਜਿੱਦਾਂ ਖੋਇਆ ਬਣਿਆ। ਸਾਜੀ ਦੇਖੋ ਨਾ, ਕੋਈ ਵੀ ਦੁਨੀਆ 'ਚ ਚੀਜ਼ ਆ ਕਦੀ ਨਾ ਕਦੀ ਤੇ ਸ਼ੁਰੂ ਹੋਈ ਹੋਏਗੀ ਨਾ। ਸਾਡੇ ਹੋਸ਼ ਦੇ ਵਿੱਚ ਬਹੁਤ ਸਾਰੇ ਫੂਡ ਸ਼ੁਰੂ ਹੋਏ ਨੇ ਹਾਂਜੀ। ਨਵੇਂ। ਆ ਜਿਹੜਾ ਅਸੀਂ ਇਹ ਗੱਲ ਕਰ ਰਹੇ ਆ, ਜਿਹੜਾ ਮਿੰਟ ਮਾਗਰੀ ਮਿੰਟ ਮਾਰ, ਠੀਕ ਆ, ਜਾਂ ਹੋਰ ਬੜੀਆਂ ਐਸੀਆਂ ਚੀਜ਼ਾਂ, ਸ਼ਵਾਰਮਾ ਵੀ ਅਸੀਂ ਵੀ ਦੇਖਿਆ। ਸ਼ਵਾਰਮਾ, ਠੀਕ ਆ ਨਾ? ਪੀਜ਼ਾ ਵੀ ਹੁਣ ਜੀ ਆਇਆ। ਇੱਕ ਮਿਸਾਲ ਹੋਈਆਂ ਨਾ ਸ਼ੁਰੂ, ਇੰਜ ਕਿਤੇ ਨਾ ਕਿਤੇ ਕੜੀ ਸ਼ੁਰੂ ਹੋਈ ਹੋਏਗੀ। ਜੀ ਬਿਲਕੁਲ। ਲੇਕਿਨ ਸ਼ਵਾਰਮੇ ਦਾ ਤੇ ਇਹ ਹੈ ਨਾ ਕਿ ਸ਼ਵਾਰਮੇ ਦੀ ਹਰ ਚੀਜ਼ ਬਣੀ ਬਣਾਈ ਮਿਲਦੀ ਹੈ। ਹਾਂਜੀ ਕੜੀ ਤੇ ਪਿਓਰ ਇੱਕ ਆਪ ਹੀ ਤਖਲੀਕ ਆ, ਤਖਲੀਕ ਆ। A to Z ਜੀ ਉਹ ਬਣੀ ਬਣਾਈ ਚੀਜ਼ ਨਹੀਂ ਗੀ। ਸ਼ਵਾਰਮੇ ਦੇ ਵਿੱਚ ਤੁਸੀਂ ਜੀ ਆਹ ਚੀਜ਼ ਨਹੀਂ ਲੈਣ ਦੀ, ਉਹ ਬਾਸ਼ਲਾਂ ਜੀਆਂ ਕਾਲੀਆਂ ਉੱਤੇ ਸਿੱਟਦੀਆਂ, ਚਿਕਨ ਅੱਗੇ ਹੀ ਬਣ ਰਿਹਾ, ਉਹ ਪਾਤਾ, ਉਹਦੀ ਇੱਕ ਤੂੰ ਮਤਲਬ ਕਿ ਹੋਰ ਘਰ ਟਰਾਈ ਕਰ ਲਾ। ਘਰਾਂ ਦੇ ਵਿੱਚ ਬੜੇ ਐਕਸਪੈਰੀਮੈਂਟ ਹੁੰਦੇ ਨੇ, ਬੁੜੀਆਂ ਕਰਦੀਆਂ ਨੇ। ਉਹ ਕਿੱਦਾਂ ਭਲਾ, ਰਾਤ ਦਾ ਇੰਨਾ ਕੁ ਸਾਲਣ ਬਚਿਆ ਵਾ, ਸਵੇਰ ਨੂੰ ਇੰਨੀ ਕੁ ਦਾਲ ਪਾਈ ਉਹਦੇ ਚ ਪਾਤਾ, ਹਾਂ ਉਹ ਅਜੀਬ ਜੀ ਚੀਜ਼ ਬਣਾ ਕੇ ਖਵਾ ਹਾਂ। ਇੰਜ ਕਰਦੇ। ਕੜੀ ਵੀ ਕਿਤੇ ਇਦਾਂ ਕਿਤੇ ਆਜ਼ਾਦ ਹੋਈ ਹੈ, ਹਾਂਜੀ। ਨਹੀਂ ਤੇ ਸਾਲਨ ਦਾ ਤੇ ਲੱਸੀ ਦਾ ਕੋਈ ਤੁੱਕ ਨਹੀਂ ਤੁੱਕ ਨਹੀਂ ਬਣਦਾ। ਅੱਛਾ ਕੜੀ ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਵੈਸੇ ਬਾਸ ਭਾਈ ਨੂੰ ਕੜੀ ਵੀ ਉਸਤਾਦ ਜੀ, ਕੜੀ ਵੀ ਬਣਾਉਣਾ ਤੇ ਕੋਈ ਜਾਣਦਾ ਹੈ। ਏ ਵਾਕਈ ਕੜੀ ਬਣਦੀ ਹੈ ਉਸਤਾਦ ਜੀ, ਮਿਹਨਤ। ਉਹ ਕੀ ਕੜੀ ਆ, ਹੁਣ ਕਈ ਕੜੀ ਬਣਾਉਂਦੇ ਨੇ, ਉਹ ਨਹੀਂ ਹੁੰਦੀ, ਖੱਟੀ ਨਹੀਂ ਹੁੰਦੀ। ਹਾਂਜੀ, ਕੜੀ ਹੁੰਦੀ ਉਸਤਾਦ ਜੀ ਚ ਅਨਾਰਦਾਣਾ, ਖਟਾਸ, ਲੱਸੀ ਦੀ ਬਣਦੀ ਸਹੀ ਕੜੀ, ਹਾਂਜੀ। ਠੀਕ ਹੈ ਨਾ? ਔਰ ਉਹਨੂੰ ਤੁਸੀਂ ਖਾਂਦੇ ਹੋ, ਔਰ ਵਾਹ 2 ਸਾਲਣ ਐਸੇ ਨੇ ਜਿਹੜੇ ਠੰਡੇ ਨਹੀਂ ਹੁੰਦੇ ਛੇਤੀ। ਕਿਹੜੇ ਕੜੀ, ਇੱਕ ਕੜੀ ਤੇ ਦੂਜਾ ਖੀਰ। ਸਾਲਣ ਗਿਆ ਵਾ ਯਾਰ। ਸਾਲਣ 2 ਸਾਲਣ ਐਸੇ ਨੇ ਜਿਹੜੇ ਜਲਦੀ ਠੰਡੇ ਨਹੀਂ ਹੁੰਦੇ, ਯਾਨੀ ਕਿ ਗਰਮ ਹੋ ਜਾਣ ਨਾ ਤੇ ਉਹ ਐਂਡ ਤੱਕ ਗਰਮ ਹੀ ਰਹਿੰਦੇ ਨੇ। ਇੱਕ ਕੜੀ, ਇੱਕ ਕਾਲੇ ਚਨੇ। ਕਾਲੇ ਚਨਿਆਂ ਦਾ ਸ਼ੋਰਬਾ ਟਾਈਪ ਇਹ ਮੈਂ ਕਹਿ ਲੱਗਾ ਸੀ ਉਸਤਾਦ ਜੀ, ਯਕੀਨ ਮੰਨੋ 10,000 ਦਾ ਜੇਬ ਚੋਂ ਨਿਕਲ ਗਿਆ ਜਵਾਬ ਮੇਰੇ। ਅੱਛਾ ਉਹਨਾਂ ਦੀ ਮੇਨ ਸਬਜ਼ੀ ਜੀ ਆ ਕਾਲੇ ਚਨੇ। ਉਹ ਪਤਾ ਕੀ ਕਹਿੰਦੇ ਸੀ, ਸਾਡੇ ਜਿਹੜਾ ਹਕੀਮ ਸਾਹਿਬ ਦੀ ਮੈਂ ਗੱਲ ਕਰ ਰਿਹਾ 13 ਨੰਬਰ ਵਾਲੇ, ਉਹ ਕਹਿੰਦੇ ਸੀ ਕਾਲੇ ਚਨਿਆਂ ਦਾ ਸ਼ੋਰਬਾ ਤੇ ਦੇਸੀ ਮੁਰਗੇ ਚ ਇੱਕੋ ਜਿੰਨੀ ਤਾਕਤ ਆ।
ਸਾਜੀ ਅੰਜੇ ਖਿਆਲ ਅੱਛਾ ਹੈ ਗਾਲਬ ਗਾਲ ਵੀ ਖਿਆਲ ਅੱਛਾ ਹੈ ਉਹ ਕੀ ਸੀ ਸ਼ੇਰ ਦਿਲ ਨੂੰ ਪਹਿਲਾਨੇ ਕੋ ਗਾਲ ਵੀ ਖਿਆਲ ਗਿਆਲ ਵੀ ਖਿਆਲ ਤਾਂ ਜੀ ਅੱਛਾ ਸਿਆਸਤਦਾਨ ਕਹਿੰਦੇ ਆ ਤੁਸੀਂ ਸੁਰਖ ਮਿਰਚ ਜੇਬ ਚੋਂ ਕੱਢ ਦੋ, ਮਿੱਠਾ ਜੇਬ ਚੋਂ ਕੱਢ ਦੋ ਤੇ ਠੰਡਾ ਪਾਣੀ ਕੱਢ ਓ ਦੋ, ਯਾਰ ਮਿੱਠਾ ਦੀ ਜੋ ਵੀ ਕੱਢ ਦੇ ਜੇ ਸਹੀ ਦੇਦਾ ਕਿਤੇ ਕੀਤਾ ਨਾ ਚੀਨੀ ਵੀ, ਇਹ ਤਿੰਨੇ ਚੀਜ਼ਾਂ ਕਰ ਦਿਓ ਤੁਸੀਂ ਹੱਟੇ ਕੱਟੇ ਹੋ ਜਾਓਗੇ। ਕਾਲੀ ਮਿਰਚ ਸ਼ੁਰੂ ਕਰੋ ਤੇ ਸ਼ੱਕਰ ਸ਼ੁਰੂ ਨਹੀਂ ਨਹੀਂ ਰੈੱਡ ਮਿਰਚ ਦਾ ਕੋਈ ਡਾ ਨੁਕਸਾਨ ਨਹੀਂ ਹੈਗਾ ਹੈਗਾ, ਤਰੀਕੇ ਨਾਲ ਖਾਓ ਤੇ ਹਮ ਸਹਾਇਤਾ ਜੀ ਨਾਲ ਆਟਾ ਰੱਖਣਾ ਹੈ ਤੇ ਉਹਨਾਂ ਨੂੰ ਕਹਿੰਦੇ 2 ਰੋਟੀਆਂ ਵੀ ਪਕਾ ਲਈਏ ਵਿੱਚ ਜੇ ਕੋਈ ਤੁਹਾਡਾ ਕਰੋ। ਅੱਛਾ ਇੱਕ ਉਸਤਾਦ ਜੀ ਬੜੀ 2 ਨੰਬਰੀ ਹੋਣੀ ਮਾਦਰਤ ਨਾਲ ਮੈਂ ਗਿਆ ਮੱਛੀ ਲੈਣ ਤੇ ਉੱਥੇ ਪਤਾ ਕੀ ਕਿਉਂਕਿ ਮੈਂ ਹੁਣ ਨੈਟ ਤੇ ਗੂਗਲ ਤੇ ਅਸੀਂ ਵੇਖਦੇ ਰਹਿੰਦੇ ਟਰਾਊਟ ਮੱਛੀ ਜਿਹੜੀ ਬੜੀ ਫੇਵਰੇਟ ਦੱਸੀ ਜਾਂਦੀ ਹੈ ਤੇ 4000 ਰੁਪਏ ਕਿਲੋ ਪਾਕਿਸਤਾਨ ਉਹ ਜਿਹੜੀ ਮਤਲਬ ਉੱਥੇ ਜੋ ਵੀ ਮੱਛੀ ਹੁੰਦਾ ਹੋਵੇ ਉਹ ਜਾ ਕੇ ਥਾਣੇ ਦੱਸਦੀ ਹੈ ਕਿ ਤਿਆਰ ਉਹ ਟਰਾਊਟ ਵਾ ਇਹ ਟਰਾਊਟ ਅੱਛਾ ਉਸਤਾਦ ਜੀ ਉਹ ਬੰਦੇ ਨੇ ਨਾ ਮੈਨੂੰ ਕਹਿੰਦਾ ਜੀ ਆਓ ਭਾਜੀ ਹੁਣੇ 4000 ਵਾਲੀ 4000 ਰੁਪਏ ਕਿਲੋ ਆ ਟਰਾਊਟ ਤੁਹਾਨੂੰ ਲੱਭ ਜਾਂਦੀ ਤੇ ਉਹਨੇ ਲਿਆ ਕੇ ਇੰਜ ਮੱਛੀ ਤੇ ਮੈਂ ਤਸਵੀਰ ਖਿੱਚ ਲਈ ਮੈਂ ਕਿਹਾ ਭਾਜੀ ਇਹ ਟਰਾਊਟ ਆ ਕਹਿੰਦੇ ਹਾਂਜੀ ਉਸਤਾਦ ਜੀ ਉਹ ਮੈਂ ਜਦੋਂ ਸਰਚ ਕੀਤੀ ਨਾ ਤੇ ਉਹ ਕੁਈਨ ਫਿਸ਼ ਕਿਹਾ ਜਾਂਦਾ ਉਹਨੂੰ ਉਹ 800 ਰੁਪਏ ਕਿਲੋ ਵਾਲੀ ਤੇ ਮੈਨੂੰ 4000 ਚ ਬੜਾ ਲੱਗਾ ਸੀ ਇੰਨਾ ਕੀ ਰੇਟ ਹੈ? ਤੈਨੂੰ ਜ਼ਰਾ ਵੀ ਉਹਦੇ ਤੇ ਕਰਾਊਟ ਨਹੀਂ ਹੋਇਆ ਕਿ ਇੱਕ ਗੇਮ ਬਾਰੇ ਇੱਕ ਪੁਰਾਣਾ ਮੱਛਲੀ, ਇੱਕ ਵੀਲ ਤੇ ਡਾਲਫਿਨ, ਇਹ ਨਹੀਂ ਖਾਣੀਆਂ ਚਾਹੀਦੀਆਂ। ਅੱਛਾ ਤੂੰ ਸਿਰਫ ਵੀਲ ਚੇਅਰ ਦਾ ਤੈਨੂੰ ਪਤਾ ਅੱਛਾ ਯਾਰ ਮੱਛਲੀ ਵੱਲੋਂ ਨਾ ਮੱਛਲੀ ਕਹਿੰਦੇ ਨਾ ਮੱਛਲੀ ਸੌਲ ਬਾਕੀ ਸਭ ਮਖੌਲ ਸੌਲ ਮੱਛਲੀ ਮਤਲਬ ਇੱਕੋ ਹੀ ਕੰਡਾ ਹੁੰਦਾ ਵੱਡਾ ਉਹ ਕੱਢ ਦਿਓ ਤੇ ਬਸ ਫਰਕ ਤੇ ਕਈ ਲੋਕ ਕੰਡਿਆਂ ਲਈ ਪਸੰਦ ਕਰਦੇ ਨੇ ਹਾਂਜੀ ਉਹਦੀ ਵਜ੍ਹਾ ਉਹਦੇ ਚ ਪਾਵਰ ਜ਼ਿਆਦਾ ਹੁੰਦੀ ਕੰਡੇ ਵਾਲੀ ਚ ਤਾਕਤ ਵੀ ਜ਼ਿਆਦਾ ਤਾਕਤ ਜ਼ਿਆਦਾ ਹੁੰਦੀ ਆ ਹਰ ਖਾਣ ਵਾਲੀ ਚੀਜ਼ ਦੇ ਬੋਲ ਪੁਰਾਣੇ ਪੰਜਾਬੀਆਂ ਨੇ ਬਣਾਏ ਹੋਏ ਸੀ। ਕੜੀ ਦਾ ਸੀ ਕਿ ਕੜੀ ਕੱਢ ਕੇ ਤੇ ਖਾਣੀ ਕੋਠੇ ਤੇ ਚੜ ਕੇ, ਹਾਂ ਦਾਲ ਜਿਹੜੀ ਨਿਭੇ ਨਿੱਬੇ ਨਾਲ। ਨਾਲ ਇਹ ਬੜੀਆਂ ਗੱਲਾਂ ਅਸੀਂ ਆਪਣੀ ਨਾਨੀ ਕੋਲੋਂ ਸੁਣੀਆਂ ਹੋਈਆਂ ਭੁੱਲ ਗਈਆਂ। ਮੱਛੀ ਪਕਾਈ ਇਹਨਾਂ ਨੇ ਇੰਨਾ ਪਾਣੀ ਪਾ ਲਿਆ ਉਹ ਪੁੰਨ ਕੇ ਬਾਅਦ ਚੋਂ ਪੀਂਦੇ ਆ ਕੰਡੇ ਕੱਢ ਦਿੱਤੇ ਤੂੰ ਪੀ ਗਿਆ। ਅੱਛਾ ਉਸਤਾਦ ਜੀ ਮੈਂ ਇਨਫੋਰਮੇਸ਼ਨ ਇਸ ਲਈ ਕਿ ਜਿਹੜਾ ਵੀ ਜਾਵੇ ਉਹ ਗੂਗਲ ਤੇ ਵੇਖ ਲਵੇ ਸਰਚ ਕਰ ਲੇ ਕਿ ਟਰਾਊਟ ਮੱਛੀ ਜਾਂ ਨਹੀਂ ਹੁੰਦਾ ਫਿਰ ਹੁਣ ਜਿੱਦਾਂ ਨਾ ਰਹੂ ਚੱਲਦਾ ਜ਼ਿਆਦਾ ਅੱਜ ਕੱਲ ਲੇਕਿਨ ਇੱਕ ਅੱਛਾ ਇਹਦਾ ਇਹ ਵੀ ਰੌਲਾ ਹੁੰਦਾ ਇੱਕ ਹੁੰਦੀ ਦਰਿਆਈ ਮੱਛੀ ਇੱਕ ਹੁੰਦੀ ਸਮੁੰਦਰੀ ਮੱਛੀ ਕਸ਼ਮੀਰੀ ਮੱਛੀ ਜੀ ਇਹ ਸਾਰੀ ਗਲਤ ਵੱਲ ਹੋ ਜੀ ਨਹੀਂ ਸਮੁੰਦਰੀ ਮੱਛੀ ਦਰਿਆਈ ਮੱਛੀ ਜ਼ਿਆਦਾ ਮਹਿੰਗੀ ਹੁੰਦੀ ਦਰਿਆਈ ਮੱਛੀ ਮਿੱਠੇ ਪਾਣੀ 'ਚ ਹੁੰਦੀ ਨਾ ਸਮੁੰਦਰੀ ਹੁੰਦੀ ਆ ਤੂੰ ਕਰਾਚੀ ਚੱਲ ਜਾ ਉੱਥੇ ਤੇਰੇ ਸਾਹਮਣੇ ਫੜਦੇ ਨੇ ਉਹ ਤੂੰ ਮੱਛੀ ਤੇਰਾ ਖਾਣ ਨੂੰ ਦਿਲ ਨਹੀਂ ਕਰਨਾ ਸਹੀ ਗੱਲ ਉਹਦਾ ਟੇਸਟ ਨਹੀਂ ਹੁੰਦਾ ਉਹ ਸਮੁੰਦਰ ਦੇ ਵਿੱਚ ਨਮਕ ਬਹੁਤ ਹੁੰਦਾ ਜੀ ਦਰਿਆਈ ਮੱਛੀ ਕਾਲਾ ਰਹੂ ਦਰਿਆਈ ਉਹ ਮਹਿੰਗਾ ਹੁੰਦਾ ਇੱਥੇ ਸਾਰੀ ਜਿਹੜੀ ਫਾਰਮ ਦੇ ਵਿੱਚ ਆਉਂਦੀ ਨੇ ਨਾ ਫਾਰਮਾਂ ਚ ਉਹ ਉਸਤਾਦ ਜੀ ਹੁੰਦੀ ਖੁਰਾਕਾਂ ਤੇ ਭਲੀ ਆਹੋ ਜਿਹੜੀ ਦਰਿਆਈ ਜਾਂ ਸਮੁੰਦਰੀ ਮੱਛੀ ਨਾ ਅਸਲ ਉਹ ਮੱਛੀ ਆ ਖਾਣ ਵਾਲੀ ਉਹੀ ਤੇ ਕਹਿ ਰਿਹਾ ਨਾ ਜਿਹੜੇ ਮੱਛਲੀਆਂ ਵੇਚਣ ਵਾਲੇ ਨੇ ਇਹਨਾਂ ਨੂੰ ਪਤਾ ਆ ਤਾਂ ਸਾਰੀ ਫਾਰਮ ਹੀ ਆ ਰਹੀ ਹੈ ਫਾਰਮੀ ਆ ਬਿਲਕੁਲ ਹਾਂਜੀ ਔਰ ਫਿਰ ਮੱਛੀ ਲੈਣ ਚ ਆਖਰੀ ਗੱਲ ਮੱਛੀ ਲੈਣ ਚ ਉਸਤਾਦ ਜੀ ਇੱਕ ਛੋਟੀ ਮੱਛੀ ਕੰਡੇ ਵਾਲੀ ਜਿਹੜੀ ਉਹ ਲੈਣ ਦੀ ਬਜਾਏ ਕੋਸ਼ਿਸ਼ ਕਰੋ ਕਿ ਥੋੜੀ ਜਿਹੀ ਉਹ ਮਹਿੰਗੀ 500 ਰੁਪਏ ਕਰਦੇ ਨੇ ਉਹ ਵੱਡੇ ਕੰਡੇ ਵਾਲੀ ਲੈ ਲਓ ਤਾਂ ਕਿ ਉਹ ਕੰਡਾ ਵੀ ਵੱਡਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੰਡਾ ਵਾ ਉਹ ਸੌਲ ਆ ਨਹੀਂ ਉਹਦੇ ਚ ਵੀ ਖੱਗੇ ਚ ਵੀ ਜੇ ਸਾਰੇ ਨਹੀਂ ਸੌਲ ਉਹ ਛੋਟਾ ਹੁੰਦਾ ਹਾਂਜੀ ਹਾਂਜੀ ਤੇ ਜਿਹੜੀ ਸਾਰੀ ਸੱਪ ਮੱਛੀ ਉਹ ਲੰਬੀ ਜੀ ਉਹ ਨਹੀਂ ਖਾਣੀ ਚਾਹੀਦੀ। ਇੱਕ ਗੱਪ ਸੱਪ ਮਾਇਆ ਹੈ ਮਿੱਠੇ ਉਹਨਾਂ ਨੇ ਇੰਨਾ ਪਾਣੀ ਪਾ ਲਿਆ ਮੱਛੀ ਜੋ ਉਹਨੂੰ ਇਦਾਂ ਲੱਗਾ ਜਿੱਦਾਂ ਮੈਂ ਫੇਰ ਸਮੁੰਦਰ ਜਾ ਪਾਣੀ ਮਿੱਠੇ ਉਹਨਾਂ ਨੇ ਪਾਇਆ ਮਛਲੀ ਵਾਲੀ ਹਾਂਡੀ ਚ ਸਵੇਰ ਉੱਠ ਕੇ ਇੰਜ ਗੱਡੀ ਦੇ ਤੇਲ ਤਰ੍ਹਾਂ ਵਿੱਚ ਡਿਪ ਕਰਕੇ ਚੈੱਕ ਕਰਨ ਦੇ ਕਿੰਨਾ ਅੱਛਾ ਮੱਛੀ ਨੇ ਇੰਨਾ ਪਾਣੀ ਪਾਦਾ ਮੱਛੀ ਕਿ ਹਾਏ ਹੁਣ ਪਤਾ ਹਾਲੇ ਬੋਲ ਕੀ ਹੈ ਤੂੰ ਤਾਂ ਪਰੇਸ਼ਾਨ ਹੋ ਗਿਆ ਯਾਰ। ਫਰੀਦ ਵੀ ਸਾਹ ਦੀ ਮੱਛੀ ਲੈ ਗਿਆ ਹੱਥ ਪੱਕਾ ਮਾਰਨਾ ਅੱਛਾ ਚਲਾ ਕਿਧਰ ਵਾ ਓ ਯਾਰ ਕੈਸੀ ਗੱਲ ਕੀਤੀ ਕਾਲੂ ਨੇ ਯਾਰ ਕਾਲੂ ਬੱਚਾ ਓਏ ਹੋਏ ਹੋਏ ਉਹ ਵੇਖੋ ਸਾਜੀ ਰੋ ਆ ਜੀਓ ਕਾਲੂ ਆਹ ਤੇਰੀ ਮੱਛੀ ਗੱਲ ਇਹਨੇ ਇੰਨਾ ਪਾਣੀ ਪਾਇਆ ਤੇ ਮੱਛੀ ਕਹਿੰਦੀ ਹੁਣ ਸਾਬਣ ਵੀ ਪੜਾ ਦੇ ਘੋਟੀਆਂ ਬਾਰ ਆ ਕੇ ਟਿਸ਼ੂ ਫੇਰਨ ਦੀਆਂ ਇੰਨਾ ਪਾਣੀ ਪਾਇਆ ਸਾਹ ਜੀ ਆਕਸੀਜਨ ਵਾਲਾ ਡਰਮ ਲਾ ਕੇ ਫਿਰਨ ਦੀ ਮੱਛੀ ਵਿੱਚ ਹਾਂਡੀ ਚ ਪਾਣੀ ਫੁੱਲ ਪਾਇਆ ਮਛਲੀ ਵਾਲੀ ਚ ਤੇ ਹੁਣ ਪਰੋਣੇ ਆ ਕੇ ਉਹਨਾਂ ਨੂੰ ਗੱਲ ਸੁਣਾ ਰਹੇ ਕਹਿੰਦਾ ਇੰਨਾ ਪਾਣੀ ਨਹੀਂ ਪਾਇਆ ਉਹਨੇ ਰੋ ਕੇ ਸ਼ੋਰਾ ਕਰ ਲਿਆ ਮੱਛਲੀ ਨੇ ਰੋ ਕੇ ਸ਼ੋਰਾ ਕਰ ਸ਼ੋਰਾ ਵਧਾ ਲਿਆ ਹਾਏ ਹਾਏ ਅੱਛਾ ਟਰਾਊਟ ਦੀ ਸਾਜੀ ਖੂਬਸੂਰਤੀ ਕਿ ਕਹਿੰਦੇ ਆਬਸ਼ਾਰ ਦੀ ਮੁਖਾਲਫ ਸਿਮਤ ਨੂੰ ਉਹ ਡਮਰਾ ਵਾ ਡੋਲਾ ਡੋਲਾ ਡਮਰਾ ਸੌਰੀ ਪੁਰਾਣਾ ਵਾ ਜਿਹੜੀ ਜਿਹਦੇ ਦੰਦ ਵੱਡੇ ਵੱਡੇ ਉਹ ਚੱਲਦੀ ਉਲਟੀ ਨਹੀਂ ਪਾਣੀ ਇੰਜ ਨਾ ਤੂੰ ਇੰਜ ਜਾਂਦਾ ਹਾਂ ਉਲਟੀ ਸਿਮਤ ਵੀ ਹੈ ਪਾਣੀ ਆ ਤੂੰ ਉਲਟੀ ਜਾਣਾ ਆ ਵਾਹ ਆਹੋ ਵਾਹ ਰੇ ਵਾਹ ਸ਼ਬਰਾਤ ਤੇ ਆਪਣੀ ਸੱਸ ਨੂੰ ਰੈਕਲਾ ਦੇ ਕਹਿੰਦਾ ਚਲਾ ਮੈਂ ਖੁਦਾ ਦੀ ਕਸਮ ਮੈਂ ਜਾਲੀ ਵੀ ਹੱਸਣ ਦੀ ਕੋਸ਼ਿਸ਼ ਕੀਤੀ ਮੇਰੀ ਹਿੰਮਤ ਨਹੀਂ ਹੋਈ ਇਹ ਸੱਚੀ ਗੱਲ ਆ
ਕਿ ਮੈਂ ਸੋਚਿਆ ਕਿ ਯਾਰ ਮੈਂ ਹਾਂ ਕਰ ਦਵਾਂ, ਮੇਰੇ ਪਤਾ ਨਹੀਂ ਅੰਦਰੋਂ ਹੀ ਕਿਸੇ ਨੇ ਕੁੱਟ ਲਿਆ। ਤੁਹਾਡੀ ਭਾਈ ਇਹ ਬੜੀ ਹਿੰਮਤ ਤੁਸੀਂ ਸੁਣ ਲਈ। ਕਾਲੂ ਯਾਰ ਇਹ ਪਤਾ ਕੀ ਗੱਲ ਆ, ਇਹ ਵੀ ਇਦਾਂ ਦਾ ਕੰਮ ਆ ਕਿ ਤੂੰ ਸ਼ੋਅ 'ਚ ਰੂਟੀਨ ਨਾਲ ਬਹੁਤ ਆਮਦ ਹੁੰਦੀ। ਹੁਣ ਕਿੰਨੇ ਦਿਨ ਹੋ ਗਏ ਬੈਠਾ ਨਹੀਂ ਉਹ ਵਿਚਾਰਾ, ਇਹਨੂੰ ਭਾਓ 2-3 ਦਿਨ ਯਾਰ। ਠੀਕ ਸਰ ਜੀ। ਉਸਤਾਦ ਜੀ ਕਰੇਲਾ, ਸ਼ਲਜਮ, ਨਿੰਮ ਦੇ ਪੱਤੇ, ਕੁਆਰ ਗੰਦਲ। ਅੱਛਾ ਹੁਣ ਸਬਜ਼ੀਆਂ ਦੀ ਗੱਲ ਹੋ ਰਹੀ ਸੀ, ਹੁਣ ਦੱਸ ਸ਼ਲਜਮ ਲੋਕ ਚੀਨੀ ਪਾਉਂਦੇ ਵਿੱਚ, ਸਾਡੇ ਘਰ ਸ਼ਲਜਮ ਪਾ ਕੇ ਚੀਨੀ ਪੈਂਦੇ, ਮੇਰੀ ਅੰਮੀ ਮਿੱਠੇ ਪਾਉਂਦੀ। ਮਿੱਠੇ ਆਹ ਤੂੰ ਕਦੇ ਚੀਨੀ ਪਾਈ ਤੁਹਾਡੇ ਘਰ ਸ਼ਲਜਮ 'ਚ? ਕਦੀ ਮੈਂ ਜ਼ਿੰਦਗੀ 'ਚ ਚੀਨੀ ਤੋਂ ਬਗੈਰ ਵਾਲੇ ਸ਼ਲਜਮ ਨਹੀਂ ਖਾਦੇ। ਇੱਕ ਵਾਰੀ ਇੱਕ ਹੋਟਲ ਤੋਂ ਖਾਦੇ ਸੀ, ਮੈਂ ਛੱਡਤੇ ਸੀ। ਛੱਡਦੇ ਸੀ ਕੌੜੇ ਹੁੰਦੇ। ਉਹ ਯਾਰ ਸ਼ਲਜਮ ਚੀਨੀ ਪੈਂਦੀ ਆ, ਪੈਂਦੀ ਭਾਈ, ਹਲਵਾ ਕੱਦੂ 'ਚ ਪੈਂਦੀ ਲੱਗਦਾ ਬੰਦੇ। ਸ਼ਲਜਮ 'ਚ ਚੀਨੀ ਪੈਂਦੀ ਹੈ। ਫਿਰ ਮਜ਼ਾ ਬੜਾ ਆਉਂਦਾ। ਚੀਨੀ ਤੋਂ ਬਗੈਰ ਸ਼ਲਜਮ ਮੈਨੂੰ ਨਹੀਂ ਸਮਝ ਆਉਂਦੀ ਕਿੱਦਾਂ ਦੇ ਹੁੰਦੇ। ਮੈਨੂੰ ਇਦਾਂ ਨਹੀਂ ਸਮਝ ਆਉਂਦੀ ਕਿ ਹਾਂ ਲੇਕਿਨ ਤੈਨੂੰ ਮੈਂ ਕਦੀ ਚੀਨੀ ਵਾਲੇ ਸ਼ਲਜਮ ਖਵਾਵਾਂਗਾ ਤੂੰ ਕਹਿੰਦਾ ਸਾਜ ਜੀ ਐਂਡ ਹੋ ਗਿਆ। ਮੈਂ ਪਾਇਆ ਗੁੜ ਵੀ ਪੈ ਜਾਂਦਾ ਵਾ। ਸਰ ਜੀ ਕਾਲੂ ਦੀ ਗੱਲ ਸਹੀ ਹੈ, ਹਲਵਾ ਕੱਦੂ ਵੀ ਮਿੱਠੇ ਬਣਦੇ। ਹਲਵਾ ਕੱਦੂ ਜੀ ਪੈਂਦੀ ਮਿੱਠਾ ਔਰ ਮਜ਼ਾ ਆਉਂਦਾ। ਮੈਂ ਤੈਨੂੰ ਇਹੀ ਤਾਂ ਕਹਿ ਰਿਹਾ, ਹੁਣ ਸ਼ਲਜਮ 'ਚ ਕਿੰਨੇ ਯਾਦ ਕੀਤੀ ਵਿੱਚ ਚੀਨੀ ਪਾਓ। ਸਭ ਤੋਂ ਵੱਡੀ ਗੱਲ ਦੱਸ, ਤੇਰੇ ਜ਼ਿੰਦਗੀ 'ਚ ਕਦੀ ਇਹ ਸੋਚ ਆ ਸਕਦੀ ਹੈ ਕਿ ਮੈਂ ਗਜਰੇਲੇ ਦੇ ਉੱਤੇ ਧਨੀਆ ਪਾ ਕੇ ਤੇ ਖਾਵਾਂ? ਆ ਸਕਦੀ? ਮਤਲਬ ਤੂੰ ਨਹੀਂ ਮੈਂ ਤੈਨੂੰ ਨਹੀਂ ਨਾਰਮਲ ਇੱਕ ਇਨਸਾਨ ਤੈਨੂੰ ਮੈਂ ਪੁੱਛ ਰਿਹਾ ਨਹੀਂ ਕਿ ਹੋਰ ਵੀ ਸਾਲ ਬਾਅਦ 2 ਸਾਲ ਬਾਅਦ ਵੀ ਤੈਨੂੰ ਆ ਸਕਦਾ ਵੀ ਤੂੰ ਗਜਰੇਲੇ ਦੇ ਉੱਤੇ ਮਤਲਬ ਕਿ ਤੂੰ ਕੋਈ ਲਾਲ ਮਿਰਚਾਂ ਹਰੀਆਂ ਮਿਰਚਾਂ ਕੱਟ ਕੇ ਪਾ ਲਵੇਂ? ਕੋਈ ਆਪਸ 'ਚ ਬਣਦਾ? ਨਹੀਂ ਬਣਦਾ ਨਹੀਂ ਨਾ ਬਣਦਾ। ਅੱਛਾ ਖੀਰ ਤੇ ਗਜਰੇਲਾ ਤੂੰ ਮਿਕਸ ਕਰ ਸਕਦਾ, ਤੈਨੂੰ ਲੱਗੇ ਕਿ ਯਾਰ ਖੀਰ ਆ ਤੇ ਗਜਰੇਲਾ ਨੂੰ ਮਿਕਸ ਕਰ ਲਓ, ਹੋ ਸਕਦਾ ਬਣਦਾ ਕੋਈ ਹਿਸਾਬ ਕਿਤਾਬ। ਹੁਣ ਖੀਰ ਮਿੱਠੀ ਹੈ, ਸਾਰਾ ਕੁਝ ਮਿੱਠਾ ਵਾ ਹਰ ਚੀਜ਼, ਤੂੰ ਉਹਦੇ ਉੱਤੇ ਕਾਲੀਆਂ ਮਿਰਚਾਂ ਧੂਰ ਸਕਦਾ? ਨਹੀਂ ਨਾ ਧੂਰ ਸਕਦਾ। ਮਤਲਬ ਤੂੰ 10 ਸਾਲ ਬਾਅਦ ਵੀ ਤੂੰ ਨਹੀਂ ਸਮਝੇਗਾ। ਤੂੰ ਮੈਨੂੰ ਇਹ ਦੱਸ, ਦੁੱਧ ਦੇ ਵਿੱਚ 7 ਅਪ ਦੀ ਬੋਤਲ ਕਿੰਨੇ ਪਾਈ ਹੋਣੀ? ਸਹੀ ਗੱਲ। ਦੁੱਧ ਸੋਡਾ ਗਿਆ ਵਾਕਈ ਸਰ ਜੀ ਸਵਾਦ। ਯਾਰ ਇੱਕ ਜ਼ਮੀਨ ਇੱਕ ਅਸਮਾਨ, ਯਾਨੀ ਦੁੱਧ ਉਸ ਵਕਤ ਅੱਲਾ ਦੀ ਤਖਲੀਕ ਆ ਤੇ ਹੈਵੀ ਇਹ ਵੀ ਆ। ਬੋਤਲ ਬਣੀ ਕਿਸੇ ਹੋਰ ਕੰਮ ਵਾਸਤੇ, ਸਪੈਸ਼ਲੀ ਇੱਕ ਲੈਦਾ ਇੱਕ ਡਰਿੰਕ ਆ, ਮਸ਼ਰੂਬ ਆ, ਠੀਕ ਆ ਜੀ, ਉਹਦੇ ਚ ਪਾ ਲੈਂਦੇ। ਲੇਕਿਨ ਉਹ ਇੱਕ ਉਹ ਕੀ ਉਹ ਦੁਬਈਓਂ ਕੱਚੀ ਲੱਸੀ ਜਿਹੜੀ ਮਿਲਦੀ ਹੈ, ਕੀ ਨਾਮ ਆ? ਆਵਾਗਾਡੋ। ਲਬਨ ਉਹਦੇ ਵਿੱਚ ਬੋਤਲ ਪਾ ਲੈਂਦੇ ਲੋਕੀ। ਓਹੋ ਲਾਲ ਬੋਤਲ। ਔਰ ਬਹੁਤ ਸਾਰੇ ਡਾਕਟਰ ਕਹਿੰਦੇ ਨੇ ਕਿ ਨਹਾਇਤ ਨੁਕਸਾਨਦੇਹ ਹੈ ਦੁੱਧ ਦੇ ਵਿੱਚ ਬੋਤਲ ਪਾ ਕੇ। ਬੋਤਲ ਹਾਂਜੀ ਹੱਡੀਆਂ ਵਾਸਤੇ ਜੀ। ਬਹੁਤ ਸਾਰੇ ਡਾਕਟਰ ਇਹ ਕਹਿੰਦੇ ਸਵੇਰੇ ਉੱਠ ਕੇ ਨਿਹਾਰ ਜਿਹੜਾ ਕਹਿੰਦੇ ਨਾ ਪਾਣੀ ਪੀ ਲਓ ਜਲਦੀ 4 ਗਲਾਸ, ਇਹ ਵੀ ਬਹੁਤ ਨੁਕਸਾਨਦੇਹ ਹੈ। ਗਰਮ ਪਾਣੀ ਪੀਣਾ ਚਾਹੀਦਾ ਸੁਬਾਹ, ਕਿਉਂਕਿ ਜਦੋਂ ਬੰਦਾ ਸੁਬਾਹ ਉੱਠਦਾ ਨਾ ਮਿਹਦੇ ਦੇ ਅੰਦਰ ਪਤਾ ਨਹੀਂ ਕਿੰਨੀ ਹੀਟ ਹੁੰਦੀ ਹੈ, ਤੇ ਤੁਸੀਂ ਉੱਤੋਂ ਠੰਡਾ ਪਾਣੀ ਛਿੱਟ ਕੇ ਸਮਝਦੇ ਕਿ ਵੀ ਮੈਂ ਸਵੇਰੇ ਹਾਂਜੀ। ਔਰ ਸਪੈਸ਼ਲੀ ਸਿਗਰਟ ਪੀਣ ਵਾਲੇ ਲੋਕਾਂ ਲਈ ਗਰਮ ਪਾਣੀ ਦਾ ਸੁਬਾਹ ਜਿਹੜਾ ਨਾ, ਸਿਰਫ ਤੁਸੀਂ ਤੂੰ ਗੱਲ ਕੀਤੀ ਨਾ, ਸਿਰਫ ਪੁਆਇੰਟ ਤੁਸੀਂ ਸਿਰਫ ਆਪਣੀ ਜ਼ਿੰਦਗੀ 'ਚ ਜੋ ਖਾ ਰਹੇ ਇਹੀ ਖਾਈ ਜੋ, ਬਾਜ਼ਾਰੀ ਵੀ ਖਾ ਰਹੇ ਚਲੋ ਨਹੀਂ ਛੱਡ ਸਕਦੇ, ਸਿਰਫ ਇਹਨਾਂ ਦੇਖ ਲਓ ਕਿ ਤਰੀ ਵਾਲੀ ਚੀਜ਼ ਦੇ ਉੱਤੋਂ ਫੌਰਨ ਪਾਣੀ ਨਹੀਂ ਪੀਣਾ। ਜੀ ਠੀਕ ਹੈ ਜੀ। ਠੰਡੀ ਦੇ ਉੱਤੋਂ ਗਰਮ ਨਹੀਂ ਖਾਣਾ, ਗਰਮ ਦੇ ਉੱਤੋਂ ਠੰਡਾ ਨਹੀਂ ਖਾਣਾ। ਔਰ ਕੋਈ ਵੀ ਐਸੀ ਲਿਕੁਇਡ ਤਰੀ ਵਾਲੀ ਚੀਜ਼, ਬੇਸ਼ੱਕ ਰੋਟੀ ਸਾਲਨ 'ਚ ਤਰੀ ਆ, ਕਿਸੇ ਚੀਜ਼ 'ਚ ਤਰੀ ਆ, ਚਾਵਲਾਂ ਦੇ ਵਿੱਚ ਆ, ਉਹਦੇ ਉੱਤੋਂ ਫੌਰਨ ਪਾਣੀ ਨਹੀਂ। ਇੰਨਾ ਕਿ ਤੁਸੀਂ ਕਰ ਲਓ ਨਾ, ਤੁਹਾਨੂੰ ਇੰਨਾ ਨਾ ਵੇਖੀ ਕਿੰਨਾ ਫਰਕ ਪੈ ਜਾਣਾ। ਲੇਕਿਨ ਉਸਤਾਦ ਜੀ ਗਰਮ ਚਿਕਨ ਕੜਾਈ, ਇੱਕ ਬੁਰਕੀ ਦੂਜੀ ਬੁਰਕੀ, ਗਰਮ ਚਿਕਨ ਕੜਾਈ ਵੀ ਗਰਮ ਆ ਜਾਂ ਮਟਨ ਕੜਾਈ ਵੀ ਗਰਮ ਆ, ਉਸ ਤੋਂ ਬਾਅਦ ਨਾਨ ਜਾਂ ਰੋਟੀ ਵੀ ਗਰਮ ਆ। ਇੰਜ ਗਰਮ ਗਿਆ ਮੂੰਹ 'ਚ ਤੇ ਜਿੰਨੀ ਪੈਪਸੀ ਠੰਡੀ ਹੋਏਗੀ ਬੋਤਲ ਉਹਦਾ ਉੱਤੋਂ ਘੁੱਟ ਲਾ ਗਿਆ, ਉਨਾ ਹੀ ਉਹਦਾ ਤੈਨੂੰ ਜ਼ਾਹਰੀ ਇੱਕ ਵਕਤੀ ਤੈਨੂੰ ਮਜ਼ਾ ਆਏਗਾ। ਲੇਕਿਨ ਉਹ ਹਿਸਾਬ ਲਾ ਤੂੰ ਇੱਕ ਲੌਜੀਕਲੀ ਹਿਸਾਬ ਲਾ ਕਿ ਕਿੱਡੀ ਖਤਰਨਾਕ ਗੱਲ ਆ ਕਿ ਭਾਵੇਂ ਅਸੀਂ ਕੜਾਈ ਖਾ ਰਹੇ ਹਾਂ ਬਾਜ਼ਾਰ 'ਚੋਂ ਔਰ ਨਾਲ ਅਸੀਂ ਠੰਡੀ ਬੋਤਲ ਦੇ ਉਹਦੇ ਉੱਤੋਂ ਹੀ ਘੁੱਟ ਪਾ ਰਹੀ, ਠੰਡਾ ਗਰਮ ਇਕੱਠਾ ਕਰੀ ਜਾ ਰਹੇ ਅੰਦਰ। ਹਿਸਾਬ ਲਾਓ। ਅੱਛਾ ਤੂੰ ਜਿਹੜੀਆਂ ਤਿਆਤਾਂ ਕਹਿੰਦੇ ਕਰੀ ਨਾ, ਅੱਗੇ ਲੱਭਣ ਕਿ ਲਿਆ ਖਾਣ ਨੂੰ, ਚੁੱਪ ਕਰਕੇ ਸਾਰਾ ਕੁਝ ਜੋ ਹੁੰਦਾ ਖਾਈ ਇਹਨੇ ਭਾਈ ਮੱਛੀ ਚ ਕਿੰਨਾ ਪਾਣੀ ਪਾ ਲਿਆ, ਇੱਕ ਬੰਦਾ ਉਹ ਫਟੀਆਂ ਪੈਰਾਂ ਤੇ ਬੰਨ ਕੇ ਛਾਲ ਮਾਰਤੀ। ਉਹ ਬਰਫ਼ ਤੇ ਹੁੰਦਾ ਵਾ। ਚਲੋ ਤਾਈ ਸਮੁੰਦਰ ਚ ਵੀ ਲੈ ਕੇ ਉਹ ਆਹੋ ਫਰੀਦ ਸਾਹਿਬ ਮੇਰੀ ਡਾਈਟਸ ਦੇ ਕੁਝ ਪਲਾਨ ਆ। ਜੀ ਮੈਂ ਬਿਲਾ ਵਜ੍ਹਾ ਬੇਤੁਕਾ ਨਹੀਂ ਖਾਣਾ ਖਾਂਦਾ, ਮੇਰੇ ਸਾਰਿਆਂ ਨੂੰ ਪਤਾ। ਮੈਂ ਸੁੱਕੀ ਰੋਟੀ, ਮੈਂ ਤਲੀਆਂ ਚੀਜ਼ਾਂ ਨਹੀਂ ਖਾਂਦਾ, ਮੈਂ ਚਾਹ ਬਹੁਤ ਘੱਟ ਪੀਂਦਾ। ਸੀਰੀਅਸਲੀ ਆਫ ਕੋਰਸ ਸੇ ਯਾਰ ਕੋ ਮੈਂ ਤੈਨੂੰ ਆਫ ਗੋਡ ਸੇ ਦੇਖੀ ਨਾ ਯਾਰ ਰਾਸ਼ਨ ਵਾਲੀ ਲਾਈਨ 'ਚ ਤੈਨੂੰ ਜੁੱਤੀਆਂ ਪਈਆਂ ਸੀ। ਉਹ ਮੇਰੀ ਆਪਣੀ ਗਲਤੀ ਸੀ, ਮੈਂ ਤੋੜਦੀ ਸੀ ਲਾਈਨ। ਲਓ ਜੀ ਨਾਜ਼ਰੀਨ, ਓਕੇ ਨਾਜ਼ਰੀਨ, ਆਪਣਾ ਖਿਆਲ ਰੱਖੋ ਤੇ ਕਾਲੂ ਬਾਦਸ਼ਾਹ ਬਾਜੀ ਇਹਨੇ ਵੀ ਮੱਛੀ ਪਕਾ ਲਈ, ਇੰਨਾ ਪਾਣੀ ਪਾ ਲਿਆ ਥੱਲੇ ਮੱਛੀ ਨੇ ਆਵਾਜ਼ ਦਿੱਤੀ, ਆ ਟਾਈਟੈਨਿਕ ਦਾ ਮਲਬਾ ਇੱਥੇ ਆ।
ਮਲਬਾ ਲੱਭਾ ਗਿਆ ਨੂੰ ਚਲੋ ਯਾਰ ਬਾਈਂਡ ਕਰੋ ਉਹ ਭਰਾਵਾ ਮੈਂ ਤੇ ਉਸਤਾਦ ਜੀ ਯਾਰ ਮੈਂ ਦੱਸੀ ਯਾਰ ਕੋਈ ਗੱਲ ਨਹੀਂ ਕੋਈ ਗੱਲ ਨੀ। ਚਲੋ ਹੋਰ ਕਰ ਲਓ ਮੈਂ ਕਾਲੂ ਲਈ ਫਿਰ ਯਾਰ ਕੋਈ ਮਸਲਾ ਨਹੀਂ ਪੂਰਾ 1 ਘੰਟਾ ਕਾਲੋ ਨੇ ਕੁੱਟਿਆ ਕਿਆ ਬਾਤ। 1 ਘੰਟੇ ਤੋਂ ਉੱਪਰ ਵਾਹ ਵਾਹ ਉਹਦੀ ਵਿੱਚ ਗੱਲ ਵੀ ਬੜੀ ਗੱਲ ਹਾਂ ਬਹੁਤ ਕੀ ਬਾਤ ਹੈ ਕਮਾਲ ਕਾਲੂ ਸ਼ਹਜ਼ਾਦਾ ਬੰਦਾ। ਇੰਨੀ ਹਾਂਡੀ ਮੱਛੀ ਚ ਪਾਣੀ ਪਾ ਲਿਆ, ਹਾਂਡੀ ਚ ਛੱਲਾਂ ਵੱਜਣ ਨੂੰ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ ਥੈਂਕ ਯੂ ਲਵ ਯੂ ਕਾਲੂ ਤੇਰਾ ਵੀ ਯਾਰ ਲਵ ਯੂ ਯਾਰ Love you, ਕਾਲੂ। ਲਵ ਯੂ ਟੂ ਭਰਾਵਾ ਮੇਰਾ ਛੋਟਾ ਇਹ ਨਾ ਸਮਝਣਾ ਕਿ ਪਤਾ ਨਹੀਂ ਇਦਾਂ ਖੱਲੀਆਂ ਪਈਆਂ ਨੇ ਬਸ